ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 20 फरवरी 2020 9 फग्गन नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीन केबल, बेल फाइबर केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਜੋ ਪ੍ਰੋਗਰਾਮ ਦੀ ਜੋ ਅੱਜ ਰੂਪਰੇਖਾ ਹੋਏਗੀ ਉਸ ਬਾਰੇ ਤੁਹਾਨੂੰ ਦੱਸਣਾ ਚਾਹਾਂਗੇ। ਭਾਰਤ ਆਪਣੇ ਹੀ ਝੂਠ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ। ਸੋ ਭਾਰਤ ਦੇ ਜੋ ਹਿੰਦੂ ਤਵੀ ਨੇ ਉਹ ਪਿਛਲੇ 25 ਸਾਲਾਂ ਤੋਂ ਇਹ ਕਹਿੰਦੇ ਆ ਰਹੇ ਸਨ ਕਿ ਭਾਰਤ 2020 ਦੇ ਵਿੱਚ ਇੱਕ ਸੁਪਰ ਪਾਵਰ ਬਣੇਗਾ, ਪਰ ਹੁਣ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਰਤ 2020 ਦੇ ਵਿੱਚ ਜੋ ਸੁਪਰ ਪਾਵਰ ਬਣਨ ਦੀ ਬਜਾਏ ਉਹ ਇੱਕ ਪੂਅਰ ਪਾਵਰ ਬਣ ਰਿਹਾ ਹੈ, ਸੁਪਰ ਪੂਅਰ ਪਾਵਰ ਬਣ ਰਿਹਾ ਹੈ। ਸੋ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਹੁਣ ਦੁਨੀਆ ਦੇ ਗਰੀਬਾਂ ਦਾ ਸਰਦਾਰ ਬਣਦਾ ਜਾ ਰਿਹਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਐਂਡ ਦੂਸਰੇ ਪਾਸੇ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਮੋਦੀ ਦੇ ਹਵਾਲੇ ਦੇ ਨਾਲ ਬਾਰ-ਬਾਰ ਇਹ ਕਿਹਾ ਕਿ ਉਸ ਦੇ ਸਵਾਗਤ ਦੇ ਲਈ ਅਹਿਮਦਾਬਾਦ ਦੇ ਵਿੱਚ 70 ਲੱਖ ਲੋਕਾਂ ਦਾ ਇਕੱਠ ਹੋਏਗਾ। ਪਰ ਅਹਿਮਦਾਬਾਦ ਦੇ ਮੇਅਰ ਨੇ ਇਹ ਕਿਹਾ ਹੈ ਕਿ ਟਰੰਪ ਦੇ ਸਵਾਗਤ ਦੇ ਲਈ 70 ਲੱਖ ਦੀ ਬਜਾਏ 1 ਲੱਖ ਬੰਦਾ ਸ਼ਾਮਲ ਹੋਏਗਾ। ਜੋ ਉਸ ਦਾ ਰੋਡ ਸ਼ੋਅ ਹੈ ਉਸ ਦੇ ਵਿੱਚ 1 ਲੱਖ ਬੰਦਾ ਸ਼ਾਮਲ ਹੋਏਗਾ। ਸੋ ਇਹ ਵੀ ਦੂਸਰਾ ਝੂਠ ਪਰਦਾ ਸਾਹਮਣੇ ਆ ਗਿਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਐਂਡ ਦੂਸਰੇ ਪਾਸੇ ਜੋ ਕਸ਼ਮੀਰ ਦੇ ਵਿੱਚ 198 ਦਿਨਾਂ ਤੋਂ ਜੋ ਜ਼ੁਲਮਾਂ ਦੀ ਹਨੇਰੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਔਰ ਭਾਰਤ ਵਿੱਚ ਘੱਟ ਗਿਣਤੀਆਂ ਦੇ ਉੱਤੇ ਜੋ ਜ਼ੁਲਮ ਨੇ ਉਹ ਉਸੇ ਤਰ੍ਹਾਂ ਹੀ ਹੋ ਰਹੇ ਹਨ। ਭਾਰਤ ਵਿੱਚ ਜੋ ਹਿੰਦੂ ਤਵੀ ਅੱਤਵਾਦੀਆਂ ਨੇ ਜੋ ਅੱਤ ਚੁੱਕੀ ਹੋਈ ਹੈ। ਉੜੀਸਾ ਵਿੱਚ ਇੱਕ ਚਰਚ ਦੇ ਵਿੱਚ ਪ੍ਰਾਰਥਨਾ ਕਰ ਰਹੇ ਜੋ ਬੱਚੇ ਉਹਨਾਂ ਨੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਡੀਆਂ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਾਡੀ ਜ਼ੁਬਾਨ ਦੇ ਵਿੱਚ ਪੰਜਾਬੀ ਦੇ ਵਿੱਚ ਬੜੇ ਅਮੀਰ ਅਖਾਣ ਨੇ, ਕਹਾਣੀਆਂ ਵੀ ਐਸੀਆਂ ਨੇ ਜਿਹੜੀਆਂ ਸੱਚਮੁੱਚ ਜਿਨ੍ਹਾਂ ਨੂੰ ਅਸੀਂ ਹੱਡੀਂ ਵਾਪਰੀਆਂ ਕਹਿੰਦੇ ਹਾਂ ਜਾਂ ਹੱਡ ਵਾਪਰੀਆਂ ਘਟਨਾਵਾਂ ਨੇ, ਕਿਉਂਕਿ ਉਹ ਖਿੱਤਾ ਇਸ ਕਿਸਮ ਦਾ ਖਿੱਤਾ 5-6 ਹਜ਼ਾਰ ਸਾਲ ਤੋਂ ਉਹੀ ਦਰਵਾਜ਼ਾ ਦਰਾਏ ਖੈਬਰ ਜਮਰੌਤ ਤੋਂ ਜਿਹੜੇ ਹਮਲਾਵਰ ਸਨ ਉਹ ਵੀ ਆਉਂਦੇ ਸਨ, ਉਹ ਵੀ ਉੱਥੇ ਹੀ ਸੈਟਲ ਹੁੰਦੇ ਗਏ ਔਰ ਜ਼ਾਹਰ ਹੈ ਕਿ ਉਹਨਾਂ ਦੀ ਜਿਹੜੀ ਤਹਿਜ਼ੀਬ ਜਾਂ ਉਹਨਾਂ ਦਾ ਜੀਵਨ ਦਾ ਸਟਾਈਲ ਵੀ ਲੋਕਾਂ ਦੇ ਨਾਲ ਹੀ ਮਿਲਦਾ ਜਾਂਦਾ ਸੀ। ਅਤੇ ਇਸ ਲਈ ਬਹੁਤ ਕੁਛ ਐਸਾ ਰਿਚ ਹੈ। ਮੌਸਮ ਵੀ ਉਸ ਧਰਤੀ ਦੇ ਉੱਤੇ ਐਕਸਟ੍ਰੀਮ, ਗਰਮੀ ਵੀ ਪੂਰੀ, ਠੰਡ ਵੀ ਪੂਰੀ, ਮੁਸ਼ਕਿਲਾਂ ਵੀ ਪੂਰੀਆਂ ਔਰ ਮਿਹਨਤੀ ਵੀ ਬੰਦੇ ਪੂਰੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਅਖਾਣ ਜਾਂ ਮੁਹਾਵਰੇ ਜਾਂ ਈਡੀਅਮ ਜਾਂ ਲੋਕ ਕਹਾਣੀਆਂ ਕਹਿੰਦੇ ਹਾਂ, ਇਹ ਅਸਲ ਵਿੱਚ ਕਲੈਕਟਿਵ ਵਿਜ਼ਡਮ ਹੁੰਦੀ ਹੈ। ਜੇ ਅਸੀਂ ਇਹਨੂੰ ਕਹਿਣਾ ਹੋਏ ਕਿ ਇਹ ਸਾਂਝੀ ਸਿਆਣਪ ਹੈ, ਕਿਸੇ ਇੱਕ ਬੰਦੇ ਨੇ ਨਹੀਂ ਘੜੀ ਹੁੰਦੀ। ਇਹ ਉਮਰਾਂ ਤੋਂ ਜਿਹੜੀ ਹੈ ਉਹ ਤੁਰਦੀ ਉਸ ਮਾਸ਼ਰੇ ਦੇ ਵਿੱਚ ਜਾਂ ਉਸ ਸੁਸਾਇਟੀ ਦੇ ਵਿੱਚ ਪਸਰੀ ਹੁੰਦੀ ਹੈ।
ਔਰ ਉਹਦੇ 'ਚ ਇੱਕ ਗੱਲ ਜਿਹੜੀ ਅਕਸਰ ਇਹ ਕਹੀ ਜਾਂਦੀ ਹੈ ਕਿ ਭਾਈ ਝੂਠ ਜਿਹੜੇ ਬੋਲਦੇ ਨੇ ਪਹਿਲਾਂ ਤਾਂ ਉਹ ਦੂਸਰੇ ਨੂੰ ਧੋਖਾ ਦੇਣ ਲਈ ਬੋਲਦੇ ਨੇ। ਧੋਖਾ ਹੀ ਹੁੰਦਾ ਜਦੋਂ ਕਿ ਤੁਸੀਂ ਕਿਸੇ ਚੀਜ਼ ਦੀ ਠੀਕ ਵਰਜ਼ਨ ਨਹੀਂ ਦਿੰਦੇ, ਝੂਠ ਕਰਦੇ ਹੋ। ਪਰ ਸਿਆਣੇ ਇਹ ਕਹਿੰਦੇ ਸੀ ਵੀ ਇਸ ਝੂਠ ਦੀ ਮਾਰ ਇਹ ਹੁੰਦੀ ਹੈ ਕਿ ਤੁਸੀਂ ਝੂਠ ਬੋਲਣਾ ਇੱਕ ਵਾਰੀ ਜਦੋਂ ਸ਼ੁਰੂ ਕਰਦੇ ਹੋ ਫਿਰ ਤੁਸੀਂ ਬੋਲਣੋਂ ਹਟਦੇ ਨਹੀਂ। ਔਰ ਫਿਰ ਇਹ ਹੁੰਦਾ ਹੈ ਵੀ ਜਿਹੜਾ ਝੂਠ ਤੁਸੀਂ ਦੂਸਰੇ ਨੂੰ ਧੋਖਾ ਦੇਣ ਲਈ ਬੋਲ ਰਹੇ ਹੋ, ਇੱਕ ਸਮਾਂ ਐਸਾ ਆ ਜਾਂਦਾ ਕਿ ਤੁਸੀਂ ਆਪਣੇ ਝੂਠ ਤੇ ਖੁਦ ਹੀ ਯਕੀਨ ਵੀ ਕਰਨ ਲੱਗ ਜਾਂਦੇ ਹੋ। ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਜਿਹੜਾ ਇਹੀ ਸੱਚ ਹੈ ਜੀ। ਔਰ ਇਸ ਲਈ ਜਿਨ੍ਹਾਂ ਟੱਬਰਾਂ ਦੇ ਵਿੱਚ ਵੀ ਇਸ ਕਿਸਮ ਦਾ ਰੁਝਾਨ ਹੁੰਦਾ ਸੀ, ਉਹਨਾਂ ਬਾਰੇ ਲੋਕਾਂ ਨੇ ਉਹਨਾਂ ਦੀ ਅੱਲ ਪਾਈ ਹੁੰਦੀ ਸੀ, ਇਹ ਗੱਪੀਆਂ ਦਾ ਟੱਬਰ ਹੈ। ਕਿਉਂਕਿ ਜ਼ਾਹਰ ਹੈ ਵੀ ਉਹ ਫਿਰ ਉਸ ਇਮੀਡੀਏਟ ਉਹਨਾਂ ਦਾ ਪਰਿਵਾਰ ਦੇ ਵਾਲੇ ਵੀ ਜਿਹੜੇ ਨੇ ਉਹ ਆਪਣੇ ਜਿਹੜੇ ਮਾਪਿਓ ਨੂੰ ਜਾਂ ਦਾਦੇ ਦਾਦੀ ਨੂੰ ਉਸ ਕਿਸਮ ਦੀਆਂ ਉਹ ਵੀ ਗੱਪੀ ਅੱਗੋਂ ਹੁੰਦੇ ਸੀ ਹੁੰਦਾ, ਤੇ ਉਹਨਾਂ ਦੀ ਫਿਰ ਅੱਲ ਹੀ ਇਹ ਪੈ ਜਾਂਦੀ ਸੀ ਕਿ ਇਹ ਗੱਪੀਆਂ ਦਾ ਟੱਬਰ ਹੈ। ਹੁਣ ਜਿਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਤੁਸੀਂ ਸ਼ੁਰੂਆਤ ਦੇ ਵਿੱਚ ਸਿਨੋਪਸਿਸ ਦਿੱਤੇ ਕਿ ਕਿਵੇਂ ਇਹ ਰੁਝਾਨ ਅਸੀਂ 1997-98 'ਚ ਦੇਖਦੇ ਹਾਂ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵੇਲੇ, ਕਿਉਂਕਿ ਹਿੰਦੂ ਤਵੀਆਂ ਦਾ ਇਹ ਪਹਿਲਾ ਤਜਰਬਾ ਸੀ। ਇੱਕ ਵਾਰ ਵਾਜਪਾਈ 13 ਦਿਨ ਦੇ ਲਈ ਪ੍ਰਧਾਨ ਮੰਤਰੀ ਬਣਿਆ, ਇੱਕ ਵਾਰੀ 13 ਮਹੀਨੇ ਦੇ ਲਈ ਬਣਿਆ, ਫਿਰ 5 ਸਾਲ ਲਈ ਪੂਰਾ ਬਣਿਆ 1999 ਦੇ ਵਿੱਚ ਅਸੀਂ ਦੇਖਦੇ ਹਾਂ। ਔਰ ਉਸੇ ਪੀਰੀਅਡ 'ਚ ਹੀ ਉਹ ਇੱਕ ਸਾਊਥ ਦੇ ਮੁਸਲਮਾਨ ਅਬਦੁਲ ਕਲਾਮ ਨੂੰ, ਜਿਹੜਾ ਮੁਸਲਮਾਨ ਉਹਨਾਂ ਦੇ ਹਿੰਦੂ ਤਵੀ ਢਾਂਚੇ 'ਚ ਫਿੱਟ ਬਹਿੰਦਾ ਹੈ, ਉਹ ਸ਼ਿਵ ਵੀਣਾ ਵੀ ਪਲੇ ਕਰਦਾ ਸੀ, ਉਹ ਗੀਤਾ ਕੋਟ ਕਰਦਾ ਸੀ, ਔਰ ਉਹ ਆਪਣੇ ਆਪ ਨੂੰ ਇੱਕ ਹਿੰਦੂਆਈਜ਼ਡ ਮੁਸਲਿਮ ਕਹਿੰਦਾ ਸੀ। ਸੋ ਇਸ ਕਿਸਮ ਦੇ ਉਹਨਾਂ ਨੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਪ੍ਰੋਜੈਕਟ ਕਰਦੇ ਨੇ ਅਬਦੁਲ ਕਲਾਮ। ਹੁਣ ਪਹਿਲਾਂ ਤਾਂ ਉਸੇ ਨੂੰ ਇੱਕ ਝੂਠਾ ਮਿਸਾਈਲ ਮੈਨ ਦੇ ਤੌਰ ਤੇ ਪ੍ਰਮੋਟ ਕੀਤਾ ਗਿਆ ਕਿ ਜੀ ਇਹਨੇ ਉਹ ਮਿਸਾਈਲ ਬਣਾਈ ਜਿਹੜੀ ਗੱਲ ਠੀਕ ਨਹੀਂ ਸੀ। ਅਸੀਂ ਉਸ ਪੀਰੀਅਡ ਦੇ ਵਿੱਚ ਵੀ ਕਾਲਮ ਲਿਖ ਕੇ ਦੱਸੇ ਕਿ ਵੀ ਕੋਈ ਯੂਨੀਕ ਰਿਸਰਚ ਨਹੀਂ, ਐਵੇਂ ਇਹਦਾ ਗੁੱਡਾ ਹੀ ਬੰਨਿਆ ਜਾ ਰਿਹਾ। ਫਿਰ ਉਸੇ ਹੀ ਅਬਦੁਲ ਕਲਾਮ ਨੇ ਇਸ ਕਿਸਮ ਦੀ ਜਿਹੜੀ ਹੈ ਉਹ ਥਿਊਰੀ ਪ੍ਰੋਜੈਕਟ ਕੀਤੀ ਕਿ ਜੀ ਇੰਡੀਆ ਜਿਹੜਾ ਹੈ ਉਹ 2020 ਤੱਕ ਸੁਪਰ ਪਾਵਰ ਬਣ ਜਾਏਗਾ ਔਰ ਉਸ ਦੇ ਕੋਲ ਜਿਹੜਾ ਵਿਮਨ ਵਰਕਫੋਰਸ ਦਾ ਇੰਨਾ ਪੋਟੈਂਸ਼ੀਅਲ ਇਹ ਹੁਣ ਉਹਦੇ ਚੋਂ ਹੀ ਫਿਰ ਉਹਨਾਂ ਦੀ ਜਿਹੜੀ ਵਾਜਪਾਈ ਗਵਰਨਮੈਂਟ ਦੀ ਟਰਮ ਪੂਰੀ ਹੋਣ ਤੋਂ ਬਾਅਦ ਜਦੋਂ 2003-04 ਦੇ ਵਿੱਚ ਇਹਨਾਂ ਨੇ ਜਦੋਂ ਲੂਜ਼ ਕੀਤਾ ਔਰ ਮਨਮੋਹਨ ਸਿੰਘ ਸਰਕਾਰ ਫਿਰ 10 ਸਾਲ ਰਹੀ, ਉਹਨਾਂ ਨੇ ਸ਼ਾਈਨਿੰਗ ਇੰਡੀਆ ਨਾਰੇ ਜਿਹੜੇ ਉਹਨਾਂ ਨੇ ਇਹ ਦਿੱਤੇ ਕਿ ਜੀ ਇੰਡੀਆ ਚਮਕ ਰਿਹਾ, ਗਲੋਬਲ ਇੰਡੀਆ, ਸੁਪਰ ਪਾਵਰ ਇੰਡੀਆ 2020 ਜੀ ਹੈ। ਉਹ ਹੁਣ 2020 ਆ ਗਿਆ ਤੇ ਹੁਣ ਉਹ ਪੁੱਛਿਆ ਜਾ ਰਿਹਾ ਵੀ ਉਹ ਕਿੱਥੇ ਗਿਆ ਤੁਹਾਡਾ ਸੁਪਰ ਪਾਵਰ ਇੰਡੀਆ। ਹੁਣ ਗੱਲ ਫਿਰ ਇਹ ਨਹੀਂ ਹੈ, ਜਦੋਂ ਅਸੀਂ ਟੱਬਰ ਦੀ ਗੱਲ ਕੀਤੀ ਹੈ, ਫਿਰ ਬਹੁਤ ਵਾਰ ਜਿਨ੍ਹਾਂ ਮੁਲਕਾਂ ਜਾਂ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਇਹ ਝੂਠ ਇਸ ਲੈਵਲ ਤੇ ਬੋਲਿਆ ਜਾਂਦਾ ਹੈ। ਔਰ ਫਿਰ ਅਬਦੁਲ ਕਲਾਮ ਨੂੰ ਉਹਨਾਂ ਨੇ ਪ੍ਰੈਜ਼ੀਡੈਂਟ ਬਣਾਇਆ, ਭਾਰਤ ਦਾ ਪ੍ਰੈਜ਼ੀਡੈਂਟ ਰਿਹਾ, ਰਾਸ਼ਟਰਪਤੀ ਉਹ ਹੁਣ ਤਾਂ ਮਰ ਗਿਆ, ਲੇਕਿਨ ਇਹ ਝੂਠ ਜਿਹੜਾ ਉਹਨਾਂ ਨੇ ਉਹਦੇ ਤੋਂ ਬੁਲਾਇਆ ਔਰ ਲਗਾਤਾਰ ਫਿਰ ਇਹਨਾਂ ਨੇ ਰਿਪੀਟ ਕੀਤਾ। ਉਹਦੇ ਥੱਲੇ 2014 'ਚ ਮੋਦੀ ਔਰ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਉਹਨਾਂ ਨੇ ਉਸ ਨੂੰ ਅੱਗੇ ਤੋਰਿਆ ਔਰ ਹੌਲੀ ਸੱਚਮੁੱਚ ਹੀ ਭਾਰਤ ਦੀ ਮੈਜੋਰਿਟੀ ਜਿਹੜੀ ਹੈ ਹਿੰਦੂ ਇਹ ਯਕੀਨ ਕਰਨ ਲੱਗ ਗਏ ਕਿ ਜੀ ਅਸੀਂ ਤਾਂ 2020 ਸੁਪਰ ਪਾਵਰ ਬਣ ਜਾਣਾ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇਕੱਲਾ ਇਹੀ ਨਹੀਂ ਕਿ ਅਬਦੁਲ ਕਲਾਮ ਜਾਂ ਉਸਨੇ ਬੋਲਿਆ, ਈਵਨ ਜਿਹੜਾ ਇਹਨਾਂ ਦਾ ਬੜਾ ਵੱਡਾ ਆਈਡੀਆਲੋਗ ਹੈ, ਹਾਰਵਰਡ ਦਾ ਆਪਣੇ ਆਪ ਨੂੰ ਬੜਾ ਐਕਸਪਰਟ ਇਕੋਨੋਮਿਸਟ ਦੇ ਤੌਰ ਤੇ ਇੱਥੇ ਪੜ੍ਹਾਉਂਦਾ ਵੀ ਰਿਹਾ ਔਰ ਉਹ ਇਹ ਸਮਝਦਾ ਕਿ ਮੇਰੇ ਤੋਂ ਵਧੀਆ ਕੋਈ ਇਕਨੋਮਿਕਸ ਨੂੰ ਜਾਣਦਾ ਨਹੀਂ ਹੈ, ਸੁਬਰਾਮਨੀਅਮ ਸਵਾਮੀ। ਹੁਣ ਸੁਬਰਾਮਨੀਅਮ ਸਵਾਮੀ ਨੇ ਇਹ 2012 ਦੇ ਵਿੱਚ 13 ਨਵੰਬਰ 2012 ਨੂੰ ਟਵੀਟ ਕੀਤਾ, ਬਾਈ ਨੈਕਸਟ ਦੀਪਾਵਲੀ ਵੀ ਪੈਟਰੀਓਟਸ ਵਿਲ ਹੈਵ ਮਚ ਟੂ ਸੈਲੀਬ੍ਰੇਟ। ਬਾਈ 2020 ਇੰਡੀਆ ਵੁੱਡ ਹੈਵ ਓਵਰਟੇਕਨ ਚਾਈਨਾ ਐਂਡ ਇਕਨੋਮਿਕਲੀ ਚੈਲੰਜ ਯੂਨਾਈਟਿਡ ਸਟੇਟਸ। ਜੈ ਹਿੰਦ। ਇਹ ਹੁਣ ਸੁਬਰਾਮਨੀਅਮ ਸਵਾਮੀ 13 ਨਵੰਬਰ 2012 ਨੂੰ ਕਹਿ ਰਹੇ ਕਿ ਜੀ ਅਸੀਂ ਜਿਹੜਾ 2020 ਤੱਕ ਚੀਨ ਨੂੰ ਪਿੱਛੇ ਛੱਡ ਦਿਆਂਗੇ ਔਰ ਅਮਰੀਕਾ ਦੇ ਨੂੰ ਸਿੱਧਾ ਚੈਲੰਜ ਕਰਾਂਗੇ। ਔਰ ਇਹ ਜਿਹੜਾ ਝੂਠ ਅਬਦੁਲ ਕਲਾਮ, ਸੁਬਰਾਮਨੀਅਮ ਸਵਾਮੀ ਤੇ ਸ਼ਾਈਨਿੰਗ ਇੰਡੀਆ ਐਂਡ ਗਲਿਟਰਿੰਗ ਇੰਡੀਆ ਤੇ ਫਲਾਣਾ ਢਮਕਾ ਰਿਹਾ, ਹੁਣ ਇਹਦੀ ਹਕੀਕਤ ਕੀ ਹੈ? ਬਿਲਕੁਲ
ਅਮਰੀਕਾ ਦੇ ਨਾਲ ਕਈ ਦਹਾਕਿਆਂ ਤੋਂ ਅਮਰੀਕਾ ਨੇ ਜਿਹੜੇ ਇਹਨਾਂ 3 ਕੈਟਾਗਰੀਜ਼ ਇਹਨਾਂ ਨੇ ਦੇਸ਼ਾਂ ਦੀਆਂ ਰੱਖੀਆਂ ਵੈਸਟਰਨ ਵਰਲਡ ਨੇ, ਜਿਨ੍ਹਾਂ ਦੇ ਵਿੱਚ ਡਿਵੈਲਪਡ ਕੰਟਰੀਜ਼ ਜ਼ਾਹਰ ਹੈ ਅਮਰੀਕਾ ਔਰ ਯੂਰਪ ਦੀਆਂ ਕੰਟਰੀਜ਼, ਡਿਵੈਲਪਿੰਗ ਕੰਟਰੀਜ਼ ਜਿਨ੍ਹਾਂ ਨੂੰ ਵਿਕਾਸਸ਼ੀਲ ਤਰੱਕੀ ਵੱਲ ਵੱਧ ਰਹੇ ਜਿਹੜੇ ਨੇ ਡਿਵੈਲਪ ਹੋ ਰਹੀਆਂ ਨੇ, ਔਰ ਪੂਅਰ ਕੰਟਰੀਜ਼ ਜਾਂ ਅੰਡਰ ਡਿਵੈਲਪਡ ਕੰਟਰੀਜ਼। ਸੋ ਉਹਨਾਂ ਨੇ ਫਿਰ ਕੁਝ ਨੀਤੀਆਂ ਵੀ ਯੂਰਪ ਨੇ ਜਾਂ ਅਮਰੀਕਾ ਨੇ ਇਸ ਆਧਾਰ ਦੇ ਨਾਲ ਬਣਾਈਆਂ ਕਿ ਜੀ ਅਸੀਂ ਜਿਹੜੀਆਂ ਅੰਡਰ ਡਿਵੈਲਪਡ ਨੇ ਜੀ ਜਾਂ ਡਿਵੈਲਪਿੰਗ ਨੇ ਬਿਲਕੁਲ ਉਹਨਾਂ ਨੂੰ ਕੁਝ ਰਿਆਇਤਾਂ ਦਈਏ ਤਾਂ ਕਿ ਉਹਨਾਂ ਦੀ ਐਕਸਪੋਰਟ ਵਧੇ। ਔਰ ਉਹਨਾਂ ਨੇ ਉਹਨੂੰ ਜਿਹੜੇ ਉਹਦੇ ਲਈ ਉਹਨਾਂ ਦਾ ਸਿਸਟਮ ਸੀ ਜੈਨਰਲਾਈਜ਼ ਸਿਸਟਮ ਆਫ ਪ੍ਰੈਫਰੈਂਸਿਸ, GSP ਉਹਨੂੰ ਕਹਿੰਦੇ ਸੀ। ਜੀ ਕਈ ਦਹਾਕਿਆਂ ਤੋਂ ਇਹ ਉਹਨਾਂ ਦੀ ਜੈਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਸ ਜਾਰੀ ਰਹੇ ਔਰ ਇੰਡੀਆ ਨੂੰ ਵੀ ਉਹਨਾਂ ਨੇ ਇਸ 'ਚ ਰਾਹ ਦਿੱਤੀ ਹੁਣ ਤੱਕ। ਔਰ ਉਹਦਾ ਨਤੀਜਾ ਇਹ ਸੀ ਕਿ ਸਾਲ ਦੇ ਵਿੱਚ ਭਾਰਤ ਨੂੰ $5.7 ਬਿਲੀਅਨ ਦਾ ਫਾਇਦਾ ਹੁੰਦਾ ਸੀ। ਇਹਨਾਂ ਦੇ ਉੱਤੇ ਉਹ ਟੈਰਿਫਸ ਨਹੀਂ ਸੀ ਲਾਉਂਦੇ ਜਾਂ ਭਾਰਤ ਨੂੰ ਉਹਨਾਂ ਨੇ ਡਿਵੈਲਪਿੰਗ ਕੰਟਰੀ ਦੇ ਵਿੱਚ ਰੱਖਿਆ ਹੋਇਆ ਸੀ। ਸੋ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਉਹ ਨਹੀਂ ਸੀ ਲੱਗਦਾ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ 5.7 ਬਿਲੀਅਨ ਜਿਹੜਾ ਉਸ ਦਾ ਫਾਇਦਾ ਹੁੰਦਾ ਸੀ। ਜੀ ਹੁਣ ਬਹੁਤ ਵਾਰ ਤੁਸੀਂ ਕਿਸੇ ਹੋਰ ਮਕਸਦ ਦੇ ਲਈ ਝੂਠ ਤਾਂ ਅਸੀਂ ਭਾਰਤ ਦੇ ਲੋਕਾਂ ਨੂੰ ਉੱਲੂ ਬਣਾ ਕੇ RSS BJP ਨੇ ਉਸ ਦੁਨੀਆ ਦੇ ਵਿੱਚ ਰੱਖਿਆ ਜਿਹੜੀ ਕਿ ਸ਼ੇਖ ਚਿਲੀ ਦੀ ਦੁਨੀਆ ਡ੍ਰੀਮ ਦੇ ਵਿੱਚ। ਔਰ ਤੁਸੀਂ ਬਲੀਵ ਕਰੀ ਜਾਓ ਕਿ ਵਾਕਈ ਤੁਸੀਂ ਹੁਣ ਜਿਸ ਕਿਸਮ ਦਾ ਇਹਨਾਂ ਦਾ ਨੈਰੇਟਿਵ ਹੈ RSS ਦਾ ਔਰ ਹਿੰਦੂਤਵਾ ਦੀ ਆਈਡੀਓਲੋਜੀ ਦਾ, ਜਦੋਂ ਇਹ ਈਵਨ ਪ੍ਰਾਚੀਨ ਭਾਰਤ ਦੀ ਗੱਲ ਕਰਦੇ ਨੇ ਜੀ ਜਿਸ ਦੇ ਵਿੱਚ ਮਹਾਭਾਰਤ ਔਰ ਜਹਾਜ਼ ਸਾਡੇ ਉੱਡਦੇ ਸੀ, ਮਿਜ਼ਾਈਲਾਂ ਸੀ, ਗਮਲਿਆਂ ਦੇ ਵਿੱਚ ਅਸੀਂ ਬੱਚੇ ਪੈਦਾ ਕਰਦੇ ਸੀ ਔਰ ਸਾਡੇ ਪਲਾਸਟਿਕ ਸਰਜਨ ਸੀ ਜਿਹੜੇ ਹਾਥੀ ਦਾ ਸਿਰ ਬੰਦੇ ਤੇ ਲਾ ਦਿੰਦੇ ਸੀ। ਗਣੇਸ਼ ਦੀ ਉਹਦੀ ਉਦਾਹਰਣ ਇਹ ਨਹੀਂ ਹੈ, ਜੈਨੂਇਨਲੀ ਬਲੀਵ ਵੀ ਕਰਦੇ ਨੇ, ਲੋਕਾਂ ਨੂੰ ਇਹ ਸੁਣਾਉਂਦੇ ਨੇ। ਮੋਦੀ ਹੋਏ, ਅਮਿਤ ਸ਼ਾਹ ਹੋਏ, ਇਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਹੋਏ। ਹਾਲਾਂਕਿ ਤੁਸੀਂ ਇਹਨਾਂ ਦੇ ਸਾਹਮਣੇ ਕੈਲੰਡਰ ਰੱਖ ਦਿਓ ਇਹਨਾਂ ਦੇ ਕਿਸੇ ਸਕਾਲਰ ਦੇ ਕਿ ਜੀ ਆ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਜਿਹੜੀ ਖਾਸ ਤੌਰ ਤੇ ਸਿਵਲਾਈਜੇਸ਼ਨਸ ਦੇ ਨਾਲ ਸ਼ੁਰੂ ਹੁੰਦੀ ਹੈ, ਵੈਸੇ ਤਾਂ ਕਈ ਬਿਲੀਅਨ ਸਾਲ ਗੁਫਾਵਾਂ ਚੋਂ ਨਿਕਲ ਕੇ ਬਾਹਰ ਆਉਣ ਤੱਕ ਲੱਗੇ ਕਿ ਵੀ ਆ ਤੁਸੀਂ 8000 ਸਾਲ ਚਲੋ ਮੰਨ ਲਓ, 8000 ਸਾਲ ਚ ਮਾਰਕ ਕਰੋ ਕਿਹੜਾ ਤੁਹਾਡਾ ਸਤਯੁਗ ਹੈ, ਕਿਹੜਾ ਤ੍ਰੇਤਾ ਹੈ, ਕਿਹੜਾ ਦੁਆਪਰ ਹੈ, ਕਲਯੁਗ ਕਦੋਂ ਸ਼ੁਰੂ ਹੋਇਆ, ਤੁਹਾਡੇ ਪਲਾਸਟਿਕ ਸਰਜਨ ਕਦੋਂ ਸੀ, ਤੁਹਾਡੇ ਪ੍ਰਾਚੀਨ ਭਾਰਤ ਦੀਆਂ ਅਗਨੀ ਮਿਜ਼ਾਈਲਾਂ ਤੁਸੀਂ ਕਦੋਂ ਬਣਾਈਆਂ, ਜਹਾਜ਼ ਕਦੋਂ ਉੱਡਦੇ ਸੀ। ਪਹਿਲਾਂ ਤਾਂ ਇਹੀ ਦੱਸ ਦਿਓ, ਰਾਮਚੰਦਰ ਜੀ, ਕ੍ਰਿਸ਼ਨ ਜੀ, ਇਹਨਾਂ ਦਾ ਟਾਈਮ ਫਰੇਮ ਹੀ ਡਿਸਾਈਡ ਕਰ ਦਿਓ ਕੀ ਹੈ, ਬਾਕੀ ਤਾਂ ਗੱਲ ਬਾਅਦ ਦੀ ਹੈ। ਉਹਨੂੰ ਫਿਰ ਉਹ ਲੱਖਾਂ ਸਾਲ ਕਹਿਣਗੇ, ਉਹ ਕਹਿਣਗੇ ਜੀ ਉਹ ਬਹੁਤ ਉਹ ਲੱਖਾਂ ਝੂਠ ਹੀ ਤੁਸੀਂ ਬੋਲਣੇ। ਹੁਣ ਉਹ ਝੂਠ ਰੋਜ਼ਾਨਾ ਹਰ ਹਿੰਦੂ ਘਰ ਦੇ ਵਿੱਚ ਘੱਟੋ ਘੱਟ ਜਿੱਥੇ ਰਾਮਚਰਿਤ ਮਾਨਸ ਪੜ੍ਹਿਆ ਜਾਂਦਾ ਹੈ, ਰਮਾਇਣ ਪੜ੍ਹੀ ਜਾਂਦੀ ਹੈ ਜਾਂ ਮਹਾਭਾਰਤ ਪੜ੍ਹਿਆ ਹੀ ਨਹੀਂ ਜਾਂਦਾ, ਉਹਨਾਂ ਨੇ ਹੁਣ ਤਾਂ ਉਹਨੂੰ ਟੈਲੀਵਿਜ਼ਨ ਤੇ ਲਿਆ ਕੇ ਜਾਂ ਦੂਸਰਾ ਕਿਵੇਂ ਗਲੋਰੀਫਾਈ ਕੀਤਾ। ਫਿਰ ਇਹ ਜਿਹੜਾ ਜਿਹਨੂੰ ਮਾਸ ਡਿਸੈਪਸ਼ਨ ਅਸੀਂ ਕਵਾਂਗੇ, ਪਰ ਇਹਦੇ ਲਈ ਇੱਕ ਲਫ਼ਜ਼ ਕਲੈਕਟਿਵ ਡਿਲੂਜਨ ਇਸਤੇਮਾਲ ਕੀਤਾ ਜਾਂਦਾ। ਮਾਸ ਹਿਸਟੀਰੀਆ ਵੀ ਕਹਿੰਦੇ ਨੇ ਕਿ ਵੀ ਤੁਸੀਂ ਕਿਸੇ ਚੀਜ਼ ਦੇ ਵਿੱਚ ਬਾਰ-ਬਾਰ ਕਹਿ ਕੇ ਲੋਕ ਵੀ ਯਕੀਨ ਕਰਨ ਲੱਗ ਜਾਂਦੇ ਨੇ। ਔਰ ਇਹ ਇੱਕ ਕਲੈਕਟਿਵ ਡਿਲੂਜਨ, ਇੱਕ ਧੋਖੇ ਦੇ ਵਿੱਚ, ਜਿਵੇਂ ਬੰਦਾ ਵੀ ਕਈ ਵਾਰ ਤੁਸੀਂ ਜਦੋਂ ਸੁਪਨੇ 'ਚ ਹੁੰਦੇ ਹੋ ਤੇ ਤੁਹਾਨੂੰ ਤਾਂ ਇਵੇਂ ਲੱਗ ਰਿਹਾ ਹੁੰਦਾ ਨਾ ਵੀ ਇਹ ਟਰੂਥ ਹੈ, ਕਿਉਂਕਿ ਤੁਹਾਡਾ ਭਾਵੇਂ ਸਬਕੌਂਸ਼ੀਅਸ ਮਾਈਂਡ 'ਚ ਹੈ, ਪਰ ਜਦੋਂ ਤੁਸੀਂ ਅੱਖਾਂ ਖੋਲਦੇ ਹੋ ਭਾਵੇਂ ਮੱਥੇ ਤੇ ਤਰੇੜੀ ਆਈ ਹੁੰਦੀ ਹੈ, ਤਰੇੜੀ ਤਾਂ ਇਸੇ ਲਈ ਆਈ ਹੁੰਦੀ ਹੈ ਕਿ ਜਦੋਂ ਉਹਦੇ 'ਚ ਕਿਸੇ ਨੇ ਡਰਾਇਆ ਹੁੰਦਾ ਤੁਹਾਨੂੰ ਵਾਕਿਆ ਤੁਸੀਂ ਡਰੇ ਹੁੰਦੇ ਹੋ। ਕਈ ਵਾਰੀ ਤੁਹਾਡੀਆਂ ਚੀਕਾਂ ਸੁਣ ਕੇ ਨਾਲ ਦੇ ਕਮਰੇ 'ਚ ਸੁੱਤੇ ਆ ਜਾਂਦੇ ਨੇ ਵੀ ਕੀ ਹੋਇਆ। ਹੁਣ ਲੇਕਿਨ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਤੁਹਾਨੂੰ ਲੱਗਦਾ ਵੀ ਨਾ ਸ਼ੁਕਰ ਹੈ ਰੱਬ ਦਾ, ਇਹ ਸੁਪਨਾ ਹੀ ਸੀ, ਸੱਚ ਨਹੀਂ ਸੀ, ਮੈਨੂੰ ਧੱਕਾ ਦੇਤਾ ਸੀ ਪਹਾੜ ਤੋਂ ਮੇਰੀ ਸੌਂਕਣ ਨੇ। ਹੁਣ ਇਹੀ ਗੱਲ ਜਦੋਂ ਅਸੀਂ ਮਾਸ ਡਿਲੂਜਨ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਨੂੰ ਜਿਸ ਢੰਗ ਦੇ ਨਾਲ ਇੱਕ ਤੋਂ ਬਾਅਦ ਇੱਕ ਝੂਠ ਫੀਡ ਕੀਤਾ ਜਾਂਦਾ ਹੈ, ਔਰ ਜਿਹੜਾ ਅਸੀਂ ਆਪਣੀ ਰੀਸੈਂਟ ਮੈਮਰੀ 'ਚ ਦੇਖ ਸਕਦੇ ਹਾਂ, ਇਹ ਤਾਂ ਪੋਲੀਟੀਕਲੀ ਧੋਖਾ ਤਾਂ ਦਿੱਤਾ ਹੀ ਹੈ ਧਾਰਮਿਕ ਦੁਨੀਆ 'ਚ। ਤੁਹਾਨੂੰ ਵੀ ਯਾਦ ਹੋਏਗਾ ਇਹ ਟੁਵਰਡਸ ਦਾ ਐਂਡ, ਅੱਜ ਤੋਂ 20-22-25 ਸਾਲ ਪਹਿਲਾਂ, ਜਦੋਂ RSS ਇਹ ਪ੍ਰੂਵ ਕਰਨਾ ਚਾਹੁੰਦੀ ਸੀ ਦੁਨੀਆ ਭਰ ਦੇ ਹਿੰਦੂਆਂ ਤੱਕ ਕਿ ਇਹ ਜਿਹੜੇ ਬੁੱਤ ਨੇ ਇਹਨਾਂ ਦੇ ਵਿੱਚ ਕਰਾਮਾਤ ਹੁੰਦੀ ਹੈ, ਇਹਨਾਂ ਦੇ ਵਿੱਚ ਮੌਜਜ਼ਾ ਹੁੰਦਾ ਹੈ, ਔਰ ਕਿਵੇਂ ਉਹਨਾਂ ਨੇ ਇੱਕ ਬੜੇ ਸਿਸਟਮੈਟਿਕ ਢੰਗ ਦੇ ਨਾਲ ਇੱਕ ਭਾਰਤ ਦੇ ਮੰਦਰ 'ਚੋਂ ਸ਼ੁਰੂ ਕੀਤਾ
ਕਿ ਜੀ ਉੱਥੇ ਇੱਕ ਭਗਤ ਗਿਆ ਤੇ ਉਹਨੇ ਗਣੇਸ਼ ਦੀ ਮੂਰਤੀ ਸੀ ਔਰ ਉਹਨੇ ਚਮਚਾ ਜਦੋਂ ਉਹਨੂੰ ਪਾਇਆ ਤੇ ਉਹਨੇ ਦੇਖਿਆ ਕਿ ਵੀ ਇਹ ਦੁੱਧ ਥੱਲੇ ਨਹੀਂ, ਉਹ ਤਾਂ ਪੀ ਗਿਆ। ਉਹ ਫਿਰ ਅਸੀਂ ਦੇਖਦੇ ਹਾਂ ਕਿ ਅਗਲੇ ਹਫ਼ਤਿਆਂ 'ਚ ਉਹਨਾਂ ਨੇ, ਉਦੋਂ ਤੱਕ ਸੋਸ਼ਲ ਮੀਡੀਆ ਇਸ ਲੈਵਲ ਤੇ ਤਾਂ ਨਹੀਂ ਸੀ ਲੇਕਿਨ ਆਲਰੇਡੀ ਕਮਿਊਨੀਕੇਸ਼ਨ ਈਮੇਲ ਦੂਜਾ, ਫਿਰ ਅਸੀਂ ਦੇਖਦੇ ਹਾਂ ਕਿ ਖਬਰਾਂ ਉਹਨਾਂ ਨੇ ਸਿਸਟਮੈਟਿਕਲੀ ਕਿ ਦਿੱਲੀ ਦੇ ਮੰਦਿਰ 'ਚ ਫਲਾਮ ਮੰਦਿਰ 'ਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੈਸ਼ਨ ਸੀ ਉਹ ਦੁੱਧ ਪਿਆਣ ਗਿਆ, ਗਣੇਸ਼ ਨੇ ਦੁੱਧ ਪੀ ਲਿਆ। ਫਿਰ ਹੈਦਰਾਬਾਦ 'ਚ ਪੀ ਲਿਆ, ਫਿਰ ਕੇਰਲਾ 'ਚ ਪੀ ਲਿਆ। ਦੇਖਦੇ ਦੇਖਦੇ ਗਣੇਸ਼ ਜਿਹੜਾ ਇੰਗਲੈਂਡ 'ਚ ਵੀ ਦੁੱਧ ਪੀਣ ਲੱਗ ਗਿਆ। ਅਮਰੀਕਾ 'ਚ ਵੀ ਇੱਥੇ ਇੱਕ ਡਾਕਟਰ ਸੀ ਮੈਰੀਲੈਂਡ 'ਚ, ਉਹਨੇ ਕਿਹਾ ਜੀ ਮੈਂ ਘਰ ਆਪਣੇ ਚਾਂਦੀ ਦੀ ਮੂਰਤੀ ਰੱਖੀ ਹੋਈ ਹੈ, ਮੈਂ ਉਹਨੂੰ ਪੀਤਾ, ਗਣੇਸ਼ ਜੀ ਪੀਣ ਲੱਗ ਗਏ। ਦੇਖਦੇ ਦੇਖਦੇ ਦੁਨੀਆ ਭਰ 'ਚ ਗਣੇਸ਼ ਦੁੱਧ ਪੀਣ ਲੱਗ, ਕਿਉਂਕਿ ਤੁਸੀਂ ਇੱਕ ਇਸ ਕਿਸਮ ਦਾ ਮਾਸ ਹਿਸਟੀਰੀਆ ਕ੍ਰੀਏਟ ਕੀਤਾ ਕਿ ਜਿਹੜਾ ਸਵਾਲ ਕਰਦਾ ਸੀ ਉਹਨੂੰ ਤੁਸੀਂ ਜਿਹੜਾ ਹਿੰਦੂ ਵਿਰੋਧੀ ਕਹਿ ਦਿਓ ਜਾਂ ਇਹਦੇ 'ਚ ਸ਼ਰਧਾ ਨਹੀਂ ਹੈ, ਇਹਦੇ 'ਚ ਆਸਥਾ ਨਹੀਂ ਹੈ। ਹਾਲਾਂ ਬਾਅਦ ਸਾਹਮਣੇ ਆਇਆ, ਲੰਬੀਆਂ ਲਾਈਨਾਂ ਲੱਗ ਗਈਆਂ, ਜੱਜ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਲਾਈਨ 'ਚ ਲੱਗੇ ਨੇ, ਗਣੇਸ਼ ਨੂੰ ਦੁੱਧ ਪਿਆ ਰਹੇ। ਔਰ ਬਾਅਦ 'ਚ ਆਇਆ ਕਿ ਕਿਸ ਢੰਗ ਦੇ ਨਾਲ ਉਹ ਪਰਲੇ ਪਾਸਿਓਂ ਨਿਕਲ, ਜਿਹੜਾ ਵੱਡੇ ਥਾਵਾਂ ਤੇ ਲਾਈਨਾਂ ਸੀ ਉਹ ਤੋਂ ਜਦੋਂ ਮੁਸ਼ਕ ਮਾਰਨੀ ਸ਼ੁਰੂ ਕੀਤੀ ਦੁੱਧ ਨੇ ਤੀਜੇ ਚੌਥੇ, ਪਰ ਉਦੋਂ ਤੱਕ ਉਹਨਾਂ ਨੇ ਇਹ ਦੱਸ ਦਿੱਤਾ ਕਿ ਹੁਣ ਜਿਹੜੀ ਕਰਾਮਾਤ ਹੈ ਉਹ ਬੁੱਤ ਦੇ ਵਿੱਚ ਆ ਗਈ ਹੈ। ਔਰ ਉਸ ਤੋਂ ਬਾਅਦ ਦੇ ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਮੋਰੀਅੱਪਾ ਉਹ ਮੋਰੀਆ ਕਰਕੇ ਗਣੇਸ਼ ਦਾ ਵਿਸਰਜਨ ਕਰਦੇ ਨੇ ਪਾਣੀ 'ਚ, ਮਹਾਰਾਸ਼ਟਰ ਜਾਂ ਦੂਜੇ ਭਾਰਤ ਭਰ ਦੇ ਵਿੱਚ ਗਣੇਸ਼ ਦਾ ਉਹ ਦਿਨ ਐਸਟੈਬਲਿਸ਼ ਹੋ ਗਿਆ। ਹਾਲਾਂਕਿ ਇਹ ਪਹਿਲਾਂ ਜ਼ਿਆਦਾ ਮਹਾਰਾਸ਼ਟਰ ਤੱਕ, ਮਰਾਠਿਆਂ ਤੱਕ ਮਹਿਦੂਦ ਸੀ ਔਰ ਇੱਕਦਮ ਮੰਦਰਾਂ ਦੇ ਵਿੱਚ ਗਿਣਤੀ ਕਈ ਗੁਣਾ ਵੱਧ ਗਈ। ਔਰ ਹਿੰਦੂ ਮੈਰੈਕਲਸ ਦਾ ਜਾਂ ਇਹ ਹਿੰਦੂ ਬੁੱਤ ਪ੍ਰਸਤੀ ਦੇ ਨਾਂ ਥੱਲੇ ਜਿਹੜਾ ਅੱਜ ਹਿੰਦੂਤਵਾ ਔਰ ਬਾਅਦ ਦੇ ਵਿੱਚ ਕਿਵੇਂ ਜਿਹੜਾ ਉਹ ਰਾਮ ਮੰਦਿਰ ਤੱਕ ਗੱਲ ਪਹੁੰਚੀ ਜਾਂ ਹੁਣ ਕਿੱਧਰ ਨੂੰ ਜਾ ਰਿਹਾ, ਸੋ ਇਹ ਇੱਕ ਕ੍ਰੀਏਟ ਕੀਤਾ ਜਾਂਦਾ ਹੈ ਬਿਲਕੁਲ, ਜਿਹੜਾ ਉਹਨਾਂ ਨੇ ਰਿਲੀਜੀਅਸ ਅਰੀਨਾ 'ਚ ਕੀਤਾ, ਸਾਡੀਆਂ ਅੱਖਾਂ ਸਾਹਮਣੇ ਵਾਪਰਿਆ। ਅਸੀਂ ਉਹਨੂੰ ਜਿਹੜਾ ਰਿਡੀਕਿਊਲ ਵੀ ਕੀਤਾ, ਪਰ ਸਾਨੂੰ ਆਪਣੇ ਵੀ ਕਈ ਕਹਿਣ ਲੱਗ ਗਏ ਸੀ ਦੇਖੋ ਉਹਨਾਂ ਦਾ ਵਿਸ਼ਵਾਸ ਹੈ, ਸ਼ਰਧਾ ਹੈ, ਇਹਦੇ 'ਚ ਤਾਂ ਸਾਨੂੰ ਨਹੀਂ ਕਹਿਣਾ ਚਾਹੀਦਾ। ਮੈਂ ਕਿਹਾ ਫਰਾਡ ਹੈ, ਇਹ ਮਾਸ ਹਿਸਟੀਰੀਆ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਹੈ ਔਰ ਇਹਦੇ 'ਚੋਂ ਜਾਨ ਛੁੱਟਣੀ ਨਹੀਂ ਹੈ, ਕਿਉਂਕਿ ਉਹਨਾਂ ਨੇ ਸੱਚਮੁੱਚ ਹੀ ਇਹ ਇਸ ਪਾਸੇ ਵੱਲ ਤੋਰ ਦਿੱਤਾ ਹੈ ਕਿ ਜਿਵੇਂ ਇਹ ਜਿਹੜੀ ਬੁੱਤ ਪ੍ਰਸਤੀ ਹੈ ਇਹ ਸੁਪਰੀਮ ਹੈ। ਔਰ ਮੈਂ ਕਿਹਾ ਵੀ ਇਹਦੇ 'ਚੋਂ ਫਿਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਪੋਲੀਟੀਕਲ ਉਹਨਾਂ ਨੇ ਕਿਵੇਂ ਜਿਹੜੇ ਨੇ ਕਲੈਕਟਿਵ ਡਿਲੂਜਨ ਖੜੇ ਕੀਤੇ। ਹੁਣ ਇਸ ਸਾਰੇ ਨੂੰ ਅਸੀਂ ਅੱਜ ਵਿਚਾਰ ਇਸ ਲਈ ਵੀ ਕਰ ਰਹੇ ਹਾਂ, ਹਾਲਾਂਕਿ ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਵੈਲ ਵਿਸ਼ਰ ਜਿਹੜੇ ਸਾਨੂੰ ਜਿਹੜੇ ਨੇ ਯੂਜ਼ਫੁਲ ਜਾਣਕਾਰੀ ਆਰਟੀਕਲਸ ਭੇਜਦੇ ਨੇ, ਉਹਨਾਂ ਨੇ ਇਸ ਦਾ ਲਿੰਕ ਫਾਰਵਰਡ ਕੀਤਾ ਸੀ ਕਿ ਸਕਰੋਲ ਔਰ ਪ੍ਰਿੰਟ ਇਹ ਦੋ ਤਿੰਨ ਨੇ ਜਿਹੜੇ ਪ੍ਰੋਗਰੈਸਿਵ ਮਾਈਂਡਡ ਲੋਕਾਂ ਦੇ ਕੋਲ ਜਿਨ੍ਹਾਂ ਦਾ ਕੰਟਰੋਲ ਹੈ। ਇਹ ਹੈ ਤਾਂ ਪੱਕੇ ਪੈਟਰੀਆਟ ਨੇ ਇੰਡੀਅਨ, ਲੇਕਿਨ ਘੱਟੋ ਘੱਟ ਉਹ ਇਹ ਸਮਝਦੇ ਨੇ ਵੀ ਜਿਹੜਾ ਹਿੰਦੂਤਵਾ ਦਾ ਝੂਠ ਪਰੋਸਣਾ ਹੈ ਔਰ ਇਹ ਸਾਰਾ ਇਹ ਅਲਟੀਮੇਟਲੀ ਸਾਡਾ ਬਹੁਤ ਬੇੜਾ ਗਰਕ ਕਰ ਰਿਹਾ। ਸੋ ਇਹਦੇ 'ਚ ਸਕਰੋਲ ਦੇ ਵਿੱਚ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਜਿਹੜਾ ਸ਼ੋਏਬ ਡੈਨੀਅਲ ਨੇ ਲਿਖਿਆ ਔਰ ਇਹਦਾ ਟਾਈਟਲ ਸੀ ਇੰਡੀਆ ਸੁਪਰ ਪਾਵਰ 2020 ਟ੍ਰੇਸਿੰਗ ਦਾ ਬਰੀਫ ਹਿਸਟਰੀ ਆਫ ਏ ਸਪੈਕਟੈਕੂਲਰਲੀ ਇਨਕਰੈਕਟ ਪ੍ਰੈਡਿਕਸ਼ਨ, ਕਿ ਵੀ ਇਹਦੀ ਹਿਸਟਰੀ ਕੀ ਹੈ, ਕਿਵੇਂ ਇਹ ਇੰਨੀ ਇਨਕਰੈਕਟ ਔਰ ਕਿਸ ਕਿਸਮ ਦੀ ਇਹਨਾਂ ਨੇ ਪ੍ਰੈਡਿਕਸ਼ਨ ਪੇਸ਼ੀਨ ਗੋਈ ਕੀਤੀ। ਮੀਨਵਾਈਲ ਹੁਣ ਹਕੀਕਤ ਕੀ ਹੋਈ 2020 'ਚ ਪਹੁੰਚ ਕੇ, ਮੀਨਵਾਈਲ ਦਾ ਅਦਰ ਕੰਟਰੀਜ਼ ਆਫ ਸਾਊਥ ਏਸ਼ੀਆ are quietly moving past India, offering better living standards to their people। ਉਹਨਾਂ ਨੇ ਕਿਹਾ ਵੀ ਹਕੀਕਤ ਇਹ ਹੈ, ਉਹਨੇ ਤਾਂ ਸੁਪਰ ਪਾਵਰ ਕੀ ਬਣਨਾ ਸੀ, ਉਹ ਤਾਂ ਪਾਵਰਟੀ 'ਚ ਧੱਸਦਾ ਜਾ ਰਿਹਾ ਹੈ, ਉਹਦੀ ਇਕਨੋਮਿਕਲ ਗਰੋਥ ਵੀ ਥੱਲੇ ਨੂੰ ਚਲੀ ਗਈ, ਜਦੋਂ ਕਿ ਗੁਆਂਢੀ ਮੁਲਕ ਜਿਹੜੇ ਨੇ ਉਹ ਪਾਕਿਸਤਾਨ ਹੋਏ, ਸ੍ਰੀਲੰਕਾ ਹੋਏ, ਭੂਟਾਨ ਹੋਏ, ਨੇਪਾਲ ਹੋਏ, ਉਹ ਅੱਗੇ ਨੂੰ ਜਾ ਰਹੇ ਨੇ। ਹੁਣ ਇਹਨਾਂ ਨੇ ਇੱਕ ਤਾਂ ਆਪਣਾ ਜਦੋਂ ਇਹ ਝੂਠ ਬੋਲਿਆ 2020 ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਕੋਨਮੀ ਜੇ 1 ਬਿਲੀਅਨ 330 ਮਿਲੀਅਨ ਲੋਕ ਰਹਿੰਦੇ ਨੇ ਤੇ ਉਹਨਾਂ ਦਾ ਜਿਹੜੀ ਹੈ ਇਕੋਨਮੀ ਵੱਡੀ ਹੈ, ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ। ਔਰ ਹੁਣ ਜਿਹੜੀ ਵਰਲਡ ਇਕੋਨਮੀ ਹੈ ਦੂਜੇ ਟੋਟਲ ਉਹਦੇ 'ਚ 0.5% ਤੋਂ ਜ਼ਿਆਦਾ ਟ੍ਰੇਡ ਭਾਰਤ ਦਾ ਹੈ ਉਹਦੇ 'ਚ। ਹੁਣ ਅਮਰੀਕਾ ਨੇ ਬੜਾ ਸਮਾਰਟ ਮੂਵ ਟਰੰਪ ਐਡਮਿਨਿਸਟ੍ਰੇਸ਼ਨ ਨੇ, ਐਵੇਂ ਨਹੀਂ ਉਹ ਹੁਣ ਜਿਹੜਾ ਟਰੰਪ ਕਰਦੇ ਸੀ ਕੱਲ ਤੱਕ, ਹੁਣ ਤੁਸੀਂ ਦੇਖਦੇ ਹੋ ਵੀ ਮੀਡੀਆ 'ਚ ਆ ਨਹੀਂ ਰਿਹਾ। ਉਹਨੇ ਕਿਹਾ ਜਿਹੜੀ ਡੀਲ ਵੀ ਸਾਈਨ ਕਰਨੀ ਦੇਖਾਂਗੇ ਨਵੰਬਰ 'ਚ ਕੀ ਕਰਨਾ, ਪਰ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਡਿਵੈਲਪਡ ਕੰਟਰੀ ਹੋ ਗਏ ਹੋ। ਅਮਰੀਕਾ ਨੇ
ਇਹ ਜਿਹੜਾ ਇਹਨਾਂ ਨੂੰ ਜਿਹੜਾ ਖਤਮ ਕਰ ਦਿੱਤਾ ਕਿ ਭਾਈ ਤੁਸੀਂ ਤਾਂ ਆਲਰੇਡੀ ਹੁਣ ਤੁਸੀਂ ਸੁਪਰ ਪਾਵਰ ਬਣਨਾ ਹੈ, ਤੁਸੀਂ 5.7 ਬਿਲੀਅਨ ਤਾਂ ਰੱਖੋ ਇੱਥੇ, ਹੁਣ ਟੈਕਸ ਦਿਆ ਕਰੋ ਕਿ ਹੁਣ ਤੁਸੀਂ ਵਿਕਾਸਸ਼ੀਲ ਮੁਲਕ ਨਹੀਂ ਰਹੇ, ਤੁਸੀਂ ਵਿਕਸਿਤ ਮੁਲਕ ਹੋ ਗਏ, ਤੁਸੀਂ ਨਾਟ ਡਿਵੈਲਪਿੰਗ ਕੰਟਰੀ ਬਟ ਏ ਡਿਵੈਲਪਡ ਕੰਟਰੀ। ਔਰ ਉਹਦੇ ਥੱਲੇ ਉਹਨਾਂ ਨੇ ਜਿਹੜਾ ਡਿਵੈਲਪ ਕੰਟਰੀ ਬਣਾ ਕੇ ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇਹ ਜਿਹੜੀ ਪ੍ਰੈਫਰੈਂਸ਼ੀਅਲ ਤੁਹਾਨੂੰ ਟ੍ਰੀਟਮੈਂਟ ਦਿੰਦੇ ਸੀ ਇਹ ਖਤਮ। ਹੁਣ ਇੱਕਦਮ ਉੱਥੇ ਚੀਕ ਚਿਹਾੜਾ ਪੈ ਗਿਆ ਵੀ ਆਲਰੇਡੀ ਉਹਨਾਂ ਦੀ ਇਕਨੋਮੀ ਥੱਲੇ ਹੈ, ਜਿਹੜੇ ਕਿੱਥੇ ਕੰਪੀਟ ਕਰਨਗੇ ਉਹਨਾਂ ਦੇ ਜਿਹੜੇ ਐਕਸਪੋਰਟਰ ਨੇ, ਕਿਉਂਕਿ ਇਹ ਤਾਂ ਅੱਗੇ ਇਸ ਰਾਹ ਦੇ ਥੱਲੇ ਉਹ ਘੱਟੋ ਘੱਟ ਕੰਪੀਟ ਕਰਨ ਦੇ ਕਾਬਿਲ ਹੁੰਦੇ ਸੀ। ਨਾਲ ਦੀ ਨਾਲ ਹੀ ਸ਼ਿਵ ਸੈਨਾ ਉਹਨੇ ਪਿਛਲੇ ਹਫਤੇ ਹੀ ਇਹ ਕਿਹਾ, ਉਹਨੇ ਕਿਹਾ ਇਹ ਬੇੜਾ ਗਰਕ ਕਰ ਦਿੱਤਾ, ਅਸੀਂ ਕਿਹੜੀ ਸੁਪਰ ਪਾਵਰ, ਅਸੀਂ ਤਾਂ ਪਛੜ ਗਏ ਦੁਨੀਆ 'ਚ, ਹੈਲਥ ਹੋਏ, ਐਜੂਕੇਸ਼ਨ ਹੋਏ, ਦੂਸਰਾ ਹੋਏ। ਔਰ ਇਸ ਸਾਰੇ ਦੇ ਉੱਤੇ ਹੀ ਮੈਂ ਇਹ ਦੇਖ ਰਿਹਾ ਸੀ ਕਿ ਗਲੋਬਲ ਰਿਸਰਚ ਦੇ ਮਿਸਟਰ ਐਂਡਰਿਓ ਕੋਰਿਬਕੋ, ਇਹ ਅਮਰੀਕਨ ਨੇ ਬੇਸਡ ਮਾਸਕੋ 'ਚ, ਔਰ ਕਈ ਵਾਰ ਇਹਨਾਂ ਦੀਆਂ ਖਾਲਿਸਤਾਨ ਬਾਰੇ ਵੀ ਲਿਖਤਾਂ ਬੜੀਆਂ ਕਲੀਅਰ ਹੁੰਦੀਆਂ ਕਿ ਵੀ ਕਿਵੇਂ ਗੱਲ ਕਿੱਧਰ ਨੂੰ ਕਿਵੇਂ ਅੱਗੇ ਵੱਧ ਰਹੀ ਹੈ ਔਰ ਹਿੰਦੂਤਵ ਇੰਡੀਆ ਕੀ ਕਰ ਰਿਹਾ ਹੈ। ਉਹਨਾਂ ਨੇ ਨਾਲ ਦੀ ਨਾਲ ਇਸ ਦੇ ਉੱਤੇ ਇੱਕ ਆਰਟੀਕਲ ਲਿਖਿਆ, ਬਹੁਤਾ ਹਵਾਲਾ ਤਾਂ ਉਹਨਾਂ ਨੇ ਇਸ ਸਕਰੋਲ ਦੇ ਆਰਟੀਕਲ ਦਾ ਹੀ ਦਿੱਤਾ ਕਿ ਪਰ ਉਹਨਾਂ ਦਾ ਟਾਈਟਲ ਮੋਰ ਜਿਹੜਾ ਹੈ ਉਹ ਸਾਡੇ ਉਹ ਸਾਰੇ ਦੇ ਮੁਤਾਬਕ ਇੰਡੀਆ 2020 ਸੁਪਰ ਪਾਵਰ ਔਰ ਸਟਿਲ ਸੁਪਰ ਪੂਅਰ, ਕਿ ਵੀ ਇਹ ਹੁਣ ਸੁਪਰ ਪਾਵਰ ਹੈ 2020 ਕਿ ਸੁਪਰ ਪੂਅਰ ਹੈ। ਪਰ ਪਹਿਲਾਂ ਇਸ ਦਾ ਮਿਸਟਰ ਐਂਡਰਿਓ ਕੋਰੀਆਬ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸ਼ਿਵ ਸੈਨਾ ਨੇ ਜਿਹੜੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਉਹਦਾ ਜ਼ਿਕਰ ਕਰਨਾ ਚਾਹੁੰਦਾ ਕਿ ਵੀ ਕਿਵੇਂ ਜਿਹੜਾ ਤੁਹਾਡਾ ਕੱਲ ਤੱਕ ਸਾਥੀ ਰਿਹਾ ਹੁੰਦਾ ਹੈ ਉਹ ਸਭ ਤੋਂ ਜ਼ਿਆਦਾ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ। ਹਾਲਾਂਕਿ ਪਿਛਲੀਆਂ ਸਾਰੀਆਂ ਚੋਣਾਂ ਇਹਨਾਂ ਨੇ ਇਕੱਠੀਆਂ ਲੜੀਆਂ, ਵਾਜਪਾਈ ਦੇ ਵੇਲੇ ਵੀ ਜਦੋਂ ਸ਼ਾਈਨਿੰਗ ਇੰਡੀਆ ਔਰ ਗਲੋਬਲ ਇੰਡੀਆ ਤੇ ਗਲਿਟਰਿੰਗ ਇੰਡੀਆ ਇਹ ਸਾਰਿਆਂ ਦੇ ਨਾਲ ਹੀ ਸੀ। ਪਰ ਹੁਣ ਸ਼ਿਵ ਸੈਨਾ ਨੇ ਇਹ ਸਟੇਟਮੈਂਟ ਦਿੱਤੀ ਹੈ, ਇੰਡੀਆ ਇਜ਼ ਮਾਈਲਸ ਅਵੇ from the status of developed countries on parameters like education, health, employment, cleanliness and poverty alleviation। ਮੀਲਾਂ ਦੂਰ ਹੈ ਭਾਰਤ ਤੋਂ ਹੈਲਥ ਦਾ, ਸਿਹਤ ਸੇਵਾਵਾਂ ਦਾ ਖੇਤਰ ਹੋਏ, ਬੇਰੁਜ਼ਗਾਰੀ ਹੋਏ, ਸਫਾਈ ਹੋਏ ਜਾਂ ਗਰੀਬੀ ਦੂਰ ਕਰਨਾ ਹੋਏ। ਬਟ ਦੇ ਵਰ ਰੋਂਗ ਫॉर ਲਾਈਂਗ ਅਬਾਊਟ ਦੈਟ ਆਲ ਦਿਸ ਟਾਈਮ, ਕਿ ਇਹ ਸਾਰੇ ਝੂਠ ਬੋਲਦੇ ਰਹੇ ਨੇ ਇਹਨਾਂ ਗੱਲਾਂ ਦੇ ਉੱਤੇ ਹੁਣ ਤੱਕ। though at least those who repeat the party's new rhetoric can finally speak freely without fear of being attacked as anti-national। ਕਿਉਂਕਿ ਇਸ ਪੀਰੀਅਡ 'ਚ ਇਹ ਸੀ ਕਿ ਜਿਹੜਾ ਕੋਈ ਦਾ ਵਿਰੋਧ ਕਰਦਾ ਸੀ ਉਹਨੂੰ ਕਹਿੰਦੇ ਸੀ ਇਹ ਐਂਟੀ ਨੈਸ਼ਨਲ ਹੈ। ਜਿਵੇਂ ਹੁਣ ਜਿਹੜੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵਿਰੋਧ ਕਰ ਰਹੇ ਨੇ, ਕਰਨਾਟਕਾ 'ਚ ਕਿਸੇ ਸ਼ਾਇਰ ਔਰ ਜਰਨਲਿਸਟ ਨੇ ਜਾ ਕੇ ਨਜ਼ਮ ਪੜ੍ਹੀ, ਉਹਦੇ ਤੇ ਦੇਸ਼ ਧਰੋਹ ਸੈਡੀਸ਼ਨ ਦਾ ਕੇਸ ਲਾਤਾ, ਐਂਟਾਈ ਨੈਸ਼ਨਲ ਹੈ। ਇੱਕ ਹੋਰ ਥਾਂ ਤੇ ਸਕੂਲ ਦੇ ਬੱਚਿਆਂ ਨੇ 8-9 ਸਾਲ ਦਿਆਂ ਨੇ ਜਿਹੜਾ ਕੋਈ ਨਾਟਕ ਕੀਤਾ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ, ਔਰ ਉਹਨੂੰ ਬੱਚੇ ਦੀ ਪੁੱਛਤਾਛ ਕੀਤੀ, ਉਹਨਾਂ ਨੇ ਇੰਟਰੋਗੇਟ ਕੀਤਾ, ਉਹਦੀ ਮਾਂ ਨੂੰ ਅਰੈਸਟ ਕਰ ਲਿਆ ਕਿ ਜੀ ਇਹ ਹੈ। ਕਿਉਂਕਿ ਇਹਨਾਂ ਨੇ ਇਹ ਨੈਰੇਟਿਵ ਬਣਾ ਦਿੱਤਾ ਹੈ ਕਿ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਜਿਹੜਾ ਇਹਨਾਂ ਨੇ ਹਕੂਮਤ ਜਾਂ ਜਿਹਨੂੰ ਤੁਸੀਂ ਸਟੇਟ ਔਰ ਬੀਜੇਪੀ ਉਹ ਇੱਕ ਮਾਨੇਵਾੜੀ ਬਣਾ ਦਿੱਤੀ ਕਿ ਜੇ ਤੁਸੀਂ ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋ, ਤੁਸੀਂ ਸਟੇਟ ਦਾ ਵਿਰੋਧ ਕਰਦੇ ਹੋ, ਤੇ ਤੁਸੀਂ ਸਟੇਟ ਦਾ ਵਿਰੋਧ ਕਰਦੇ ਹੋ ਤੇ ਤੁਸੀਂ ਗਦਾਰ ਹੋ, ਟ੍ਰੇਟਰ ਹੋ, ਐਂਟਾਈ ਨੈਸ਼ਨਲ ਹੋ। ਔਰ ਇਹ ਜਿਹੜਾ ਹਿੰਦੂ ਫੋਬੀਆ ਇਹਨਾਂ ਨੇ ਇਸ ਕਿਸਮ ਦਾ ਖੜਾ ਕੀਤਾ। ਔਰ ਇਸ ਸਾਰੇ 'ਚ ਜਿਹੜਾ ਇਸ ਸ਼ਿਵ ਸੈਨਾ forgetting all about everything that it had said in the previous years about India's supposedly imminent superpower status, furiously lashed out at the US last week by describing its move as a big blow to our economy, a big crisis for India। ਅਮਰੀਕਾ ਨੇ ਜਦੋਂ 5.7 ਬਿਲੀਅਨ ਕਿਹਾ ਜੀ ਹੁਣ ਤਾਂ ਤੁਸੀਂ ਡਿਵੈਲਪਡ ਕੰਟਰੀ ਬਣ ਗਏ ਹੋ, ਤੁਸੀਂ ਤਾਂ ਸੁਪਰ ਪਾਵਰ ਹੋ, ਇਸ ਲਈ ਇਹ ਰਾਹ ਤੁਹਾਨੂੰ ਖਤਮ। ਉਹਨਾਂ ਨੇ ਕਿਹਾ ਜੀ ਅਮਰੀਕਾ ਨੇ ਤਾਂ ਸਾਨੂੰ ਚਪੇੜ ਮਾਰੀ ਹੈ ਔਰ ਇਹ ਸਾਡਾ ਬਹੁਤ ਬੁਰੀ ਤਰ੍ਹਾਂ ਸਾਡੀ ਇਕਨੋਮੀ ਦਾ ਬੇੜਾ ਗਰਕ ਕਰ ਦਿੱਤਾ ਹੈ। ਔਰ ਇਸ ਤੋਂ ਪਹਿਲਾਂ ਮੈਂ ਇਸ ਦਾ ਹਵਾਲਾ ਦੇਣਾ ਚਾਹਾਂਗਾ ਜਿਹੜਾ ਮਿਸਟਰ ਸ਼ੋਏਬ ਡੈਨੀਅਲ ਦਾ ਆਰਟੀਕਲ ਸੀ, ਔਰ ਇਹਦੇ 'ਚ ਸੁਬਰਾਮਨੀਅਮ ਸਵਾਮੀ ਨੂੰ ਆਲਰੇਡੀ ਮੈਂ ਕੋਟ ਕੀਤਾ, ਔਰ ਇਸ 'ਚ ਐਨ ਇਕਨੋਮਿਕ ਇਹਦੀ ਸ਼ੁਰੂਆਤ ਇਹਨੇ ਕੀਤੀ, ਐਨ ਐਕਿਊਟ ਇਕਨੋਮਿਕ
slowdown, rising poverty levels, and mass protests, India steps into year 2020 in a state of turmoil. ਕਿ ਵੀ ਇਹ ਸੁਪਰ ਪਾਵਰ ਤਾਂ ਕੀ ਬਣਨਾ ਸੀ, ਆ ਸਾਰਾ ਹਾਲ ਹੈ, ਚਾਰ ਚੁਫੇਰੇ ਪ੍ਰੋਟੈਸਟ ਹੋ ਰਹੇ ਨੇ, ਗਰੀਬੀ ਵਧੀ ਹੋਈ ਹੈ ਔਰ ਇਕਨੋਮਿਕਲ ਸਲੋ ਡਾਊਨ ਹੈ ਇਸ ਵੇਲੇ ਟਰਮੋਇਲ 'ਚ ਭਾਰਤ। ਸੋ ਇਟ ਮਾਈਟ ਸੀਮ especially bizarre to recall that for a brief period around the turn of the millennium, some people were convinced that 2020 would be the year India would become a superpower. ਕਿ ਇਹਨਾਂ ਨੇ ਜਿਸ ਢੰਗ ਨਾਲ ਇਹ ਸੌਦਾ ਵੇਚਿਆ ਸੀ, ਲੋਕ ਇਹ ਯਕੀਨ ਕਰਨ ਲੱਗ ਗਏ ਸੀ ਕਿ ਜੀ ਇਹ 2020 ਤੱਕ ਸੁਪਰ ਪਾਵਰ ਬਣ ਜਾਏਗਾ। Given that we are now in 2020, we know that it's not true, not by a long shot. Far from being a superpower, living standards in India are rather low compared to the rest of the world. ਇਹ ਸੁਪਰ ਪੂਅਰ ਹੋ ਗਿਆ ਕਿ ਬਾਕੀਆਂ ਦੇ ਮੁਕਾਬਲੇ ਕਿੱਥੇ ਹੈ। ਫਿਰ ਉਹਨਾਂ ਨੇ ਜਿਹੜਾ ਅਬਦੁਲ ਕਲਾਮ ਨੇ ਇੱਕ ਕਿਤਾਬ ਲਿਖੀ 1998 ਦੇ ਵਿੱਚ, ਇਹੀ ਉਹੀ ਪੀਰੀਅਡ ਹੈ ਵਾਜਪਾਈ ਦੇ ਦੌਰ ਦਾ, ਔਰ ਉਹਦੇ ਨਾਲ ਸੀ YS ਰਾਜਨ, ਇਹ ਵੀ ਸਾਇੰਟਿਸਟ ਸੀ, ਔਰ ਕੋ-ਆਥਰ ਉਹਨਾਂ ਨੇ ਕੀਤੀ, ਉਹਦਾ ਨਾਂ ਸੀ ਇੰਡੀਆ 2020 ਇਹ ਵਿਜ਼ਨ ਫॉर द ਨਿਊ ਮਿਲੇਨੀਅਮ। ਕਿ ਇਹ ਕਿਉਂਕਿ 2000 ਖਤਮ ਹੋ ਰਿਹਾ ਸੀ, ਨਵਾਂ ਮਿਲੇਨੀਅਮ ਸ਼ੁਰੂ ਹੋਇਆ, ਕਿ ਇਹ ਇੱਕ ਵਿਜ਼ਨ ਹੈ। ਔਰ ਉਸ ਦਾ ਬੁੱਕ ਹੈਡ ਏ ਸਿੰਪਲ ਮੈਸੇਜ, ਉਹਦੇ 'ਚ ਕੋਟ ਅਨਕੋਟ ਕੀਤਾ ਇਹ ਡਿਵੈਲਪਡ ਇੰਡੀਆ, ਡਿਵੈਲਪਡ ਕਿ ਜੀ ਅਸੀਂ ਯੂਰਪ ਔਰ ਅਮਰੀਕਾ ਦੇ ਲੈਵਲ ਤੇ ਆ ਜਾਵਾਂਗੇ ਬਾਈ 2020 ਔਰ ਈਵਨ ਅਰਲੀਅਰ। ਉਹਨਾਂ ਨੇ ਕਿਹਾ ਜੀ 2020 ਤੱਕ ਨਹੀਂ ਹੋ ਸਕਦਾ, ਅਸੀਂ ਜਲਦੀ ਆ ਜਾਈਏ। ਇਜ਼ ਨਾਟ ਏ ਡ੍ਰੀਮ, ਕਿ ਇਹ ਹੁਣ ਖਾਬ ਨਹੀਂ ਰਿਹਾ। It need not even be a mere aspiration in the minds of many Indians. It is a mission we can all take up and accomplish. ਇਹ ਸਾਡਾ ਮਿਸ਼ਨ ਹੈ। ਔਰ ਫਿਰ ਇਸ ਦੇ ਉੱਤੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਬੜੀਆਂ ਵਾਈਲਡਲੀ ਆਪਟੀਮਿਸਟਿਕ ਫੋਰਕਾਸਟ ਪਾਵਰਡ ਮੋਰ ਬਾਈ ਐਨ ਇੰਪ੍ਰੈਸ਼ਨੇਬਲ ਸੈਂਸ ਆਫ ਪੈਟਰੀਓਟਿਜ਼ਮ ਦੈਨ ਐਨੀ ਰੈਲੇਵੈਂਟ ਡਾਟਾ, ਕਿ ਜੋ ਉਹਦੇ 'ਚ ਸੀ ਰੈਲੇਵੈਂਟ ਡਾਟਾ ਨਹੀਂ ਸੀ ਵੀ ਕਿਵੇਂ ਤੁਸੀਂ ਪਾਵਰਟੀ ਐਲੀਵੇਟ ਕਰੋਗੇ, ਕੀ ਤੁਹਾਡਾ ਇਕੋਨਮੀ ਦਾ ਸਾਧਨ ਹੈ। ਸਿਰਫ ਉਹੀ ਪੈਟਰੀਓਟਿਜ਼ਮ ਦੇ ਵੰਦੇ ਮਾਤਰਮ ਕਰੋ, ਗਾਓ ਔਰ ਅੱਖਾਂ ਬੰਦ ਕਰੋ ਔਰ ਪ੍ਰਾਚੀਨ ਭਾਰਤ ਦੇਖੋ ਔਰ ਕਹੋ ਜੀ ਕਿ ਵੀ ਉੱਥੇ ਅਗਨੀ ਬਾਣ ਛੁੜਨ ਗਏ, ਦੇਖੋ ਸਾਡਾ ਮਿਸਾਈਲ ਮੈਨ ਅਬਦੁਲ ਕਲਾਮ। ਔਰ ਇਹੀ ਕਾਰਨ ਹੈ ਜਦੋਂ ਪਿੱਛੇ ਜੇ ਇਹਨਾਂ ਨੇ ਇੱਕ ਮਿਸਾਈਲ ਟੈਸਟ ਕੀਤੀ ਤੇ ਮੋਦੀ ਨੇ ਇਹ ਬਿਆਨ ਦਿੱਤਾ ਕਿ ਨਾਊ ਵੀ ਆਰ ਏ ਸੁਪਰ ਪਾਵਰ ਇਨ ਸਪੇਸ ਆਲਸੋ। ਉਹ ਜ਼ਮੀਨ ਤੇ ਤੁਹਾਡਾ, ਹੁਣ ਮੈਂ ਕੀ ਲਫ਼ਜ਼ ਕਹਾਂ ਵੀ ਤੁਹਾਡਾ ਹਾਲ ਕੀ ਹੈ। ਲੇਕਿਨ ਜਿਹੜਾ ਉਹ ਹੁਣ ਉਹਨਾਂ ਨੇ, ਜੇ ਵਾਜਪਾਈ ਨੇ ਕਿਹਾ ਸੀ ਜੀ ਅਸੀਂ ਸੁਪਰ ਪਾਵਰ ਬਣ ਜਾਣਾ, ਸ਼ਾਈਨਿੰਗ ਇੰਡੀਆ ਆਲਰੇਡੀ ਹੈ, ਤੇ ਮੋਦੀ ਨੇ ਕਿਹਾ ਵੀ ਹੁਣ ਜ਼ਮੀਨ ਤੇ ਕਾਹਨੂੰ, ਇਸ ਤੇ ਇੱਕ ਕਦਮ ਅੱਗੇ ਉਹਨੇ ਕਿਹਾ ਜੀ ਅਸੀਂ ਸਪੇਸ ਸੁਪਰ ਪਾਵਰ ਬਣ ਗਏ। ਔਰ ਇਹ ਕਲਾਮ ਐਂਡ ਰਾਜਨ ਫਾਰ ਐਗਜ਼ਾਮਪਲ ਅਜ਼ਿਊਮ ਕਿ ਬਈ ਇਹ ਜਿਹੜੀਆਂ ਨੇ ਜਿਵੇਂ ਵਿਮਨ ਡਾਇਰੈਕਟ ਐਕਟੀਵਿਟੀ ਚਾਹਣਗੀਆਂ, ਪਾਵਰਟੀ ਜਿਹੜੀ ਹੈ ਦੇਰ ਆਰ ਗੁੱਡ ਚਾਂਸਿਸ ਦੈਟ ਪਾਵਰਟੀ ਕੈਨ ਬੀ ਫੁੱਲੀ ਐਲੀਮੀਨੇਟਡ ਬਾਈ 2007-2008। ਸੋ ਹੁਣ ਤੋਂ 12 ਸਾਲ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਗਰੀਬੀ ਖਤਮ ਹੋ ਜਾਣੀ ਚਾਹੀਦੀ ਸੀ, ਤੇ ਫਿਰ ਅਗਲੇ 12 ਸਾਲ 'ਚ ਸੁਪਰ ਪਾਵਰ ਤਾਂ ਬਣਨਾ ਹੀ ਸੀ। ਔਰ ਹੁਣ ਇਹ ਕਹਿ ਰਹੇ ਨੇ ਕਿ ਨਾਟ ਓਨਲੀ ਇਟ ਇਜ਼ ਐਪਰੈਂਟ ਦੈਟ 12 years on from 2008 poverty in India has not been eliminated, it seems astounding that such a time frame was fixed at all. ਇਹ ਹੁਣ ਕਹਿ ਰਹੇ ਕਿ ਭਈ ਇਹ ਹੈਰਾਨੀ ਦੀ ਗੱਲ ਹੈ, ਇਸ ਲੈਵਲ ਦੇ ਬੰਦੇ ਕਿਹੜਾ ਟਾਈਮ ਫਰੇਮ ਫਿਟ ਕਰ ਰਹੇ ਸੀ। ਔਰ ਵਿਮਨ ਬਾਰੇ ਕਹਿੰਦੇ ਸੀ ਜੀ ਹੋਰ ਉਹ ਫੋਰਸ ਦੇ ਵਿੱਚ ਆਉਣਗੇ। ਇਸ ਵੇਲੇ ਹਿਸਟੋਰਿਕ ਲੋ ਹੈ 2017-18 'ਚ। ਫਿਰ ਕਾਫੀ ਬਹੁਤ ਸਾਰੇ ਫੈਕਟਸ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ, ਤੇ ਉਹਦਾ ਉਹਨੇ ਹੈਡਿੰਗ ਦਿੱਤਾ ਕਲੈਕਟਿਵ ਡਿਲੂਜਨ, ਕਿ ਕਿਵੇਂ ਇਹ ਇੱਕ ਸਾਂਝਾ ਝੂਠ ਕ੍ਰੀਏਟ ਕੀ ਰਾਦਰ ਦੈਨ ਬਿਮਿਊਜ਼ਮੈਂਟ ਦੋ these incredible targets were actually met with admiration at the time. ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਕਿ ਕਿਸੇ ਨੇ ਇਹਦੇ ਤੇ ਸ਼ੱਕ ਕੀਤਾ, ਬਾਕੀ ਸਾਰਿਆਂ ਨੇ ਵੀ ਬੱਲੇ ਬੱਲੇ ਕੀਤੇ, ਵਾਹ 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 ਕਿਆ ਕਹਿਣੇ। Seldom does one in these troubled times see such a lucid marshalling of facts and figures to bolster the thesis that India is mere 2 decades away from superpower status, wrote the Times of India while introducing India 2020। ਕਿ ਵੀ ਉਹਨੇ ਕਿਹਾ ਇਹ ਬਿਲਕੁਲ ਇੰਡੀਆ ਬਣਨ ਜਾ ਰਿਹਾ, ਹੁਣ ਇਹਦੇ ਰਸਤੇ 'ਚ ਨਾ ਆਓ, ਇਹਨੂੰ ਤੁਸੀਂ ਰੋਕੋ ਨਾ। ਇੰਡੀਆ ਜਿਹੜਾ ਉਹ 2020 ਸੁਪਰ ਪਾਵਰ ਹੋਏਗਾ। ਔਰ ਫਿਰ ਜਿਹੜਾ ਉਹਨੂੰ ਉਹਦਾ ਹੀ ਉਹਨੂੰ ਹੀ ਕਲਾਮ ਨੂੰ ਕੋਟ ਕੀਤਾ ਹੋਇਆ ਕਿ thou I have envisioned India to become a superpower by 2020,
The attitude and the confidence of the youth to conquer everything in the right spirit would make the country a global leader and a superpower within 5 years. ਉਹ 2020 ਕਹਿ ਕੇ ਵੀ ਉਹਨੇ ਕਿਹਾ ਨਹੀਂ ਮੈਂ ਜਿੱਦਾਂ ਦੇਖਿਆ ਨੌਜਵਾਨਾਂ ਦੇ ਵਿੱਚ ਹੈ ਇਹ ਅਗਲੇ 5 ਸਾਲ 'ਚ ਹੀ ਬਣ ਜਾਣਾ 2008 'ਚ ਹੀ ਇਹਨਾਂ ਨੇ ਬਣਾ ਦੇਣਾ ਸੀ ਸੁਪਰ ਪਾਵਰ ਸੋ ਅੱਗੇ ਲੰਬਾ ਫਿਰ ਮਿਸਪਲੇਸਡ ਆਪਟੀਮਿਜ਼ਮ ਪਲਾਨਿੰਗ ਕਮਿਸ਼ਨ ਦੀ ਗੱਲ ਕੀਤੀ ਕਿ ਉਹਨੇ ਭਾਵੇਂ ਥੋੜ੍ਹੀ ਬਹੁਤ ਪਹੁੰਚ ਰੀਅਲਿਸਟਿਕ ਲਈ ਲੇਕਿਨ ਇਹਦੇ ਬਾਵਜੂਦ ਜਿਹੜਾ ਉਹਨੇ ਵੀ ਇਸ ਕਿਸਮ ਦਾ ਜੋ ਇੱਕ ਡਿਲੂਜਨਲ ਸੀ ਐਟੀਟਿਊਡ ਉਹਨੂੰ ਅੱਗੋਂ ਐਨਕਰੇਜ ਕੀਤਾ ਔਰ ਹੁਣ ਆ ਕੇ ਗੱਲ ਇੱਥੇ ਰੁਕੀ ਕਿ ਵੀ ਜਿਹੜਾ ਜਿਸ ਨੂੰ ਇਸ ਨੇ ਮਿਸਟਰ ਐਂਡਰਿਊ ਕੋਰੀਆਬ ਨੇ ਠੀਕ ਸਮ ਅਪ ਕੀਤਾ ਕਿ ਵੀ ਇੰਡੀਆ ਨੇ ਸੁਪਰ ਪਾਵਰ ਕੀ ਬਣਨਾ ਸੀ ਸੁਪਰ ਪਾਵਰ ਬਣਿਆ ਔਰ ਉਹਦਾ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਇੰਡੀਅਨਸ ਐਂਟਰਡ ਦਾ ਕਰੰਟ ਡੈਕੇਡ ਵਿਦ ਬੇਟਡ ਬ੍ਰੈਥ having been indoctrinated since shortly before the turn of the century with the completely false expectation that their country would finally become a superpower by 2020 ਕਿ ਵੀ ਉਹ ਸਾਲ 'ਚ ਐਂਟਰ ਕੀਤੇ ਨੇ ਇਸ ਝੂਠੇ ਵਿੱਚ they didn't know exactly what ਕਿਸੇ ਨੇ ਡਿਫਾਈਨ ਨਹੀਂ ਕੀਤਾ ਕਿ ਸੁਪਰ ਪਾਵਰ ਹੁੰਦੀ ਕੀ ਹੈ ਕਿਹੜੇ ਪਾਸਿਓਂ ਇੰਡੀਆ ਸੁਪਰ ਪਾਵਰ ਬਣੇਗਾ ਜੋ ਅਸੀਂ ਕੱਲ ਡਿਸਕਸ ਕਰਕੇ ਹਟੇ ਹਾਂ ਕਿ ਹੁਣ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਆਈ ਬਿਲਕੁਲ ਹਰ ਇੱਕ ਨੇ ਹੈਲਪ ਦੇ ਵਰਲਡ ਹੈਲਥ ਆਰਗੇਨਾਈਜੇਸ਼ਨ ਚੀਨ ਨੇ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਵੀ ਵਿਲ ਡੀਲ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਰਾਤੋਂ ਰਾਤ ਹਸਪਤਾਲ ਬਣਾਏ ਕਿਵੇਂ ਉਹਨਾਂ ਦੀ ਕਮਿਟਡ ਉਹਨਾਂ ਦੀ ਸਾਰੀ ਮੈਡੀਕਲ ਟੀਮਸ ਗਈਆਂ ਹਾਲਾਂ ਡਾਕਟਰ ਵੀ ਮਰੇ ਲੇਕਿਨ ਉਹਨਾਂ ਨੇ ਕਿਵੇਂ ਫੁੱਲੀ ਕੰਟਰੋਲ ਕਰ ਲਿਆ ਹੁਣ ਇਹ ਬਿਲਕੁਲ ਉਹਨਾਂ ਦੇ ਫੁੱਲ ਕੰਟਰੋਲ 'ਚ ਹੈ ਔਰ ਉਹਨਾਂ ਨੇ ਕੋਈ ਚੀਖ ਝਾੜਾ ਨਹੀਂ ਪਾਇਆ ਕੋਈ ਹੁਣ ਇਮੈਜਿਨ ਕਰੋ ਇਹ ਜਿਹੜੀ ਸੁਪਰ ਪਾਵਰ 2020 ਇੰਡੀਆ ਹੈ ਇੱਥੇ ਕਰੋਨਾ ਇਹਨਾਂ ਤੋਂ ਤਾਂ ਉਹ ਮੱਛਰ ਨਹੀਂ ਮਾਰਿਆ ਲੰਬੀ ਪੂੰਛ ਵਾਲਾ 72 ਸਾਲ ਹੋ ਗਏ ਮੱਛਰ ਡੀਡੀਟੀ ਖਾਣ ਲੱਗ ਗਿਆ ਡੀਡੀਟੀ ਛਿੜਕੀ ਜਾਂਦੀ ਹੈ ਉਹ ਖਾਣ ਲੱਗ ਗਿਆ ਕਿੰਨੇ ਲੋਕ ਨਾਰਮਲ ਫਲੂ ਨਾਲ ਮਰ ਜਾਂਦੇ ਨੇ ਜਿੰਨੇ ਕੁ ਉੱਥੇ ਕਰੋਨਾ ਵਾਇਰਸ ਨਾਲ ਮਰੇ ਹੋਣਗੇ 4-5 ਹਜ਼ਾਰ ਬੰਦਾ ਉਹਨਾਂ ਉੱਥੇ ਆਮ ਹਰ ਸਾਲ ਉੱਤੋਂ ਕਈ ਗੁਣਾ ਜ਼ਿਆਦਾ ਆਮ ਫਲੂ ਨਾਲ ਮਰ ਜਾਂਦੇ ਨੇ ਤੇ ਇਹੀ ਇਮੈਜਿਨ ਕਰੋ ਕਿ ਕਰੋਨਾ ਵਾਇਰਸ ਉੱਥੇ ਆਈ ਹੁੰਦੀ ਲੇਕਿਨ ਤੁਸੀਂ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਜੀ ਕਰੋਨਾ ਵਿਸ਼ਨੂੰ ਦਾ ਅਵਤਾਰ ਹੈ ਔਰ ਇਹ ਜਿਹੜੀ ਹੈ ਉਹਨਾਂ ਨੂੰ ਸਜ਼ਾ ਦੇਣ ਆਈ ਹੈ ਕਿ ਵੀ ਤੁਸੀਂ ਵੈਜੀਟੇਰੀਅਨ ਬਣ ਜਾਓ ਨਾਨ ਵੈਜ ਬੰਦ ਕਰੋ ਔਰ ਉਹਨੇ ਨਾਲ ਹੀ ਟ੍ਰੀਟਮੈਂਟ ਵੀ ਦਿੱਤੇ ਉਹਨੇ ਕਿਹਾ ਜੀ ਜਿਹੜੇ ਸ਼ੀ ਜਿਨਪਿੰਗ ਨੇ ਉਹ ਕਰੋਨਾ ਵਾਇਰਸ ਦਾ ਬੁੱਤ ਬਣਾਉਣ ਉਹਦੀ ਪੂਜਾ ਕਰਨ ਸਾਰੇ ਚੀਨੇ ਜਿਹੜੇ ਆ ਉਹ ਪ੍ਰਣ ਲੈਣ ਤੇ ਫਿਰ ਕਹਿੰਦੇ ਕਿ ਵਿਸ਼ਨੂੰ ਭਗਵਾਨ ਜਿਹੜੇ ਨੇ ਕਰੋਨਾ ਚੋਂ ਨਿਕਲ ਕੇ ਵਾਪਸ ਆਪਣੇ ਧਾਮ 'ਚ ਚਲੇ ਜਾਣਗੇ ਔਰ ਉਹਨੇ ਕਿਹਾ ਵੀ ਜਿਹੜੇ ਗਊ ਪੂਜਾ ਕਰਨ ਵਾਲੇ ਹਿੰਦੂ ਨੇ ਇਹਨਾਂ ਨੂੰ ਕਰੋਨਾ ਵਾਇਰਸ ਉਹਨੇ ਹਿੰਦੂ ਮਹਾਸਭਾ ਨੈਕਸਟ ਟੂ RSS ਨੱਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ ਉਹਦੇ ਨਾਲ ਸੰਬੰਧ ਸੀ ਹਿੰਦੂ ਮਹਾਸਭਾ ਦਾ ਕਨਸਟੀਟਿਊਸ਼ਨ ਨਹੀਂ ਅੱਜ ਵੀ ਹਿੰਦੂ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਪੜ੍ਹਿਆ ਇਹ ਇਹਨਾਂ ਦਾ ਲੈਵਲ ਹੈ ਔਰ ਇਹ ਸੁਪਰ ਪਾਵਰ ਬਣਨ ਤੁਰੇ ਹੋਏ ਨੇ ਗਾਂ ਮੂਤਰ ਨੂੰ ਜਿਹੜਾ ਪੀਂਦੇ ਰਹਿਣ ਉਹੀ ਇਹਨਾਂ ਨੂੰ ਸੁਪਰ ਪਾਵਰ ਬਣਾ ਦੇਗਾ ਔਰ ਇਹ ਸਾਰੇ ਚੋਂ ਜਿਹੜੀ ਹੈ ਉਹਨੇ 3-4 ਹੈਡਲਾਈਨਸ ਦੇ ਥੱਲੇ ਮਿਸਟਰ ਐਂਡਰਿਊ ਕੋਰੀਬੋਕੋ ਨੇ ਡਿਸਕਸ ਕੀਤਾ ਉਹਨੇ ਕਿਹਾ ਕਿ ਐਨ ਐਪਿਕ ਡਿਸਅਪੁਆਇੰਟਮੈਂਟ ਡੈਕੇਡਸ ਇਨ ਦਾ ਮੇਕਿੰਗ ਕਿ ਵੀ ਇਹ ਜਿਹੜਾ ਹੈ ਇਹ ਸਾਰੇ 'ਚ ਇੰਨੀ ਵੱਡੀ ਡਿਸਅਪੁਆਇੰਟਮੈਂਟ ਹੈ ਔਰ ਲੇਕਿਨ ਇਹ ਝੂਠ ਨੂੰ ਇਸ ਮਿਥ ਨੂੰ ਬਿਲਡ ਕਰਨ 'ਚ ਕਈ ਦਹਾਕੇ ਉਹਨਾਂ ਨੇ ਲਾਏ ਔਰ ਉਹਨੇ ਅਖੀਰ 'ਚ ਜਿਹੜਾ ਜਿਵੇਂ ਅਮਰੀਕਾ ਨੇ ਸਾਰਿਆਂ ਨੂੰ ਇਹਨਾਂ ਦਾ ਬਲਫ ਜਿਹੜਾ ਉਹ ਕਾਲ ਆਫ ਕੀਤਾ ਉਹਨੇ ਹੈਡਲਾਈਨ ਦਿੱਤਾ ਹੈ The US calls India's super power bluff ਜਦੋਂ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਤਾਂ ਡਿਵੈਲਪਡ ਕੰਟਰੀ ਹੋ 0.5% ਤੋਂ ਜ਼ਿਆਦਾ ਤੁਹਾਡਾ ਵਰਲਡ ਟ੍ਰੇਡ ਹੈ ਔਰ ਹੁਣ ਇਹ ਤੁਹਾਨੂੰ ਰਾਹਤ ਨਹੀਂ ਮਿਲਣੀ ਔਰ ਉਹਨਾਂ ਨੇ ਕਿਹਾ ਵੀ ਇਹ ਕਲੈਕਟਿਵ ਡਿਲੂਜਨਸ ਜਿਹੜਾ ਮੁਲਕ ਰਹਿ ਰਿਹਾ ਸੀ ਉਹਨਾਂ ਦੇ ਲਈ ਬੜਾ ਝਟਕਾ ਲੱਗਾ ਔਰ ਜਿਹੜਾ ਉਹਨਾਂ ਨੇ ਸੁਪਰ ਪੂਅਰ ਇੰਡੀਆ ਜਿਹੜਾ ਉਹਨਾਂ ਨੇ ਕਿਹਾ ਤੁਸੀਂ ਤਾਂ ਹੁਣ ਡਿਵੈਲਪਡ ਕੰਟਰੀ ਹੋ ਔਰ ਤੁਹਾਡੀ ਤਾਂ ਡਿਵੈਲਪਡ ਇਕੋਨਮੀ ਔਰ ਉਹਨਾਂ ਨੇ ਕਿਹਾ ਵੀ ਐਨ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਉਹਨੇ ਜਿਹੜਾ ਇਹ ਕਿਹਾ ਕਿ ਜੀ ਅਸੀਂ ਤੁਹਾਡੇ ਨਾਲ ਅਜੇ ਕੋਈ ਜਿਹੜਾ ਐਗਰੀਮੈਂਟ ਵੀ ਸਾਈਨ ਨਹੀਂ ਕਰਨਾ ਅਗਲੇ ਨਵੰਬਰ 'ਚ ਦੇਖਾਂਗੇ ਔਰ ਇਹ ਜਿਹੜਾ ਨੀਅਰਲੀ 2000 ਆਫ ਇਟਸ ਇੰਡੀਆਜ਼ ਪ੍ਰੋਡਕਟਸ ਆਰ ਨੋ ਲੋਂਗਰ eligible for the generalized system of preferences regime that had previously given $5.7 billion in imports to the US duty-free status in 2017 2017 ਤੱਕ ਇਹ ਚੱਲਦਾ ਰਿਹਾ ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਮਾਸ ਹਿਸਟੀਰੀਆ ਝੂਠ ਦਾ ਧਾਰਮਿਕ ਦੁਨੀਆ 'ਚ ਵੀ ਕ੍ਰੀਏਟ ਕਰਦੇ ਰਹੇ ਪਰ ਸਿਆਸੀ ਵਰਲਡ ਦੇ ਵਿੱਚ ਇਹਨਾਂ ਨੇ ਇੰਡੀਆ ਸੁਪਰ ਪਾਵਰ 2020 'ਚ
ਉਹ ਹੁਣ ਸੁਪਰ ਪੂਅਰ ਇੰਡੀਆ। ਹੁਣ ਮੇਰਾ ਖਿਆਲ ਹੈ ਪਤਾ ਨਹੀਂ ਕਿਹੜੀ ਦੇਵੀ ਜਾਂ ਕਿਹੜੇ ਦੇਵੇ ਦਾ ਬੁੱਤ ਬਣਾ ਕੇ ਉਹਨੂੰ ਪੂਜਾ ਕਰਨਗੇ ਤੇ ਕਹਿਣਗੇ ਕਿ ਹੁਣ ਕੋਈ ਅਗਲੀ ਡੇਟ ਦੇ ਦੇਣਗੇ, ਕਿਉਂਕਿ ਇਹ ਜਿਸ ਮੁਲਕ ਦੇ ਵਿੱਚ 4000 ਸਾਲ ਤੋਂ ਕਾਸਟ ਸਿਸਟਮ ਵਰਗਾ ਸਿਸਟਮ, ਜਿੱਥੇ ਬੰਦੇ ਨੂੰ ਬੰਦੇ ਨਾਲੋਂ ਉਹਦੇ ਜਨਮ ਦੇ ਤੇ ਬੇਸਡ ਨਖੇੜਿਆ ਗਿਆ ਹੋਏ, ਸਟਿਲ ਲੋਕ ਮੰਨ ਰਹੇ ਹੋਣ, ਬਲੀਵ ਕਰ ਰਹੇ, ਉਸ ਦੇ ਵਿੱਚ ਹੀ ਜਿਹੜਾ ਉਹ ਜੀ ਰਹੇ ਹੋਣ, ਉਸ ਮਾਸ਼ਰੇ 'ਚ ਹੀ ਬ੍ਰਾਹਮਣ ਦੀ ਅੱਜ ਵੀ ਸੁਪਰਾਮੇਸੀ ਹੋਏ। ਔਰ ਐਵੇਂ ਨਹੀਂ, ਅਲਾਮਾ ਇਕਬਾਲ ਨੇ ਜਦੋਂ ਬੁੱਧ ਦਾ, ਜਿਹੜਾ ਬੁੱਧ ਲੌਜਿਕ ਨਾਲ ਗੱਲ ਕਰਨ ਵਾਲਾ ਬੁੱਧ ਮਤ ਸੀ, ਜਦੋਂ ਉਹਦਾ ਸਫਾਇਆ ਭਾਰਤ 'ਚੋਂ ਬ੍ਰਾਹਮਣਾਂ ਨੇ ਕਰ ਦਿੱਤਾ ਤੇ ਉਸ ਦੇ ਵਿੱਚ ਉਹਨੇ ਅਲਾਮਾ ਇਕਬਾਲ ਨੇ ਜਿਹੜੀ ਉਹਨਾਂ ਦੀ ਨਜ਼ਮ ਨਾਨਕ, ਉਹਨਾਂ ਦੀ ਕਿਤਾਬ ਬਾਂਗੇ ਦਰਾ ਦੇ ਵਿੱਚ ਆਈ, ਉਹਦੇ 'ਚ ਉਹਨਾਂ ਨੇ ਪਹਿਲਾਂ ਗੌਤਮ ਬੁੱਧ ਦੇ ਮੈਸੇਜ ਦੀ ਗੱਲ ਕਰਦਿਆਂ ਕਿਹਾ ਸੀ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फ़लसफ़ा पे नाज था, शमाए हक से जो मुनव्वर हो ये वो महफिल न थी, बारिश रहमत हुई लेकिन ज़मी काबिल न थी। क्यों ये जड़ा ब्राह्मण ने ख्याली फलसफे च रखा होया है, उत्थे तुसी लॉजिक ਜਾਂ रैशनैलिटी ਦੇ ਨਾਲ ਗੱਲ, ਉਹ ਜ਼ਮੀਨ ਹੀ ਉਹਨੇ ਕਾਬਲ ਨਹੀਂ ਰਹਿਣ ਦਿੱਤੀ। ਔਰ ਅਲਟੀਮੇਟਲੀ ਜਦੋਂ ਬੁੱਧ ਦਾ ਸਫਾਇਆ ਕੀਤਾ ਥਾਟ ਦਾ, ਤੇ ਅਲਾਮਾ ਇਕਬਾਲ ਨੇ ਕਿਹਾ ਬ੍ਰਹਮਨ ਸਰਸ਼ਾਰ ਹੈ ਅਬ ਤੱਕ, ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਇਹ ਹੰਕਾਰ ਦੀ ਸ਼ਰਾਬ ਮੈਂ ਪਿੰਦਾਰ ਦੇ ਵਿੱਚ, ਉਸ ਐਰੋਗੈਂਸ ਦੇ ਵਿੱਚ ਬ੍ਰਾਹਮਣ ਅੱਜ ਵੀ ਬ੍ਰਹਮਨ ਸਰਸ਼ਾਰ ਹੈ ਅਬ ਤੱਕ। ਜਦੋਂ ਅਲਾਮਾ ਨੇ ਇਹ ਕਿਹਾ ਉਦੋਂ ਅਜੇ ਬ੍ਰਾਹਮਣਾਂ ਦੇ ਹੱਥ ਪੋਲੀਟੀਕਲ ਪਾਵਰ ਨਹੀਂ ਸੀ ਆਈ, ਇਹ 1930s ਦੀ ਗੱਲ ਹੈ ਜੀ। ਲੇਕਿਨ ਉਹਨਾਂ ਨੇ ਉਦੋਂ ਵੀ ਇਹ ਐਨਵਿਜ਼ਨ ਕੀਤਾ ਹੋਇਆ ਸੀ ਕਿ ਭਾਈ ਇੱਥੇ ਜਿਹੜੀ ਬ੍ਰਾਹਮਣ ਦੀ ਇਹ ਜਕੜ ਹੈ, ਇਹ ਜ਼ਮੀਨ ਕਾਬਲ ਨਹੀਂ ਹੈ। ਇੱਥੇ ਉਹਨਾਂ ਨੇ ਐਸੇ ਖਿਆਲੀ ਫਲਸਫੇ 'ਚ ਰੱਖਿਆ ਹੋਇਆ। ਉਹਨਾਂ ਨੇ ਕਿਹਾ ਜੀ ਗੌਤਮ ਦੀ ਗੱਲ ਜਿਹੜੀ ਹੈ ਮਹਿਫਲੇ ਅਗਿਆਰ, ਦੁਸ਼ਮਣਾਂ ਦੀਆਂ ਸਭਾਵਾਂ 'ਚ, ਗੈਰਾਂ 'ਚ ਉੱਥੇ ਪਹੁੰਚ ਗਈ ਹੈ, ਲੇਕਿਨ ਇੱਥੇ ਇਹਨਾਂ ਨੇ ਖਾ ਲਿਆ ਇਸ ਸਾਰੇ ਨੂੰ। ਸੋ ਹੁਣ ਜੇ ਅੱਜ ਇੰਨਾ ਵੱਡਾ ਝੂਠ ਫੇਰਾਂ ਦਾ ਉਗੜਿਆ, ਕੋਈ ਇਹ ਸੋਚੇ ਕਿ ਜੀ ਅਗਲੀਆਂ ਚੋਣਾਂ 'ਚ ਜਾਂ ਦੂਜਾ ਲੋਕ ਸਬਕ ਸਿਖਾ, ਨਹੀਂ, ਕੋਈ ਉਹ ਹੋਰ ਝੂਠ ਪਰੋਸ ਦੇਣਗੇ। ਕਿਉਂਕਿ ਜਿਸ ਸਾਰੇ ਮਾਸ਼ਰੇ ਨੂੰ ਉਹਨਾਂ ਨੇ ਰੱਖਿਆ ਹੀ ਜਿਸ ਝੂਠ ਦੇ ਨਾਲ ਹੋਏ, 4000 ਸਾਲ ਤੋਂ ਜਿਨ੍ਹਾਂ ਦਾ ਝੂਠ ਵਿਕ ਰਿਹਾ ਹੋਏ, ਹੁਣ ਤਾਂ ਉਹਨਾਂ ਦੀਆਂ ਗਾਵਾਂ ਦਾ ਗੋਹਾ ਵੀ ਵਿਕਦਾ ਤੇ ਮੂਤਰ ਵੀ ਵਿਕਦਾ। ਹੁਣ ਇਹਨਾਂ ਨੇ ਤਾਂ ਆਲਰੇਡੀ ਉਸ ਲੈਵਲ ਦੇ ਲੋਕ ਖੜੇ ਕਰ ਦਿੱਤੇ ਹੋਏ ਨੇ। ਸੋ ਘੱਟੋ ਘੱਟ ਸਿੱਖ ਇਹ ਗੱਲ ਸਮਝਦੇ ਨੇ ਚੰਗੀ ਤਰ੍ਹਾਂ, ਤੇ ਅਸੀਂ ਤਾਂ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਜਿਹੜਾ ਉਹ ਵਚਨਬੱਧ ਹੈ। ਔਰ ਜ਼ਾਹਰ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਿੱਖ ਹੋਮਲੈਂਡ ਹੈ ਖਾਲਿਸਤਾਨ, ਉਹ ਅਸੀਂ ਇਹਨਾਂ ਤੋਂ ਲਿਬਰੇਟ ਕਰਵਾਉਣਾ ਹੀ ਕਰਵਾਉਣਾ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਥੰਬਨੇਲ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ?
ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਹਿਮਦਾਬਾਦ ਦੇ ਮੇਅਰ ਨੇ ਕਿਹਾ ਹੈ ਕਿ ਜੋ ਟਰੰਪ ਦਾ ਰੋਡ ਸ਼ੋਅ ਹੈ ਉਸ ਦੇ ਵਿੱਚ 70 ਲੱਖ ਲੋਕ ਨਹੀਂ 1 ਲੱਖ ਬੰਦਾ ਸ਼ਾਮਲ ਹੋਏਗਾ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇਹਨਾਂ ਦੇ ਝੂਠ ਦੀ ਚਰਚਾ ਹੋ ਰਹੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਿਲਕੁਲ। ਤੇ ਵੈਸੇ ਇਹ ਹੁੰਦਾ ਹੈ ਕਿ ਵੀ ਝੂਠ ਦੇ ਪੈਰ ਵੀ ਨਹੀਂ ਹੁੰਦੇ, ਤੇ ਜਦੋਂ ਝੂਠ ਫੜਿਆ ਜਾਂਦਾ ਹੈ, ਇੱਕ ਝੂਠ ਫੜਿਆ ਜਾਏ ਤੇ ਫਿਰ ਝੂਠੇ ਨੂੰ ਤੌਣੀ ਲਾਓ ਤੁਸੀਂ, ਤੇ ਫਿਰ ਉਹ ਸਾਰੇ ਝੂਠ ਉਗਲਦਾ ਵੀ ਮੈਂ ਅਮਕੇ ਮੌਕੇ ਵੀ ਇਹ ਬੋਲਿਆ, ਇਸ ਮੌਕੇ ਵੀ ਇਹ ਬੋਲਿਆ ਜੀ। ਹੁਣ ਅਮਰੀਕਾ ਨੇ ਤਾਂ ਇਹਨਾਂ ਦਾ ਬਲਫ ਜਿਹੜਾ ਹੈ ਉਹ ਕਾਲ ਆਫ ਕੀਤਾ। ਬਿਲਕੁਲ। ਵੀ ਜਿਹੜੇ ਲਗਭਗ 5.7 ਬਿਲੀਅਨ ਡਾਲਰ ਇਹ ਜਿਹੜੇ ਕੰਸੈਸ਼ਨ ਲੈਂਦੇ ਸੀ ਕਹਿ ਕੇ ਜੀ ਅਸੀਂ ਡਿਵੈਲਪਿੰਗ ਹੈ, ਉਹਨਾਂ ਨੇ ਕਿਹਾ ਜੀ ਹੁਣ ਤਾਂ ਤੁਸੀਂ ਵਰਲਡ ਟ੍ਰੇਡ ਦਾ 0.5% ਤੋਂ ਜ਼ਿਆਦਾ ਤੁਹਾਡੇ ਕੋਲ ਹੈ, ਤੁਸੀਂ ਤਾਂ ਡਿਵੈਲਪਡ ਕੰਟਰੀ ਹੋ। ਇਹ ਤਾਂ ਰਾਦਰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਸੀ ਵੀ ਉਹੀ ਅਮਰੀਕਾ ਜਿਨ੍ਹਾਂ ਬਾਰੇ ਕਦੇ 1970 ਜਾਂ 80 ਜਿਹੜੇ ਕਾਮਰੇਡ ਨੇ ਉੱਥੇ ਜਦੋਂ ਲੈਕਚਰ ਕਰਦੇ ਸੀ ਉਹ ਕਹਿੰਦੇ ਸੀ ਜੀ ਅਸੀਂ ਤਾਂ ਜਿਹੜਾ ਇਹ ਸਾਡੇ ਹਾਕਮ ਇਹ ਅਮਰੀਕਾ ਦੀ ਉਹ ਲਾਲ ਕਣਕ ਹੁੰਦੀ ਸੀ, ਇੱਥੋਂ ਮੈਕਸੀਕੋ ਚੋਂ ਜਾਂ ਕਿੱਥੋਂ ਜਾਂਦੀ ਸੀ, ਉਹ ਕਣਕ ਖਾ ਖਾ ਕੇ ਇਹਨਾਂ ਦੇ ਦਿਮਾਗ ਅਮਰੀਕਨ ਹੋ ਗਏ ਨੇ। ਉਹਨਾਂ ਦੀ ਕਣਕ ਅਸੀਂ ਖਾਂਦੇ ਆ, ਇਹਨੇ ਸਾਡਾ ਪ੍ਰਾਈਡ ਖੋਹ ਲਿਆ। ਹੁਣ ਤਾਂ ਤੁਸੀਂ ਕਣਕ ਵੀ ਆਪਣੀ ਖਾਂਦੇ ਹੋ, ਤੁਸੀਂ ਤਾਂ ਸੁਪਰ ਪਾਵਰ ਹੋ ਗਏ। ਬਿਲਕੁਲ। ਔਰ ਪਰ ਨਾਲ ਦੀ ਨਾਲ ਉਹਨਾਂ ਨੇ ਚਿਕਣਾ ਸ਼ੁਰੂ ਕਰ ਦਿੱਤਾ, ਤਰਲੇ ਵੀ। ਔਰ ਉਹਨਾਂ ਨੂੰ ਇਹ ਸੀ ਜਦੋਂ ਮੋਦੀ ਇੱਥੇ ਸਤੰਬਰ 2019 ਦੇ ਵਿੱਚ ਆਇਆ ਤੇ ਇਹ ਜਿਹੜਾ ਅਮਰੀਕਾ ਨੇ ਐਡੀਸ਼ਨਲ ਟੈਰਿਫਸ ਲਾਈਆਂ, ਇਹ ਚਾਹੁੰਦੇ ਸੀ ਕਿ ਵੀ ਕੋਈ ਟ੍ਰੇਡ ਐਗਰੀਮੈਂਟ ਹੋਏਗਾ ਸ਼ਾਇਦ ਹਟ ਜਾਣ। ਬਿਲਕੁਲ। ਉਹ ਹੋਇਆ ਨਹੀਂ। ਪਹਿਲਾਂ ਸੀ ਜੀ ਹਿਊਸਟਨ, ਉਹ ਰੌਡੀ ਮੋਡੀ ਤੋਂ ਬਾਅਦ ਹੋਏਗਾ, ਉਹ ਨਹੀਂ। ਹੁਣ ਜਦੋਂ ਇਹਨਾਂ ਨੇ ਟਰੰਪ ਨੇ ਅਨਾਊਂਸ ਕੀਤਾ, ਵਾਈਟ ਹਾਊਸ ਨੇ ਜ਼ਾਹਰ ਹੈ ਕਿ ਵੀ ਇਹ ਜਾ ਰਿਹਾ 24-25 ਫਰਵਰੀ ਨੂੰ, ਸਿਰਫ 4 ਦਿਨ ਰਹਿ ਗਏ ਨੇ ਅੱਜ ਜਦੋਂ ਅਸੀਂ ਗੱਲ ਕਰ ਰਹੇ, ਤੇ ਜ਼ਰੂਰ ਬਹੁਤਿਆਂ ਨੂੰ ਲੱਗਾ, ਉਹਨਾਂ ਦੇ ਐਕਸਪਰਟਸ ਨੇ ਵੀ ਕਿ ਜਿਹੜੀ ਟ੍ਰੇਡ ਡੀਲ ਜਿਹੜਾ ਭਾਰਤ ਨੂੰ ਦਾ ਕੰਸੈਸ਼ਨ ਖੋਇਆ ਹੋਇਆ ਉਹ ਵਾਪਸ ਮਿਲੇਗਾ। ਬਾਕੀ ਤਾਂ ਅਪਾਚੀ ਹੋਣ 2.5 ਬਿਲੀਅਨ ਡਿਫੈਂਸ ਦੇ ਇਹਨਾਂ ਤੋਂ ਲੈਣ, ਇਜ਼ਰਾਈਲ ਤੋਂ ਲੈਣ, ਰੂਸ ਤੋਂ ਲੈਣ, ਉਹ ਤਾਂ ਪੈਸੇ ਨੇ ਜਿੱਥੋਂ ਮਰਜ਼ੀ ਤੁਸੀਂ ਲਓ। ਗੱਲ ਤਾਂ ਇਹ ਹੈ ਕਿ ਵੀ ਇਨ ਰਿਟਰਨ ਉਹ ਤਾਂ ਇਹਨਾਂ ਨੇ ਸੌਦਾ ਵੇਚਣਾ, ਉਹ ਤੁਸੀਂ ਖਰੀਦਣਾ ਹੀ ਖਰੀਦਣਾ, ਕਿਉਂਕਿ ਉਹਦੇ 'ਚੋਂ ਕਮਿਸ਼ਨ ਵੀ ਖਾਣੇ ਨੇ। ਲੇਕਿਨ ਜਦੋਂ ਹੀ ਟਰੰਪ ਨੇ ਅਨਾਊਂਸ ਕੀਤਾ, ਉਹਨਾਂ ਨੇ ਕਿਹਾ ਕਿ ਜੀ ਕੋਈ ਜਿਹੜਾ ਨਾਟ ਏ ਬਿਗ ਟ੍ਰੇਡ ਡੀਲ, ਅਸੀਂ ਉਹਨੂੰ ਰੱਖਿਆ ਵੱਡਾ ਇੰਡੀਆ ਨਾਲ, ਨਵੰਬਰ 'ਚ ਦੇਖਾਂਗੇ ਉਹ ਇਲੈਕਸ਼ਨਾਂ ਤੋਂ ਬਾਅਦ। ਉਹ ਵੀ ਉਹਨੇ ਇਹ ਪ੍ਰਭਾਵ ਦੇਣ ਦੇ ਕਿ ਮੈਂ ਜਿੱਤਣਾ ਹੀ ਹੈ ਨਵੰਬਰ 'ਚ। ਹਾਲਾਂ ਹੂ ਨੋਜ਼ ਵਟ ਵਿਲ ਹੈਪਨ। ਲੇਕਿਨ ਜ਼ਾਹਰ ਹੈ ਕਿ ਇਸ ਸਾਰੇ ਦੌਰੇ 'ਚੋਂ ਉਹਨਾਂ ਨੇ ਫੂਕ ਕੱਢ ਦੇ। ਹਾਂ, ਟਰੰਪ ਆਈ ਲਾਈਕ ਮੋਦੀ,
Modi has told me there will be 70 lakh people on the road when ਹੁਣ ਇਹ ਕਹਿ ਕੇ ਹਾਲਾਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਈਵਨ ਕਾਂਗਰਸ ਦਾ ਸਪੋਕਸਮੈਨ ਮੈਂਬਰ ਪਾਰਲੀਮੈਂਟ ਹੈ ਪੰਜਾਬ ਤੋਂ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਜੀ ਉਹਨੇ ਕਿਹਾ ਕਿ ਵੀ ਇਹ ਇਨਸਲਟ ਹੈ ਇੰਡੀਆ ਦੀ ਕਿ ਵੀ ਇਹ ਤਾਂ ਸਾਨੂੰ ਬਿਲਕੁਲ ਹੀ ਜਿਹੜਾ ਉਹ ਨਿਆਣਾ ਸਮਝ ਕੇ ਜਿਵੇਂ ਤੁਸੀਂ ਨਿਆਣਿਆਂ ਨੂੰ ਸਾਹਮਣੇ ਕਰ ਰਹੇ ਹੁੰਦੇ ਮੈਂ ਚੱਲਿਆ ਬਾਜ਼ਾਰ ਤੇਰੇ ਲਈ ਮੈਂ ਜਿਹੜਾ ਉਹ ਲੈ ਕੇ ਆਵਾਂਗਾ ਹਾਂ ਚੀਜ਼ੀ ਲਿਆਵਾਂਗਾ ਵੀ ਇਹ ਤਾਂ ਉਹ ਹੈ ਇਹ ਤਾਂ ਬਿਸਤੀ ਇਹੀ ਗੱਲ ਬਹੁਤੇ ਸੰਜੀਦਾ ਲੋਕਾਂ ਨੇ ਕਿਹਾ। ਇੱਕ ਵਿਨੋਦ ਦੂਆ ਹੈ ਉਹਨੇ ਕਿਹਾ ਕਿ ਵੀ ਉਹ ਘਰਾਂ ਦੇ ਉੱਤੇ ਕਾਂ ਤੇ ਜੇ ਇੱਲਾਂ ਆ ਕੇ ਬੈਠਣ ਤੇ ਉਹ ਲੋਕਾਂ 'ਚ ਵੀ ਕਾਂ ਜਿਹੜੇ ਨੇ ਸੁਨੇਹਾ ਦਿੰਦੇ ਨੇ ਕਿ ਭਾਈ ਜਿਹੜਾ ਕੋਈ ਆ ਰਿਹਾ ਉਹ ਕਹਿੰਦੇ ਚਲੋ ਕਾਂ ਤਾਂ ਠੀਕ ਹੈ ਪਰ ਉਹਨੇ ਕਿਹਾ ਜੀ ਜਦੋਂ ਫਿਰ ਇੱਲਾਂ ਵੀ ਆਣ ਮਤਲਬ ਇਹ ਝਪਟਾ ਮਾਰ ਕੇ ਜੋ ਆ ਵੀ ਖੋਹ ਕੇ ਲੈ ਜਾਣਗੇ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਇਹ ਜੋ ਤਿਆਰੀਆਂ ਐਵੇਂ ਕਰ ਰਹੇ ਨੇ ਜਿਵੇਂ ਕੀੜੀ ਦੇ ਘਰ ਭਗਵਾਨ ਆ ਰਹੇ ਨੇ ਔਰ ਵਾਕਿਆ ਹੀ ਦੱਸਤਾ ਉਹਨਾਂ ਨੇ ਕੀੜੀ ਦੇ ਘਰ। ਹੁਣ ਇਸ ਸਾਰੇ ਤੋਂ ਬਾਅਦ ਜਦੋਂ ਦਾ ਅਨਾਉਂਸ ਹੋਇਆ ਉੱਥੇ ਵੀ ਉਹਨਾਂ ਦੀ ਫੂਕ ਨਿਕਲੀ ਹੋਈ ਹੈ। ਕੰਧ ਦੀ ਗੱਲ ਸਾਹਮਣੇ ਆ ਗਈ ਕਿ 100 ਕਰੋੜ ਰੁਪਈਆ ਲਾ ਕੇ ਤੁਸੀਂ ਲੁਕਾਉਣਾ ਚਾਹੁੰਦੇ ਹੋ ਔਰ ਹੁਣ ਅੱਜ ਜਦੋਂ ਉਹਨਾਂ ਦੇ ਅਹਿਮਦਾਬਾਦ ਮਿਊਨਿਸਪਲ ਕਮਿਸ਼ਨਰ ਮਿਸਟਰ ਵਿਜੇ ਨਹਿਰਾ ਉਹਨਾਂ ਦੀ PTI ਦੀ ਖਬਰ ਹੈ not 70 lakh but 1 lakh to attend Trump road show ਉਹਨੇ ਨਾਲ ਦੀ ਨਾਲ ਜਿਹੜਾ ਉਹ ਟਵੀਟ ਕੀਤਾ ਉਹਨੇ ਕਿਹਾ ਕਿ ਵੀ ਜਿਹੜੇ ਸੜਕ ਦੇ ਉੱਤੇ ਹੋਣਗੇ ਰੋਡ ਸ਼ੋ 에ਅਰਪੋਰਟ ਤੋਂ ਸਾਬਰਮਤੀ ਆਸ਼ਰਮ ਔਰ ਉਸ ਦੇ ਸਟੇਡੀਅਮ ਤੱਕ ਉਹਦੇ 'ਚ ਹੋਣਗੇ। ਹੁਣ ਟਰੰਪ ਸੱਚ ਕਹਿੰਦਾ ਕਿ ਇਹ ਵੀ ਇਹਦੇ 'ਚ ਹੋ ਸਕਦਾ ਟਰੰਪ ਵੀ ਸੱਚ ਕਹਿੰਦਾ ਕਿਉਂਕਿ ਇਹ ਮੋਦੀ ਨੂੰ ਉਹਨਾਂ ਨੇ ਕਿਹਾ ਹੋਣਾ ਵੀ ਅਮਰੀਕਾ 'ਚ ਲੱਖ ਨਹੀਂ ਹੁੰਦਾ 1 ਲੱਖ ਨਹੀਂ ਕਹਿੰਦੇ ਤੇ ਉਹ 100,000 ਉਹਨੂੰ ਕਹਿਣਾ ਨਹੀਂ ਆ ਮਿਲੀਅਨ ਕਹਿਤਾ ਹੋਣਾ ਉਹਨੇ ਕਿਹਾ ਹੋਣਾ ਵੀ ਉਹਨੂੰ ਕਿਹਾ ਵੀ 700,000 ਵੀ ਅਮਰੀਕਾ 'ਚ ਤਾਂ ਲੱਖ ਚੱਲਦਾ ਨਹੀਂ 7 ਲੱਖ ਉਹਨੂੰ ਕਹਿ ਹੋਣਾ 7 ਮਿਲੀਅਨ ਸੋ ਇਹਨੇ ਅੱਗੋਂ ਮਿਲੀਅਨ ਦੇ ਬਣਾਤੇ 70 ਲੱਖ ਇਹਨੇ ਤਾਂ ਮਿਲੀਅਨ ਹੀ ਕਿਹਾ ਕਿ ਮੋਦੀ ਹੈਜ਼ ਟੋਲਡ ਮੀ 7 ਮਿਲੀਅਨ ਪੀਪਲ ਵਿਲ ਬੀ ਦੇਅਰ ਤਾਂ ਉਹਨਾਂ ਨੂੰ ਲੱਗਾ ਵੀ ਇਹ 7 ਮਿਲੀਅਨ ਤਾਂ ਆਬਾਦੀ ਨਹੀਂ ਹੈ ਸਾਰੇ ਅਹਿਮਦਾਬਾਦ ਦੀ ਕਿੱਥੋਂ ਲਿਆਓਗੇ ਢੋਗੇ ਖੜੇ ਕਿਹੜੀ ਸੜਕ ਤੇ ਕਰਦੇ ਨੇ ਉੱਥੇ ਕੋਈ ਨਾ ਕੋਈ ਜਿਹੜਾ ਹੋਰ ਸਟੈਂਪੀਡ ਹੋਇਆ ਹੋਏਗਾ ਉਹ ਠੀਕ ਹੈ ਗੰਗਾ ਜੀ ਦਾ ਡੁੱਬ ਡੱਬ ਜਾਂਦੇ ਨੇ ਉੱਥੇ ਹਰਿਦੁਆਰ ਕੋਂ ਬਣਾਉਣ ਗਏ 200 ਡੁੱਬ ਗਿਆ 200 ਪੈਰਾਂ ਥੱਲੇ ਆ ਗਿਆ ਉਹ ਤਾਂ ਸਭ ਭਗਵਾਨ ਨੂੰ ਪਿਆਰੇ ਹੋ ਗਏ ਸਭ ਦੀ ਮੁਕਤੀ ਹੋ ਗਈ ਤੇ ਇੱਥੇ ਤਾਂ ਜਲੂਸ ਨਿਕਲੇਗਾ। ਆਲਰੇਡੀ ਬੈਡ PR ਮਿਲ ਗਿਆ ਕੰਧ ਦੇ ਮੁੱਦੇ ਤੇ ਕਿ ਭਾਈ ਤੁਸੀਂ ਇਹ ਨਾਰਾ ਕੀ ਦੇ ਰਹੇ ਹੋ ਗਰੀਬੀ ਛਪਾਓ ਕਿ ਵੀ ਇਹ ਤੁਹਾਡਾ ਬਾਦਸ਼ਾਹ ਆ ਰਿਹਾ ਉਹਨੇ ਸ਼ਿਵ ਸੈਨਾ ਨੇ ਕਿਹਾ ਵੀ ਉਹ ਇਵੇਂ ਟ੍ਰੀਟ ਕਰ ਰਹੇ ਨੇ ਜਿਵੇਂ ਇੰਗਲੈਂਡ ਦਾ ਬਾਦਸ਼ਾਹ ਜਦੋਂ ਆਉਂਦਾ ਸੀ ਸਲੇਵ ਮੁਲਕ ਦੇ ਵਿੱਚ ਔਰ ਦੂਸਰੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ 70 ਲੱਖ ਨਹੀਂ 1 ਲੱਖ ਹੋਏਗਾ ਔਰ ਨਾਲ ਦੀ ਨਾਲ ਜਿਹੜਾ ਉਹ ਨਮਸਤੇ ਟਰੰਪ ਦੇ ਨਾਂ ਥੱਲੇ ਜਿਹੜਾ ਉਹ 22 ਕਿਲੋਮੀਟਰ ਜਿਹੜਾ ਉਹ ਰੋਡ ਸ਼ੋਅ ਹੈ ਗੱਡੀਆਂ 'ਚ ਜਾਣਗੇ ਜ਼ਾਹਰ ਹੈ ਔਰ ਇਹ ਪਹਿਲਾਂ ਉੱਥੋਂ ਸਾਬਰਮਤੀ ਆਸ਼ਰਮ ਜਾਏਗਾ ਫਿਰ ਜਿੱਥੇ ਕਿ ਗਾਂਧੀ ਦੇ ਨਾਲ ਐਸੋਸੀਏਟਡ ਹੈ ਔਰ ਫਿਰ ਜਿਹੜਾ ਉਹ SP ਰਿੰਗ ਰੋਡ ਤੋਂ ਇੰਦਰਾ ਬ੍ਰਿਜ ਤੋਂ ਕ੍ਰਾਸ ਕਰਕੇ ਨਿਊਲੀ ਬਿਲਡ ਕ੍ਰਿਕਟ ਸਟੇਡੀਅਮ 'ਚ ਆਏਗਾ। ਹੁਣ ਇਸ ਸਾਰੇ 'ਚ ਲੇਕਿਨ ਇਹ ਦੌਰਾ ਮੈਨੂੰ ਲੱਗਦਾ ਹੈ ਕਿ ਵੀ ਨਾ ਮੋਦੀ ਨੂੰ ਸੂਟ ਕਰਨਾ ਹੈ ਨਾ ਇਹਨਾਂ ਨੂੰ ਕਰਨਾ ਹੈ। ਹੁਣ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੁਣ ਇਹ ਜਿਹੜੀ US ਸਰਫ ਇਹਨੂੰ ਇਨ ਬਰੀਫ ਕਹਿੰਦੇ ਨੇ ਇਹ 1998 ਦੇ ਵਿੱਚ US ਕਾਂਗਰਸ ਦੇ ਐਕਟ ਦੇ ਨਾਲ ਹੋਣ ਦੇ ਵਿੱਚ ਆਈ ਔਰ US ਸਰਫ ਦਾ ਆਪਣਾ ਹਾਲ ਇਹ ਹੈ ਕਿ ਪਿਛਲੇ ਲਗਭਗ 13-14 ਸਾਲ ਤੋਂ ਹੀ 2002 ਤੋਂ ਵੀ ਸ਼ਾਇਦ ਪਹਿਲਾਂ ਤੋਂ ਪਰ 2002 ਤੋਂ ਬਾਅਦ ਸਰਟਨਲੀ 18 ਸਾਲਾਂ ਤੋਂ ਲਗਭਗ ਇਹਨਾਂ ਦੇ ਆਪਣੇ ਵਫਦ ਨੂੰ ਜਾਂ ਡੈਲੀਗੇਸ਼ਨ ਨੂੰ ਇੰਡੀਆ ਦਾ ਉਹ ਵੀਜ਼ਾ ਨਹੀਂ ਦਿੰਦੇ ਵਿਜ਼ਿਟ ਕਰਨ ਲਈ। ਇਹ ਜਿਹੜੀ US ਸਰਫ ਹੋਣ 'ਚ ਆਈ ਇਹਦੇ ਜਿਹੜੀਆਂ ਕ੍ਰਿਸਚਨ ਆਰਗੇਨਾਈਜੇਸ਼ਨਸ ਨੇ ਇੱਥੇ ਉਹਨਾਂ ਦਾ ਪ੍ਰੈਸ਼ਰ ਸੀ ਰਾਈਟ ਵਿੰਗਰ ਔਰ ਇਹਨਾਂ ਦਾ ਮਕਸਦ ਇਹ ਸੀ ਕਿ ਵੀ ਕ੍ਰਿਸਚੀਅਨਸ ਦੀ ਜਿੱਥੇ ਪਰਸੀਕਿਊਸ਼ਨ ਹੋ ਰਹੀ ਹੈ ਉਹਨਾਂ ਨੂੰ ਕਿਵੇਂ ਉਹਨਾਂ ਦੀ ਬਾਹ ਮਰੋੜਨੀ ਹੈ ਪਰ ਕਿਉਂਕਿ ਇਹ ਕੋਈ ਕ੍ਰਿਸਚੀਅਨ ਕੰਟਰੀ ਪਬਲਿਕਲੀ ਬਾਈ ਕਨਸਟੀਟਿਊਸ਼ਨ ਕਹਿ ਨਹੀਂ ਸਕਦੇ ਸੋ ਉਹਨਾਂ ਨੇ ਉਹਨਾਂ ਨੂੰ ਜਿਹੜਾ US ਸਰਫ ਦੇ ਨਾਂ ਥੱਲੇ ਇੰਟਰਨੈਸ਼ਨਲ ਕਮਿਸ਼ਨ ਔਨ ਰਿਲੀਜੀਅਸ ਫਰੀडम ਉਹਦੇ ਥੱਲੇ ਰੱਖ ਲਿਆ। ਉਹ ਐਨੂਅਲ ਰਿਪੋਰਟ ਵੀ ਕੱਢਦੇ ਨੇ। ਸੋ ਜ਼ਾਹਰ ਹੈ ਕਿ ਈਸਾਈਆਂ ਦੀ ਜਦੋਂ ਉੜੀਸਾ ਦੇ ਵਿੱਚ ਕੰਧਮਾਲ ਅਸੀਂ ਅਖੀਰਲੇ ਤੀਸਰੇ ਟੌਪਿਕ ਦੀ ਗੱਲ ਕਰਾਂਗੇ ਕਿ ਕਿਵੇਂ ਉੱਥੇ ਚਰਚ ਜਿਹੜੇ ਨੇ ਉਹਨਾਂ ਨੇ ਤਬਾਹ ਕੀਤੇ ਸੀ। ਜੇ ਕੋਈ ਹੁਣ ਉਹ ਰੀਬਿਲਡ ਕਰਕੇ ਬੱਚੇ ਪ੍ਰੇਅਰ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਕੀ ਸਲੂਕ ਕਰਦੇ ਨੇ। ਇਹ ਉਹੀ ਦੌਰ ਸੀ ਕਿ ਉੜੀਸਾ ਦੇ ਵਿੱਚ ਆਸਟ੍ਰੇਲੀਆ ਦੇ ਡਾਕਟਰ ਸਟੈਨ ਗ੍ਰੈਮ ਜਿਹੜੇ ਆਪਣਾ ਜਿਹਨੂੰ ਉਸ ਦੇ 2 ਬੱਚਿਆਂ ਦੇ ਨਾਲ 12-13 ਸਾਲ ਦੇ ਔਰ 11 ਸਾਲ ਦੇ ਜਿਉਂਦੇ ਵੈਂਚ ਸਾੜ ਦਿੱਤਾ ਸੀ ਉਸੇ ਜਿਹੜਾ ਕਿ ਲੈਪਰੋਸੀ ਦੇ ਪੇਸ਼ੈਂਟਸ ਉਹਨੇ 20 ਸਾਲ ਕੰਮ ਕੀਤਾ ਸੀ
ਉਹੀ ਉੜੀਸਾ 'ਚ ਫਿਰ ਕੰਧਮਾਲ ਉਹਨਾਂ ਦਾ ਡਿਸਟ੍ਰਿਕਟ ਹੈ, ਜਿੱਥੇ ਉਹਨਾਂ ਨੇ ਦਰਜਨਾਂ ਚਰਚ ਤੋੜੇ, ਸੈਂਕੜਿਆਂ ਕ੍ਰਿਸਚਨਸ ਮਾਰੇ, ਡਜ਼ਨਸ ਆਫ ਜਿਹੜੀਆਂ ਉਹਨਾਂ ਦੀਆਂ ਨਨਸ ਨੇ ਉਹਨਾਂ ਦੇ ਨਾਲ ਗੈਂਗ ਰੇਪ ਕੀਤੇ। ਹੁਣ ਇਸ ਸਾਰੇ 'ਚ US ਸਰਫ ਨੇ ਕਿਉਂਕਿ ਰਿਪੋਰਟਸ ਉਹਦੇ 'ਤੇ ਦਿੱਤੀਆਂ ਤੇ ਇਹ ਉੱਥੇ ਜਾਣ ਨਹੀਂ ਦੇਣਾ ਚਾਹੁੰਦੇ ਕਿ ਵੀ ਮਾਈਨੋਰਿਟੀ ਸਿੱਖਾਂ ਨਾਲ ਜੋ ਹੋਇਆ ਉਹ ਸਾਹਮਣੇ। ਅਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਮਿਲਦੇ ਰਹਿੰਦੇ ਹਾਂ, ਇਹਨਾਂ ਨੂੰ ਅਸੀਂ ਮੈਮੋ ਵੀ ਦਿੰਦੇ ਹਾਂ, ਇਹਨਾਂ ਤੱਕ ਗੱਲ ਵੀ ਪਹੁੰਚਦੀ ਹੈ, ਰਿਪੋਰਟਸ ਵੀ ਮੈਂਸ਼ਨ ਹੁੰਦਾ ਹੈ ਮੁਸਲਮਾਨਾਂ ਦੇ ਬਾਰੇ ਵੀ। ਹੁਣ ਇਹਦੇ ਜਾਣ ਤੋਂ ਪਹਿਲਾਂ ਟਰੰਪ ਦੇ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ 4 US ਸੈਨੇਟਰਸ ਨੇ ਜਿਹੜਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਲਿਖਿਆ, ਕਸ਼ਮੀਰ ਦਾ ਜ਼ਿਕਰ ਕੀਤਾ, ਆਰਟੀਕਲ 370 ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਕੀਤਾ, ਔਰ ਹੁਣ US ਸਰਫ ਨੇ ਅੱਜ US ਪੈਨਲ ਰੇਕਸ ਅਪ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਨ ਦਾ ਈਵ ਆਫ ਟਰੰਪ ਵਿਜ਼ਿਟ। ਉਹਨਾਂ ਨੇ ਜਿਹੜਾ ਇਹ ਮੰਗ ਕੀਤੀ ਹੈ ਕਿ ਵੀ ਇਹਨੇ ਫੈਕਟ ਸ਼ੀਟ The United States Commission on International Religious Freedom has argued that CAA represents a significant downward trend in religious freedom in India. ਇਹ CAA ਦਾ ਪਾਸ ਹੋਣਾ ਹੈ, ਇਹ ਭਾਰਤ ਦੇ ਵਿੱਚ ਜਿਹੜੀ ਮਜ਼ਹਬੀ ਆਜ਼ਾਦੀ ਹੈ ਉਸ ਦਾ ਥੱਲੇ ਲਾਉਣ ਵੱਲ ਜਾ ਰਿਹਾ ਹੈ। The fact sheet also recalled US SERF's latest annual report which had a 8-page note on the state of religious freedom in India। ਉਹਨਾਂ ਨੇ ਕਿਹਾ ਜੀ ਸਾਡੀ ਰਿਪੋਰਟ ਦੇਖ ਲਓ, 8 ਸਫ਼ਿਆਂ ਦੀ ਜਿਹੜੀ ਇਕੱਲੇ ਇੰਡੀਆ ਦੇ ਉੱਤੇ ਹੈ। The report asked the US government to press New Delhi into permitting its delegation to visit the country। ਉਹਨਾਂ ਨੇ ਕਿਹਾ ਜੀ ਕਹੋ ਕਿ ਸਾਨੂੰ ਉਹ ਵੀਜ਼ਾ ਦੇਣ ਜਿਹੜਾ ਉਹ ਨਹੀਂ ਦੇ ਰਹੇ। It also wants to work with the Indian government to ebb the flow of hate crimes targeting religious minorities। ਕਿ ਜਿਹੜਾ ਇਸ ਵੇਲੇ ਹੇਟ ਕ੍ਰਾਈਮ ਚੱਲ ਰਹੇ ਨੇ ਮਾਈਨੋਰਿਟੀਜ਼ ਨੂੰ ਟਾਰਗੇਟ ਕਰਕੇ, ਜਿਹਦੇ ਥੱਲੇ ਲਿੰਚਿੰਗਸ ਹੋ ਰਹੀਆਂ, ਜਿਹਦੇ ਥੱਲੇ ਸਿੱਖਾਂ ਦੇ ਹਿਸਟੋਰੀਕਲ ਗੁਰਦੁਆਰੇ ਹਰਿਦੁਆਰ ਦਾ ਪਹਿਲਾਂ ਉਹਨਾਂ ਨੇ ਐਲੀਮੀਨੇਟ ਕੀਤਾ, ਹੁਣ ਮੰਗੂ ਮੱਠ ਉੜੀਸਾ 'ਚ ਕੀਤਾ ਹੈ, ਡੋਂਗਮਾਰ ਸਿੱਕਮ 'ਚ ਕੀਤਾ ਹੈ, ਔਰ ਸੁਪਰੀਮ ਕੋਰਟ ਨੂੰ ਇਸਤੇਮਾਲ ਕਰਕੇ ਬਾਬਰੀ ਮਸਜਿਦ ਦਾ ਵਜੂਦ ਉਡਾ ਦਿੱਤਾ ਹੈ। ਹੰਡਰਡਸ ਆਫ ਲਿੰਚਿੰਗਸ ਹੋਈਆਂ ਨੇ। ਇਟ ਆਲਸੋ ਵਾਂਟਸ ਟੂ ਵਰਕ ਵਿਦ ਇੰਡੀਅਨ ਗਵਰਨਮੈਂਟ, ਜਿਹੜਾ ਮੈਂ ਪੜ੍ਹੀ, ਐਂਡ ਸੌਟ ਦਾ ਪ੍ਰੋਸੀਕਿਊਸ਼ਨ ਆਫ ਮੀਡੀਆ ਪਰਸਨੈਲਿਟੀਜ਼, ਰਿਲੀਜੀਅਸ ਲੀਡਰਸ ਐਂਡ ਗਵਰਨਮੈਂਟ ਆਫੀਸ਼ੀਅਲਸ ਹੂ ਡਿਡ ਸੋ, ਕਿ ਵੀ ਉਹਨਾਂ ਦੀ ਜਿਨ੍ਹਾਂ ਨੇ ਇਹੋ ਜਿਹੀ ਹੇਟਡ ਪੈਦਾ ਕੀਤੀ ਹੈ ਉਹ ਮੀਡੀਆ ਪਰਸਨੈਲਿਟੀਜ਼ ਹੋਣ, ਮਜ਼ਹਬੀ ਲੀਡਰ ਹੋਣ ਜਾਂ ਸਰਕਾਰੀ ਅਧਿਕਾਰੀ ਹੋਣ, ਉਹਨਾਂ ਦੇ ਖਿਲਾਫ ਕਾਰਵਾਈ ਹੋਏ। Along the 11 countries including Afghanistan, Malaysia and Cuba, US SERF has placed India in Tier 2। This is ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਹਿਲਾਂ ਹੀ ਇੰਡੀਆ ਨੂੰ ਅਫਗਾਨਿਸਤਾਨ ਔਰ ਕਿਊਬਾ ਦੇ ਲੈਵਲ ਦੇ ਉੱਤੇ ਉਹਨਾਂ ਨੇ Tier 2 'ਚ ਰੱਖਿਆ ਹੋਇਆ ਹੈ, ਜਿੱਥੇ ਕਿ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਹੋ ਰਹੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉੱਥੇ ਮਾਈਨੋਰਿਟੀਜ਼ ਦਾ ਬੁਰਾ ਹਾਲ ਹੈ। ਔਰ one of the US SERF commissioners is Indian origin civil rights lawyer Anurima Bhargava, who criticized New Delhi's lockdown of Kashmir while deposing before Human Rights Commission of the US Congress Tom Lantos panel in November last year। So ਜ਼ਾਹਰ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਬਿਲਕੁਲ ਕਲੀਅਰ ਕਰ ਰਿਹਾ ਹੈ ਕਿ ਇਹ ਟਰੰਪ ਦੇ ਸਾਹਮਣੇ ਉਹਨਾਂ ਨੇ ਰੱਖ ਦਿੱਤਾ। ਔਰ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਜਾਣ ਤੋਂ ਪਹਿਲਾਂ 1-2 ਦਿਨਾਂ 'ਚ ਉਹਨਾਂ ਨੂੰ ਇੰਟਰਨਲ ਬਰੀਫਿੰਗ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਇਹਦੇ ਵੱਲੋਂ ਵੀ ਦਿੱਤੀ ਜਾਏਗੀ। ਲੇਕਿਨ ਦੂਸਰੇ ਪਾਸੇ ਮੋਦੀ ਨੇ ਇਹ ਬੜੀ ਕਲੀਅਰਲੀ ਕਿਹਾ ਪਿਛਲੇ ਦਿਨਾਂ 'ਚ ਕਿ ਨਾ ਅਸੀਂ ਆਰਟੀਕਲ 370 ਜਿਹੜਾ ਉਹ ਰਿਵੋਕ ਕਰਾਂਗੇ ਔਰ ਨਾ ਹੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹਨੂੰ ਵਾਪਸ ਲਵਾਂਗੇ। ਔਰ ਦੂਸਰੇ ਪਾਸੇ ਜਿਹੜਾ ਅਰੁਣਾਚਲ ਪ੍ਰਦੇਸ਼, ਜਿਸ ਨੂੰ ਚੀਨ ਨੇ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਮੰਨਿਆ, ਅੱਜ ਅਮਿਤ ਸ਼ਾਹ ਜਿਹੜਾ ਉੱਥੋਂ ਦੀ ਰਾਜਧਾਨੀ ਦੇ ਵਿੱਚ ਪਹੁੰਚਿਆ ਹੋਇਆ ਈਟਾਨਗਰ 'ਚ, ਔਰ ਉੱਥੇ ਖਲੋ ਕੇ ਉਹਨੇ ਕਿਹਾ ਜੀ ਹੁਣ ਕਿਉਂਕਿ ਜਿਵੇਂ ਇਹਨਾਂ ਨੇ ਆਰਟੀਕਲ 370 ਜਿਹਦੇ ਥੱਲੇ ਕਸ਼ਮੀਰ ਦੀ ਜਿਹੜੀ ਹੈ ਇੱਕ ਸਪੈਸ਼ਲ ਹੋਂਦ ਸੀ ਉਹਨੂੰ ਖ਼ਤਮ ਕੀਤਾ ਹੈ, ਨਾਰਥ ਈਸਟ ਦੇ ਵਿੱਚ ਚੱਲ ਰਿਹਾ ਕਿਉਂਕਿ ਉੱਥੇ ਆਰਟੀਕਲ 371 ਹੈ ਇੰਡੀਅਨ ਕਾਨਸਟੀਟਿਊਸ਼ਨ ਦਾ, ਜਿਹਦੇ ਥੱਲੇ ਉਹਨਾਂ ਕਬੀਲਿਆਂ ਨੂੰ ਹੱਕ ਮਿਲੇ ਹੋਏ ਨੇ। ਪਰ ਇਹ ਝੂਠਾ ਬੰਦਾ ਉੱਥੇ ਜਾ ਕੇ ਕਹਿ ਰਿਹਾ ਅਰੁਣਾਚਲ 'ਚ ਖਲੋ ਕੇ ਜੀ ਨਹੀਂ ਅਸੀਂ ਕੋਈ ਆਰਟੀਕਲ 371 ਖ਼ਤਮ ਨਹੀਂ ਕਰ ਰਹੇ। ਪਰ ਇਹਦਾ ਅਰੁਣਾਚਲ ਜਾਣਾ ਹੀ ਜਿਹੜਾ ਸੀ ਉਸ ਨੂੰ ਲੈ ਕੇ ਚੀਨ ਨੇ ਅੱਜ ਜਿਹੜਾ ਇਹਦੇ 'ਤੇ ਚਾਈਨਾ ਆਬਜੈਕਟਸ ਟੂ ਸ਼ਾਹਜ਼ ਅਰੁਣਾਚਲ ਵਿਜ਼ਿਟ, ਔਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਉਸ ਆਬਜੈਕਸ਼ਨ ਨੂੰ ਅੱਗੋਂ ਰੱਦ ਕੀਤਾ ਹੈ। ਚਾਈਨਾ ਨੇ ਜਿਹੜਾ ਚਾਈਨਾ ਵਿੱਚ ਕਲੇਮਸ ਇਨ ਅਰੁਣਾਚਲ ਪ੍ਰਦੇਸ਼ ਐਜ਼ ਪਾਰਟ ਆਫ ਸਾਊਥ ਤਿੱਬਤ ਔਨ ਥਰਸਡੇ objected to Home Minister Amit Shah's visit there to attend the statehood day, saying it
it violated Beijing's territorial sovereignty and sabotaged political mutual trust, prompting India to dismiss the claim. India ने उन्होंने dismiss ਕੀਤਾ claim ਨੂੰ। ਪਰ ਮੈਂ ਸਮਝਦਾ ਵੀ ਟਰੰਪ ਦੀ ਵਿਜ਼ਿਟ ਦੇ ਐਨ ਮੌਕੇ ਚਾਈਨਾ ਵੱਲੋਂ ਵੀ ਇਹ ਕਹਿਣਾ ਕਿ ਅਰੁਣਾਚਲ ਪ੍ਰਦੇਸ਼ ਸਾਡਾ ਸਾਊਥ ਤਿੱਬਤ ਦਾ ਹਿੱਸਾ ਹੈ, ਇੱਥੇ ਮਤ ਆਓ, ਇਹ ਵੀ ਉਹਨਾਂ ਨੇ ਇਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ, ਇਹ ਉਹਨਾਂ ਨੇ ਅਮਰੀਕਾ ਨੂੰ ਮੈਸੇਜ ਦਿੱਤਾ ਚਾਈਨਾ ਨੇ। ਹਾਲਾਂਕਿ ਖੁਦ ਕੋਰੋਨਾ ਵਾਇਰਸ ਤੇ ਉਹਨਾਂ ਨੇ ਆਲਮੋਸਟ ਕਾਬੂ ਪਾ ਲਿਆ, ਔਰ ਜੋ ਅਮਰੀਕਾ 'ਚ ਔਰ ਵੈਸਟਰਨ ਮੀਡੀਆ ਨੇ ਇੱਕ ਪੂਰਾ ਇਸ ਦੇ ਉੱਤੇ ਜਾਲ ਵਿਛਾਇਆ ਸੀ ਕਿ ਜੀ ਇਕਨੋਮਿਕਲ ਮਕਸਦ ਇਹਨਾਂ ਦਾ ਇਹ ਸੀ ਕਿ ਚਾਈਨਾ ਦਾ ਜਿਹੜੀ ਇਕਨੋਮੀ ਉੱਪਰ ਨੂੰ ਜਾ ਰਹੀ ਹੈ, ਔਰ ਜਿਹੜੀ ਰੀਅਲ ਸੁਪਰ ਪਾਵਰ ਹੈ, ਇਹਨਾਂ ਨੇ ਕੀ ਬਣਨਾ ਹੈ, ਕਿਆ ਪਿੱਦੀ ਕਾ ਸ਼ੋਰਬਾ। ਲੇਕਿਨ ਚਾਈਨਾ ਮਿਲੀਟੈਰਲੀ ਇਕਨੋਮਿਕਲੀ ਉਹਨੂੰ ਹਾਰਮ ਜ਼ਰੂਰ ਹੋਇਆ, ਪਰ ਜਿਸ ਢੰਗ ਨਾਲ ਇਹ ਕਰੋਨਾ ਵਾਇਰਸ ਨੂੰ ਲੈ ਕੇ ਪ੍ਰੋਪੇਗੇਟ ਕਰ ਰਹੇ ਸੀ ਨੈਗੇਟਿਵ, ਇਵੇਂ ਤਾਂ ਲੱਗਦਾ ਸੀ ਕਿ ਜੇ ਭਾਰਤ 'ਚ ਹੁੰਦਾ ਤੇ ਉੱਥੇ ਭੁੱਖ ਨਾਲ ਲੋਕ ਮਰਨੇ ਸ਼ੁਰੂ ਹੋ ਜਾਣੇ ਸੀ। ਬਿਲਕੁਲ। ਲੇਕਿਨ ਚਾਈਨਾ ਨੇ ਇਹਨੂੰ ਕੰਟਰੋਲ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਟਰੰਪ ਦਾ ਭਾਰਤ ਆਉਣਾ, ਔਰ ਜਿਵੇਂ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਸਾਰੀ ਅਮਰੀਕਾ ਇੰਡੀਆ ਜਿਹੜੀ ਰਿਲੇਸ਼ਨਸ਼ਿਪ ਹੈ, ਨਾ ਤਾਂ ਉਹਨਾਂ ਨੂੰ ਕੋਈ ਇਹਨਾਂ ਤੋਂ ਇਕਨੋਮਿਕਲ ਫਾਇਦਾ ਹੈ, ਨਾ ਕੋਈ ਸਟ੍ਰੈਟੇਜਿਕ ਹੈ, ਸਿਰਫ ਤੇ ਸਿਰਫ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਇੱਕ ਪੱਠਾ ਰੱਖਿਆ ਹੋਇਆ ਉਹਨਾਂ ਨੇ ਜਿਹਨੂੰ ਥਾਪੀ ਦੇ ਕੇ ਵੀ ਪੈ ਜਾ ਗਲ ਹੈ ਨਾ, ਉਹਨੂੰ ਕਹਿੰਦੇ ਹਾਂ ਹੁਸ਼ ਕਰਕੇ ਪੈ ਜਾ, ਬਸ ਇਸ ਲਈ ਰੱਖਿਆ। ਇਹ ਨਹੀਂ ਪਤਾ ਜਦੋਂ ਇਹਨਾਂ ਨੇ ਹੁਸ਼ ਕਰਨਾ ਉਹਨੇ ਆਪਣੇ ਦੁਆਲੇ ਹੀ ਘੁੰਮੀ ਜਾਣਾ, ਪੂੰਛ ਫੜਨੀ ਸ਼ੁਰੂ ਕਰ ਦੇਣੀ ਹੈ ਘੁੰਮ ਆ ਕੇ, ਕਿਸੇ ਨੇ ਅੱਗੇ ਦੇ ਨਹੀਂ ਹੋਣਾ, ਉਹਨੂੰ ਕਹਿਣਾ ਮਾਰਦਾ ਅੱਗੇ ਬੈਠਾ ਸ਼ੇਰ, ਬੈਠਾ ਬੱਬਰ ਸ਼ੇਰ। ਸੋ ਕੁੱਲ ਮਿਲਾ ਕੇ ਇਹੀ ਇਹਨਾਂ ਦਾ ਜਲੂਸ ਨਿਕਲ ਰਿਹਾ। ਸੋ ਲੇਕਿਨ ਇਹ ਹੈ ਵੀ ਹੁਣ ਦੇਖੋ ਟਰੰਪ ਜਿਹੜਾ ਉੱਥੇ ਜਾ ਕੇ ਕਿਹੜਾ ਕੱਦੂ 'ਚ ਤੀਰ ਮਾਰਦਾ, ਪਰ ਹਾਲ ਦੀ ਘੜੀ ਇਹ ਸਾਰੇ ਦੌਰੇ ਦੀ ਫੂਕ ਨਿਕਲ ਗਏ ਹੈ। 70 ਲੱਖ ਤੋਂ ਗੱਲ 1 ਲੱਖ ਤੇ ਆ ਚੁੱਕੇ ਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, स्वीट नंबर 204, ह्यूस्टन, टेक्सास।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। 198 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਜੋ ਉਹਨਾਂ ਦੀ ਪੀੜ ਹੈ ਅਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰ ਰਹੇ ਹਾਂ ਜਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਨੇ ਐਵਰੀ ਡੇ। ਤੁਹਾਡੇ ਨਾਲ ਅਸੀਂ ਜੋ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਦੇ ਹਾਂ ਅੱਜ ਵੀ ਕਰਾਂਗੇ। ਐਂਡ ਜੋ ਉੜੀਸਾ ਦੇ ਵਿੱਚ ਹਿੰਦੂ ਤਵੀ ਜਿਹੜੇ ਭਾਰਤ ਵਿੱਚ ਜੋ ਹਿੰਦੂ ਤਵੀ ਅੱਤਵਾਦੀ ਨੇ ਉਹਨਾਂ ਨੇ ਅੱਤ ਚੁੱਕੀ ਹੋਈ ਹੈ। ਉਹਨਾਂ ਨੇ ਉੜੀਸਾ ਦੇ ਵਿੱਚ ਜੋ ਬੱਚੇ ਚਰਚ ਦੇ ਵਿੱਚ ਪ੍ਰਾਰਥਨਾ ਕਰ ਰਹੇ ਸਨ ਉਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਇਸ ਉੱਪਰ ਆਪਣਾ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ 198 ਦਿਨ ਜੀ ਪਰ ਬਿਲਕੁਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਯੂਕੇ ਦੀ ਪਾਰਲੀਮੈਂਟ 'ਚ ਜਿਹੜੀ ਕਸ਼ਮੀਰ ਚੇਅਰ ਦੀ ਹੈਡ ਡੈਬੀ ਅਬਰਾਹਮ ਉਹਨੂੰ ਕਿਵੇਂ ਹਿਊਮਿਲੇਟ ਕੀਤਾ ਔਰ ਡਿਪੋਰਟ ਕੀਤਾ ਵਾਪਸ, ਔਰ ਉਸ ਬਾਰੇ ਗਲਤ ਜਿਹੜਾ ਪ੍ਰੋਪੇਗੈਂਡਾ ਅਸੀਂ ਈਵਨ ਸਾਨੂੰ ਵੀ ਇੱਕ ਨੇ ਮੈਸੇਜ ਲਿਖ ਕੇ ਕਿਹਾ ਜੀ ਇੱਕ ਫਰੰਗਣ ਨੂੰ ਅਸੀਂ ਕੱਢ ਦਿੱਤਾ ਤੇ ਤੁਸੀਂ ਇੰਨਾ ਜਿਹੜਾ ਉਸ 'ਤੇ ਚੀਖ ਚਿਹਾੜਾ ਪਾ ਰਹੇ ਹੋ। ਸੋ ਜ਼ਾਹਰ ਹੈ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਦੇ ਜਿਹੜੇ ਨੈਚੁਰਲ ਮਿਨਰਲ ਨੇ ਉਹਨਾਂ ਨੇ ਆਕਸ਼ਨਸ ਉਹ ਯੂਪੀ ਔਰ ਰਾਜਸਥਾਨ ਦੇ ਵਪਾਰੀਆਂ ਨੇ ਆ ਕੇ ਕਰੋੜਾਂ ਦੇ ਵਿੱਚ ਉਹ ਠੇਕੇ ਲਏ ਨੇ, ਔਰ ਜਿਹੜੇ ਲੋਕਲ ਵਪਾਰੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਬਿਲਕੁਲ ਡਿਪਰਾਈਵ ਕੀਤਾ। ਔਰ ਜ਼ਾਹਰਾ ਤੌਰ ਦੇ ਉੱਤੇ ਜਦੋਂ ਅਸੀਂ ਵਾਈਟ ਹਾਊਸ ਦੇ ਬਾਹਰ 2 ਦਿਨ ਪਹਿਲਾਂ ਰੈਲੀ ਕੀਤੀ ਤੇ ਇੱਕ ਸਿੰਘ ਜਿਹੜੇ ਕਿ ਪੰਜਾਬ ਤੋਂ ਆਏ ਸੀ 10 ਦਿਨ ਪਹਿਲਾਂ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਰੇਸ਼ਮ ਸਿੰਘ ਉਹਨਾਂ ਦਾ ਨਾਂ ਹੈ। ਗੱਲ ਉਹਨਾਂ ਨੇ ਬੜੀ ਚੰਗੀ ਕੀਤੀ। ਉਹਨਾਂ ਨੇ ਕਿਹਾ ਜੀ ਡਿਸਟ੍ਰਿਕਟ ਅੰਮ੍ਰਿਤਸਰ 'ਚ ਮੇਰਾ ਪਿੰਡ ਹੈ ਔਰ ਸਾਡੇ ਪਿੰਡਾਂ 'ਚ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਵਿੰਟਰ ਦੇ ਨੇੜੇ ਤੇੜੇ ਕਸ਼ਮੀਰ ਤੋਂ, ਕਿਉਂਕਿ ਉੱਥੇ ਠੰਡ ਜ਼ਿਆਦਾ ਹੁੰਦੀ ਹੈ, ਉਹਦੇ 'ਚੋਂ ਸ਼ਾਲਾਂ ਹੋਣ, ਮੇਵੇ ਹੋਣ ਔਰ ਦੂਸਰੀਆਂ ਚੀਜ਼ਾਂ ਜਿਹੜੇ ਨੇ ਉਹ ਵੇਚਣ ਲਈ ਲੋਕ ਆਉਂਦੇ ਸੀ ਔਰ ਉਹੀ ਉਹਨਾਂ ਦੀ ਲਾਈਵਲੀਹੁੱਡ ਸੀ ਕਿਉਂਕਿ ਉੱਥੇ ਬਰਫ਼ ਦੇ ਵਿੱਚ ਕੁਛ ਨਹੀਂ ਹੁੰਦਾ। ਪਰ ਹੁਣ ਉਹਨਾਂ ਨੇ ਕਿਹਾ ਜੀ ਪਿਛਲੇ 6.5 ਮਹੀਨੇ ਜੋ ਉੱਥੇ ਹਾਲਾਤ ਨੇ ਉਹ ਨਿਕਲ ਹੀ ਨਹੀਂ ਸਕਦੇ। ਫਿਰ ਉਹਨਾਂ ਨੇ ਕਿਹਾ ਵੀ ਗੱਲ ਇਹ ਨਹੀਂ ਹੈ ਵੀ ਉਹਨਾਂ ਦੀ ਬਾਕੀ ਫਰੀडम्स ਖਤਮ ਕਰ ਦਿੱਤੀਆਂ ਨੇ, ਲਾਈਵਲੀਹੁੱਡ ਕਿ ਉਹਨਾਂ ਦੀ ਜਿਹੜੀ ਲਾਈਵਲੀਹੁੱਡ ਹੈ ਉਹੀ ਖੋਹ ਲਈ ਗਈ ਹੈ ਔਰ ਜਿਹਦੇ ਥੱਲੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਫੀਡ ਕਰਨਾ ਹੈ, ਦੂਸਰਾ ਕਰਨਾ ਹੈ। ਸੋ ਅੱਜ ਹੀ ਸਾਡੇ ਇੱਕ ਵੀਰ ਨੇ ਲਿਖਿਆ ਕਿ ਈਵਨ ਕਸ਼ਮੀਰ ਵਾਦੀ ਦੇ ਸਿੱਖਾਂ ਦੇ ਘਰਾਂ ਦੇ ਉੱਤੇ ਵੀ ਉਹਨਾਂ ਨੇ ਜਿਹੜੇ ਨੇ, ਕਿਉਂਕਿ 80 ਲੱਖ ਦੇ ਕਰੀਬ ਸਿੱਖ ਅੱਜ ਵੀ ਕਸ਼ਮੀਰ ਵਾਦੀ 'ਚ ਬੈਠੇ ਹੋਏ ਨੇ, ਉਹਨਾਂ 6 ਮਿਲੀਅਨ ਦੇ ਨਾ 8 ਮਿਲੀਅਨ ਦੇ ਨਾਲ 80 ਲੱਖ ਲੋਕਾਂ ਦੇ ਨਾਲ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਘਰਾਂ 'ਤੇ ਛਾਪੇ ਮਾਰ ਕੇ ਉਹਨਾਂ ਨੂੰ, ਔਰਤਾਂ ਨੂੰ ਵੀ ਹਰਾਸ ਕੀਤਾ ਔਰ ਗ੍ਰਿਫਤਾਰੀਆਂ ਵੀ ਹੋਈਆਂ ਨੇ। ਅਜੇ ਖਬਰ ਤਾਂ ਮੈਂ ਨਹੀਂ ਦੇਖੀ ਹੈ ਡਿਟੇਲ 'ਚ, ਪਰ ਇਹ ਕਿਉਂਕਿ ਕਸ਼ਮੀਰ ਦੇ ਉੱਤੇ ਕਸ਼ਮੀਰ ਰਡਾਰ ਸਕਰੀਨ 'ਤੇ ਆ ਗਿਆ, ਇਹਨਾਂ ਨੇ ਤਾਂ ਉਸ ਨੂੰ ਇੰਟਰਨਲ ਮੈਟਰ ਕਹਿ ਕੇ ਦਬਾਉਣਾ ਚਾਹਿਆ। ਪਰ ਬਾਕੀ ਹਿੱਸਿਆਂ 'ਚ ਕੀ ਚੱਲ ਰਿਹਾ, ਜਿਵੇਂ ਈਸਾਈਆਂ ਦੇ ਹਵਾਲੇ ਨਾਲ ਗੱਲ ਕੀਤੀ, ਉਹ ਤਾਂ ਟਰੰਪ ਆਪਣੇ ਵੱਲੋਂ ਕਦੇ ਇਜ਼ਰਾਈਲ ਦੀ ਵਕਾਲਤ ਕਰਦਾ, ਕਦੇ ਅਦਰਵੇ ਕਰਦਾ। ਔਰ ਇਹ ਜਿਹੜੀ ਸਟੋਰੀ ਮੈਂ ਹੁਣ ਸਾਂਝੀ ਕਰ ਰਿਹਾ ਇਹ ਕ੍ਰਿਸਚੀਅਨ ਪੋਸਟ ਰਿਪੋਰਟਰ ਦੇ ਵਿੱਚ ਆਈ ਹੈ, ਕਿਉਂਕਿ ਮੇਨ ਸਟ੍ਰੀਮ ਮੀਡੀਆ ਤਾਂ ਦੂਰ ਦੀ ਗੱਲ, ਈਵਨ ਸੋਸ਼ਲ ਮੀਡੀਆ ਵੀ ਇੱਦਾਂ ਦੀ ਨੂੰ ਪਿਕ ਨਹੀਂ ਕਰਦਾ, ਉਹ ਤਾਂ ਵੀ ਇਹੀ ਬੈਠੇ ਹੋਏ ਨੇ। ਔਰ ਇਹ ਹੈਡਲਾਈਨ ਹੈ, ਹਿੰਦੂ ਐਕਸਟ੍ਰੀਮਿਸਟ ਬੀਟ ਕ੍ਰਿਸਚੀਅਨ ਚਿਲਡਰਨ ਡਿਊਰਿੰਗ ਸੰਡੇ ਮਾਰਨਿੰਗ ਵਰਸ਼ਿਪ। ਔਰ ਇਹ ਜਿਹੜਾ ਕੰਦਮੂਲ ਜਿਹੜਾ ਡਿਸਟ੍ਰਿਕਟ, ਇਹ ਜਿਹੜਾ ਕਰਨਾਟਕਾ ਦੇ ਵਿੱਚ ਹੁਣ ਜਿਹੜੀ ਹੈ ਇਹਨਾਂ ਦੀ ਸਰਕਾਰ ਹੈ ਬੀਜੇਪੀ ਦੀ, ਔਰ ਉਹਦੇ 'ਚ ਉਹਨਾਂ ਨੇ ਇਸ ਹਵਾਲੇ ਨਾਲ ਕਿਹਾ, ਪਹਿਲਾਂ ਉਹਨਾਂ ਨੇ ਕੰਧਮਾਲ ਦੀ ਅਸਲ 'ਚ ਪਿਕਚਰ ਉਹਨਾਂ ਨੇ ਜਿਹੜੀ ਦਿੱਤੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਗਰੁੱਪ ਆਫ ਕ੍ਰਿਸਚੀਅਨਸ ਮੀਟ ਟੂਗੈਦਰ ਨੀਅਰ ਦ ਰੀਬਿਲਡ ਚਰਚ ਇਨ ਕੰਧਮਾਲ। In 2008 almost every church in the area was destroyed by Hindu nationalists। So ਤੇ ਉਹਦੇ 'ਚ ਉਹਨਾਂ ਕਿਹਾ ਹਿੰਦੂ ਐਕਸਟ੍ਰੀਮਿਸਟ ਇਨ ਸਾਊਥ ਇੰਡੀਆ ਬੀਟ ਕ੍ਰਿਸਚੀਅਨ ਚਿਲਡਰਨ during a worship service before filing a false complaint against the congregation according to one worshipper। ਕਿ ਉਹਨਾਂ ਨੇ ਭੀੜ ਨੇ ਆ ਕੇ ਕੁੱਟਿਆ ਹਿੰਦੂ ਤਵੀਆਂ ਦੇ ਬੱਚਿਆਂ ਨੂੰ ਔਰ ਫਿਰ ਬਾਅਦ 'ਚ ਪੁਲਿਸ ਥਾਣੇ 'ਚ ਵੀ ਉਹਨਾਂ ਦੇ ਖਿਲਾਫ ਹੀ ਰਿਪੋਰਟ ਦਰਜ ਕਰਾਈ। ਔਰ ਇਹ ਉਹਨਾਂ ਨੇ ਕਿਹਾ ਕਿ ਇਹ ਪਿੰਡ ਹੈ ਮੈਲੈਸ ਮੁਦਰਾ ਵਿਲੇਜ ਕਰਨਾਟਕਾ ਸਟੇਟ ਦੇ ਵਿੱਚ। ਉਹਨਾਂ ਨੇ ਜਿਹੜਾ ਹੈ ਸਵੇਰੇ ਸੰਡੇ
ਜਦੋਂ ਉਹਨਾਂ ਨੇ ਪ੍ਰੇਅਰ ਸ਼ੁਰੂ ਕੀਤੀ ਤੇ ਅਬਾਊਟ 20 ਰੈਡੀਕਲ ਹਿੰਦੂਜ਼ ਕੇਮ ਅਪ ਟੂ ਦ ਸਟੇਅਰਸ ਟੂ ਦ ਟੈਰੇਸ ਐਂਡ ਬਿਗੇਨ ਟੇਕਿੰਗ ਫੋਟੋਜ਼ ਐਂਡ ਵੀਡੀਓ ਟੇਪਿੰਗ them। ਜੋ ਆਏ 20 ਦੇ ਕਰੀਬ ਹਿੰਦੂ, ਉਹਨਾਂ ਨੇ ਫੋਟੋਆਂ ਔਰ ਵੀਡੀਓ ਬਣਾ ਰਹੇ ਸੀ। ਮੇਰੀ ਬੈਲਰੇ ਹੂ ਅਲੋਂਗ ਵਿਦ ਹਰ ਹਸਬੈਂਡ ਹਨੂਮੰਥੱਪਾ ਬੈਲਰੀ ਵਾਜ਼ ਹੋਸਟਿੰਗ ਦਾ ਵਰਸ਼ਿਪ ਟੋਲਡ ਮਾਰਨਿੰਗ ਸਟਾਰ ਨਿਊਜ਼। ਇਹ ਇਹਨਾਂ ਨੇ ਖਬਰ ਵੀ ਮਾਰਨਿੰਗ ਸਟਾਰ ਨਿਊਜ਼ ਤੋਂ ਲਈ ਹੈ। ਜੀ They flashed camera lights at children and we requested them to please go and not disturb the prayers। कि वो प्रेयर कर रहे हैं वो आके फोटो खींच रहे हैं। देखो। She said, but they continued taking pictures, videotaping us and passed comments saying, look, Christians gathered here on the terrace to carry out conversions। ये सानू क्या जी इकट्ठे कीते ने ये convert करनगे। Bellery and other women tried to stop the Hindu extremists from video recording the 12 children present but were pushed away। When the Christians asked them to leave, the intruders put their hands on the women's chests and pulled their sarees, steering them। ਜਦੋਂ ਉਹਨਾਂ ਨੂੰ ਰੋਕਿਆ ਉਹਨਾਂ ਨੇ ਉਹਨਾਂ ਦੇ ਕੱਪੜੇ ਫਾੜਨੇ ਬੀਬੀਆਂ ਦੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਨੂੰ ਹਿਊਮਿਲੇਟ ਕੀਤਾ। They punched my 15-year-old son in his stomach and other kids also got hurt, she told Morning Star News। They were kicked to the floor and were beaten up on their backs। My uncle and husband tried hard to protect the women and children, but those men were very aggressive and physically stronger than us। कि Very ਅਸੀਂ sad। ਕੋਸ਼ਿਸ਼ ਕੀਤੀ ਲੇਕਿਨ ਉਹ ਤਗੜੇ ਸੀ ਔਰ ਉਹਨਾਂ ਨੇ the children just kept looking at us crying for help, she said। ਜੀ। ਕਿ ਬੱਚੇ ਚੀਕਾਂ ਮਾਰ ਰਹੇ ਸੀ। Terrified by the attacks, the Christians didn't leave their homes in Gadag district for the rest of the day। ਕਿ ਸਾਰਾ ਦਿਨ ਉਹ ਘਰਾਂ ਚੋਂ ਹੀ ਨਹੀਂ ਨਿਕਲੇ ਡਰ ਦੇ ਮਾਰੇ। If we hear that you stepped out of your homes and told anybody about this, we will set your homes on fire and will burn you alive, the assailants reportedly told the Christians। ਦੇਖੋ ਧਮਕੀ ਦੇ ਕੇ ਗਏ ਕਿ ਜੇ ਤੁਸੀਂ ਬਾਹਰ ਨਿਕਲ ਕੇ ਕੋਈ ਸ਼ਿਕਾਇਤ ਕੀਤੀ ਤੇ ਤੁਹਾਨੂੰ ਜਿਉਂਦਿਆਂ ਨੂੰ ਘਰਾਂ 'ਚ ਸਾੜ ਦੇਵਾਂਗੇ। So sad। ਕਿਉਂਕਿ ਨਵੰਬਰ 84 'ਚ ਸਿੱਖਾਂ ਨੂੰ ਜਿਉਂਦੇ ਸਾੜਿਆ ਹੋਇਆ ਹੈ। ਸੋ ਹੁਣ ਕਿਸੇ ਨੂੰ ਸਬੂਤ ਦੀ ਲੋੜ ਨਹੀਂ ਕਿ ਵੀ ਇਹ ਕੀ ਕਰ ਸਕਦੇ ਨੇ। ਔਰ ਅੱਗੇ ਲੰਬੀ ਚੌੜੀ ਸਟੋਰੀ ਹੈ। ਔਰ later that evening officers from Gadag town police station told the Christians that the Hindu extremists had filed a complaint against them। ਜਾ ਕੇ ਉਹਨਾਂ ਨੂੰ ਮਾਰਿਆ, ਧਮਕੀਆਂ ਦੇ ਕੇ ਅੰਦਰ ਕੀਤਾ, ਬੇਪਤ ਕੀਤਾ ਜਾ ਕੇ ਪੁਲਿਸ ਥਾਣੇ। ਉਹਨਾਂ ਦਾ ਪੁਲਿਸ ਅਫਸਰ told us that we had attacked some people during Christian prayers that morning and that they were injured and hospitalized। ਉਹ ਜਾ ਕੇ ਉੱਥੇ ਕੁਝ ਦਾਖਲ ਵੀ ਹੋ ਗਏ ਕਿ ਜੀ ਸਾਨੂੰ ਜ਼ਖਮੀ ਕਰ ਦਿੱਤਾ ਹੈ। ਔਰ ਇਹ ਜਿਹੜਾ ਨੇ ਹਿੰਦੂ ਐਕਸਟ੍ਰੀਮਿਸਟ ਗਾਟ ਐਡਮਿਟਡ ਇਨ ਦ ਹਸਪੀਟਲ ਐਂਡ ਫਾਈਲਡ ਅ ਫਾਲਸ ਕੰਪਲੇਂਟ ਅਗੇਂਸਟ ਅਸ। Our people were injured, yet we didn't step out of the homes fearing for our lives, and there at the police station our attackers were influencing the police to frame us in cases। ਉਹਨਾਂ ਨੇ ਇਸ ਲਈ ਉਹਨਾਂ ਨੂੰ ਕਿਹਾ ਵੀ ਘਰੋਂ ਨਾ ਨਿਕਲੋ, ਵੀ ਇਲਾਜ ਲਈ ਨਾ ਚਲੇ ਜਾਣ। ਔਰ ਉਹਨਾਂ ਨੇ ਆਪ ਜਾ ਕੇ ਉੱਥੇ ਬਿਮਾਰ ਪੈ ਕੇ ਔਰ ਜ਼ਖਮੀ ਦਿਖਾ ਕੇ ਪੁਲਿਸ ਨੂੰ ਜਿਹੜਾ ਹੈ ਉਹਨਾਂ ਨੇ ਇਨਫੋਰਮ ਕਰਕੇ ਕੇਸ ਕਰਾਇਆ। At the police station, an inspector informed the Christians Council that since police had already received a complaint from the village president who had led the attack and his cohorts the previous day, he had no option but to book cases against the Christians। ਜਿਹੜਾ ਪਿੰਡ ਦੀ ਪੰਚਾਇਤ ਦਾ ਮੁਖੀ ਹੈ ਉਹੀ ਕਰਾਊਡ ਲੀਡ ਕਰ ਰਿਹਾ ਸੀ ਹਮਲੇ ਲਈ। ਉਹਨੇ ਹੀ ਰਿਪੋਰਟ ਕਰਾਈ ਤੇ ਪੁਲਿਸ ਨੇ ਕਿਹਾ ਜੀ ਹੁਣ ਉਹਨਾਂ ਨੇ ਕੱਲ ਦੀ ਕਰਾਈ ਹੋਈ ਹੈ ਰਿਪੋਰਟ ਔਰ ਦੂਜਾ ਸਾਡੇ ਲਈ ਕੋਈ ਚੋਇਸ ਨਹੀਂ ਹੈ ਕਿ ਅਸੀਂ ਤੁਹਾਡੇ ਖਿਲਾਫ ਹੀ ਕੇਸ ਰਜਿਸਟਰ ਕਰਾਂਗੇ, ਹੋਰ ਕੋਈ ਹੈ। ਔਰ ਉਹਨੇ ਕਿਹਾ ਜੀ ਕਿ ਹਿੰਦੂ ਐਕਸਟ੍ਰੀਮਿਸਟ ਮੌਬ ਦਾ ਇੰਟੈਂਸ ਪ੍ਰੈਸ਼ਰ ਹੈ। ਇੰਸਪੈਕਟਰ ਨੇ ਕਿਹਾ ਹੀ ਮਸਟ ਅਰੈਸਟ ਦਾ ਕ੍ਰਿਸਚੀਅਨਸ who could then be released on bail। ਉਹਨੇ ਕਿਹਾ ਜੀ ਅਸੀਂ ਫੜਨਾ ਤੁਹਾਨੂੰ ਹੀ ਹੈ, ਬਾਅਦ ਤੁਹਾਨੂੰ ਅਸੀਂ ਬੇਲ ਦੇ ਉੱਤੇ ਤੁਸੀਂ ਬਾਹਰ ਆ ਜਾਣਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਸਾਡੇ ਅੱਗੇ ਲੰਬੀ ਚੌੜੀ ਹੈ ਕਿ ਵੀ ਕੀ ਹੋਇਆ ਕਿ 1400 over 1400 incidents of persecution against Christians in the country have been reported in the last couple of years। ਇਹ ADF ਇੰਡੀਆ ਦੀ ਰਿਪੋਰਟ ਹੈ, ਵਰਲਡ ਵਾਚ ਲਿਸਟ ਦੇ ਉੱਤੇ ਇਹਨਾਂ ਨੂੰ ਰੱਖਿਆ ਹੋਇਆ ਹੈ। ਔਰ ਅੱਗੇ ਵੀ ਹੋਰ ਕੀ ਹੋ ਰਿਹਾ ਉਹਦੀ ਖਬਰ ਹੈ, ਬਟ ਕਿਉਂਕਿ ਮੈਸੇजेस ਨੇ ਕਾਫੀ ਸਾਰੇ ਮੈਸੇਜ ਨੇ ਮੇਰੇ ਖਿਆਲ ਚ ਆਪਾਂ ਪੂਰੇ ਤਾਂ ਨਹੀਂ ਪੜ੍ਹ ਸਕਾਂਗੇ ਪਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਮਾਈਂਡ ਨਹੀਂ ਕਰਨਾ, ਅਸੀਂ ਆਲਰੇਡੀ ਤੁਹਾਡੇ ਮੈਸੇਜ ਪੜ੍ਹ ਲਏ ਨੇ। ਸੋ ਸ਼ੇਅਰ ਮੈਂ ਕਰਨ ਜਾ ਰਹੀ ਹਾਂ। ਹਰਦੀਪ ਸਿੰਘ ਜੀ ਸਾਨੂੰ ਲਿਖਦੇ ਨੇ ਅੰਕਲ ਜੀ ਪਲੀਜ਼ ਡੂ ਏ ਸ਼ੋ ਔਨ ਰਾਗੀ ਐਂਡ ਪੰਥੀ who are not doing party who are not doing good job in teaching ਬਾਣੀ। ਠੀਕ ਹੈ ਜੀ, ਜ਼ਰੂਰ ਅਸੀਂ ਸ਼ੋਅ ਕਰਾਂਗੇ ਰਾਗੀਆਂ ਪਾਠੀਆਂ ਤੇ। ਐਂਡ ਮਾਈ
NYC ਜੀ ਲਿਖਦੇ ਨੇ ਅਸਲਾਮ ਵਾਲੇਕਮ ਮਾਸ਼ਾਅੱਲਾ ਬਲੈਸ ਯੂ ਗਾਇਜ਼ ਯੂ ਆਰ ਅ ਗ੍ਰੇਟ ਮੈਨ ਲਵ ਯੂਰ ਸ਼ੋ ਉਹਨਾਂ ਲਿਖਿਆ ਬਹੁਤ ਬਹੁਤ ਸ਼ੁਕਰੀਆ So ਭਾਈਜਾਨ, nice, ਬਹੁਤ ਮਿਹਰਬਾਨੀ। ਜੀ ਮਾਨ ਵਰਾਚ ਜੀ ਲਿਖਦੇ ਨੇ ਇੰਡੀਆ ਸੁਪਰ ਪਾਵਰ। ਫੌਜੀ ਨਾਗਰਾ ਜੀ ਲਿਖਦੇ ਨੇ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫੌਜੀ ਨਾਗਰਾ ਜੀ ਕਹਿੰਦੇ ਨੇ ਕਿ ਜਸਵੀਰ ਸਿੰਘ ਸਤਿ ਸ਼੍ਰੀ ਅਕਾਲ ਆਪਸ ਵਿੱਚ ਲੱਗੇ ਹੋਏ ਨੇ। ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਫਤਿਹ ਐਂਡ NYC ਜੀ ਲਿਖਦੇ ਨੇ ਕਿ ਪੀਪਲ ਹੂ ਡੂ ਨਾਟ ਰਿਸਪੈਕਟ ਅਦਰਸ ਦੇ ਡੂ ਨਾਟ ਹੈਵ ਰਿਸਪੈਕਟ ਫॉर themselves ਸਿੰਪਲ ਇਜ਼ ਦੈਟ। ਬਿਲਕੁਲ ਠੀਕ। ਸੋ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਕੱਲ ਵਾਲੀ ਤੁਹਾਡੀ ਸਪੀਚ ਸੁਣ ਕੇ ਰੋਮ ਰੋਮ ਖੜਾ ਹੋ ਗਿਆ ਜੀ। ਬਹੁਤ ਸ਼ੁਕਰੀਆ ਵੀਰ ਬਲਵਿੰਦਰ ਸਿੰਘ। ਸਦਾਮ ਹੁਸੈਨ ਜੀ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ TV 84 ਜ਼ਿੰਦਾਬਾਦ। ਮੁਹੰਮਦ ਅਫਜ਼ਲ ਲਿਖਦੇ ਨੇ ਲਵ ਯੂਰ ਸ਼ੋ ਯੂ ਆਰ ਗ੍ਰੇਟ ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜੀ ਮੁਹੰਮਦ ਅਲੀ ਜਿਨਾ ਜੀ ਦੀ ਕਹਾਵਤ। ਸੋ NYC ਜੀ ਕਹਿੰਦੇ ਨੇ ਕਿ ਓਨਲੀ ਰੀਅਲੀ ਸਾਇੰਟਿਸਟ ਇਜ਼ ਸਰ ਡਾਕਟਰ ਅਬੂਜ਼ Salam who won the Nobel Prize in physics. ਹਾਂਜੀ but Pakistan do not have any respect because of religious beliefs. ਹਾਂਜੀ ਇਹ ਅਬਦੁਲ ਸਲਾਮ ਜਿਹੜੇ ਨੇ ਪੰਜਾਬੀ ਸਨ ਔਰ ਜਦੋਂ ਇਹਨਾਂ ਨੇ ਨੋਬਲ ਪ੍ਰਾਈਜ਼ ਵੀ ਲਿਆ ਹੈ, ਪੱਗ ਬੰਨ੍ਹ ਕੇ, ਔਰ ਪੰਜਾਬੀ ਮੁਸਲਮਾਨ ਸਨ ਬਟ ਅਨਫੋਰਚੂਨੇਟਲੀ ਅਹਿਮਦੀਆ ਸੈਕਟਰ ਨਾਲ ਇਹਨਾਂ ਦਾ ਸੰਬੰਧ ਹੋਣ ਕਰਕੇ ਇਹ ਕੰਟਰੋਵਰਸੀ ਦੇ ਵਿੱਚ ਘਿਰੇ ਔਰ ਇਹ ਠੀਕ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਮਿਲਿਆ ਜੀ। ਐਂਡ ਐਮ ਇਰਫਾਨ ਜੀ ਤੁਹਾਨੂੰ ਲਿਖਦੇ ਨੇ ਕੀ ਹਾਲ ਚਾਲ ਹੈ ਡਾਕਟਰ ਸਾਹਿਬ ਤੁਹਾਡਾ। ਸੋ ਤੁਸੀਂ ਦੱਸ ਦਿਓ ਕੀ ਹਾਲ ਚਾਲ ਹੈ। ਅਸੀਂ ਸਾਹਮਣੇ ਬੈਠੇ ਹਾਂ, ਸਾਡਾ ਹਾਲ ਚਾਲ ਤੁਸੀਂ ਦੇਖ ਹੀ ਰਹੇ ਹੋ। ਸੈਫ ਜਨਾਨੀ ਹਾਲ ਪੁੱਛਿਆ ਨਹੀਂ ਜਾਂਦਾ, ਹਾਲ ਦੇਖਿਆ ਜਾਂਦਾ। ਇਹ ਪਰਸ਼ੀਅਨ ਦਾ ਇੱਕ ਕੋਟ ਹੈ ਕਿ ਹਾਲ ਪੁੱਛਿਆ ਨਹੀਂ ਜਾਂਦਾ, ਹਾਲ ਦੇਖਿਆ ਜਾਂਦਾ। ਸੈਫ ਜਨਾਨੀ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ। ਮੁਹੰਮਦ ਅਲੀ ਜੀ ਕਹਿੰਦੇ ਲਿਫਟ ਦਾ ਸਾਈਨ ਔਨ ਕਸ਼ਮੀਰ ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜੀ ਮੁਹੰਮਦ ਅਲੀ ਜਿਨਾ ਜੀ ਦੀ ਕਹਾਵਤ ਸਹੀ ਸੀ ਕਿ ਸਿੱਖੋ ਹਿੰਦੂਆਂ ਨੂੰ ਤੁਸੀਂ ਗੁਲਾਮ ਦੇਖਿਆ, ਜਦੋਂ ਆਜ਼ਾਦ ਹੋ ਗਏ ਫਿਰ ਦੇਖਣਾ। ਬਿਲਕੁਲ ਠੀਕ ਹੈ ਜੀ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਕਿ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲੁਧਿਆਣਾ ਦੇ ਨੌਜਵਾਨਾਂ ਨੇ ਸੂਰੀ ਨੂੰ ਬੰਦੇ ਦਾ ਪੁੱਤ ਬਣ ਜਾਂ ਸਾਹਮਣੇ ਆਉਣ ਲਈ ਕਿਹਾ। ਹਾਂ ਚੈਲੰਜ ਹੋਇਆ, ਹੁਣੇ ਘਬਰਾਇਆ ਹੋਇਆ, ਪਰ ਇਸ ਕਿਸਮ ਦੇ ਮੈਂ ਸਮਝਦਾ ਵੀ ਸਾਨੂੰ ਆਪਣਾ ਫੋਕਸ ਨਹੀਂ ਛੱਡਣਾ ਚਾਹੀਦਾ। ਇਹ ਗੁਲਾਮੀ ਦੀਆਂ ਅਲਾਮਤਾਂ ਨੇ, ਇਸ ਕਿਸਮ ਦੇ ਜਿਹੜੇ ਕੀੜੇ ਮਕੌੜੇ ਨਿਕਲਦੇ ਨੇ ਬਾਹਰ, ਔਰ ਹੱਲ ਜਿਹੜਾ ਅਲਟੀਮੇਟਲੀ ਖਾਲਿਸਤਾਨ ਦੀ ਲਿਬਰੇਸ਼ਨ ਜੀ। ਸਟਾਰਲਾਈਟ ਲਿਖਦੇ ਨੇ ਪੰਜਾਬ ਜ਼ਿੰਦਾਬਾਦ। ਜੁਨੈਦ ਕਿਸਾਨਾ ਲਿਖਦੇ ਨੇ ਸੂਨ ਬ੍ਰਾਹਮਣ ਵਿਲ ਮੇਕ ਇੰਡੀਅਨ ਨਾਗ ਪੂਅਰ ਹੈਲਦੀ ਮੈਂਟਲੀ ਇਲ ਕਮਿਊਨਿਟੀ ਔਨ ਦਿਸ ਪਲੈਨਟ। ਬਿਲਕੁਲ। ਸੋ ਮਨਿੰਦਰ ਸਿੰਘ ਬੁੱਟਰ ਜੀ ਫਿਰ ਲਿਖਦੇ ਨੇ ਸਿੰਘ ਜੀ ਇਹਨਾਂ ਨੇ ਸ਼ਾਇਦ ਸੱਚ ਬੋਲਿਆ ਕਿਉਂਕਿ 2020 ਵਿੱਚ ਲੋਕ ਬਹੁਤ ਜਾਗ ਜਾਣਗੇ। ਸੋ ਸਿੰਘ ਅਮਰਜੀਤ ਖਾਲਸਾ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਤੇ ਤੁਹਾਡੀ TV 84 ਦੀ ਟੀਮ ਵਿੱਚ ਸੇਵਾ ਕਰਨ ਵਾਲਿਆਂ ਨੂੰ ਡਾਕਟਰ ਸਾਹਿਬ ਜੀ। US ਸ਼ਰਫ ਨੇ ਟਰੰਪ ਦੇ ਦੌਰੇ ਤੋਂ ਪਹਿਲਾਂ ਕਰਾਰੀ ਚਪੇੜ ਮਾਰੀ ਹੈ। ਹਿੰਦੂਤਵੀ ਦੇਸ਼ ਵਿੱਚ ਘੱਟ ਗਿਣਤੀਆਂ ਟਾਇਰ 2 ਵਿੱਚ ਨੇ, ਅਸੀਂ ਆਲਰੇਡੀ ਦਾ ਡਿਸਕਸ ਕੀਤਾ ਜੀ। ਬਹੁਤ ਮਿਹਰਬਾਨੀ। ਜ਼ਲਾਲਾ ਕਾਜ਼ਮੀ ਲਿਖਦੇ ਨੇ ਜਲਾਲ ਖਾਲਿਸਤਾਨ ਜ਼ਿੰਦਾਬਾਦ। ਫਿਰ ਉਹਨੇ ਲਿਖਿਆ ਜ਼ਿੰਦਾਬਾਦ ਇਨਸ਼ਾਅੱਲਾ ਖਾਲਿਸਤਾਨ ਬਣ ਕੇ ਰਹੇਗਾ। ਸੋ ਫਿਰ ਸਾਡੇ ਕੋਲ ਬਸ਼ੀਰ ਅਹਿਮਦ ਕਹਿੰਦੇ ਨੇ ਕਿ ਮਾਈ ਨੇਮ ਇਜ਼ ਬਸ਼ੀਰ ਅਹਿਮਦ ਡਾਕਟਰ ਸਾਹਿਬ, ਆਈ ਐਮ ਲਿਵਿੰਗ ਇਨ UK, ਆਈ ਲਵ ਟੂ ਵਾਚ ਯੂਰ ਪ੍ਰੋਗਰਾਮ ਐਂਡ ਆਈ ਲਾਈਕ ਟੂ ਸਪੋਰਟ ਐਂਡ ਡੋਨੇਟ your show from UK, just tell me how can I do it, I love you ਸਰਦਾਰ ਜੀ। ਬਸ਼ੀਰ ਸਾਹਿਬ ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ tv84.tv ਦੇ ਉੱਤੇ PayPal, ਕਿਉਂਕਿ UK ਵੀ ਨਾਲ ਲਿੰਕ ਹੈ PayPal ਦੇ, ਉਹ ਸਭ ਤੋਂ ਸੌਖਾ ਤਰੀਕਾ ਹੋਵੇਗਾ। ਮੈਂ ਐਵਰੀ ਸੈਗਮੈਂਟ ਦੇ ਵਿੱਚ ਬੋਲਦੀ ਹਾਂ, ਤੁਸੀਂ tv84.tv ਤੇ ਜਾਓਗੇ ਵੈਬਸਾਈਟ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਪਤੇ ਤੇ ਭੇਜ ਸਕਦੇ 36 ਨਹੀਂ ਬੈਟਰ ਹੋਏਗਾ, ਉਹਨਾਂ ਲਈ ਮੋਰ ਕਨਵੀਨੀਅੰਟ ਹੋਏਗਾ ਤੁਸੀਂ PayPal ਇਸਤੇਮਾਲ। ਬਿਲਕੁਲ। ਮੇਰੇ ਖਿਆਲ ਟਾਈਮ ਹੋ ਗਿਆ, ਹੁਣ ਮੈਂ ਮੈਸੇਜ ਨਹੀਂ ਅੱਗੇ ਪੜਾਂਗੀ, ਸੋ ਇੱਥੇ ਲੈਣੇ ਮੇਰਾ ਖਿਆਲ ਹੈ ਵੀ ਅਸੀਂ ਕੰਟੀਨਿਊ ਕਰੀਏ। ਕੰਟੀਨਿਊ ਕਰ ਲਓ, ਠੀਕ ਹੈ, ਨੋ ਪ੍ਰੋਬਲਮ ਜੀ। ਦੌੜ ਖਾਨ ਲਿਖਦੇ ਨੇ ਪਾਕਿस्तानी कश्मीरियों सिखों का असासा आई डोंट नो। अमरजीत सिंह थैंक आपका दिल से, कश्मीर लिए आसान याद रखेगा। नहीं ये जनाबे आला साडा कोई एहसान नहीं है, साडा फर्ज है एक इंसान होने दे नाते, सिख होने दे नाते जुल्म नूं वंगारना
ਔਰ ਜਿਸ ਤੇ ਜ਼ੁਲਮ ਹੋ ਰਿਹਾ ਉਹਦੇ ਨਾਲ ਖਲੋਣਾ ਇਹ ਸਾਡਾ ਮਜ਼ਹਬੀ ਫਰਜ਼ ਵੀ ਹੈ ਔਰ ਇਨਸਾਨ ਦੇ ਨਾਤੇ ਵੀ ਹਰ ਇਨਸਾਨ ਦਾ ਫਰਜ਼ ਹੈ ਕਿ ਉਹ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਬਿਲਕੁਲ NYC ਲਿਖਦੇ ਨੇ, I have one question for these Indian, what is their definition of super power? ਸੁਪਰ ਪਾਵਰ ਦੀ ਡੈਫੀਨੇਸ਼ਨ ਇਹੀ ਹੈ, ਗਾਂ ਮੂਤਰ ਤੇ ਗੋਹਾ। ਹੁਣ ਨਜ਼ਰ ਆ ਹੀ ਰਿਹਾ ਵੀ ਇਹ ਸੁਪਰ ਪਾਵਰ ਦਾ ਇਹਨਾਂ ਦਾ ਇਹ ਖਿਆਲੀ ਪੁਲਾਅ ਪਕਾਉਣ ਵਾਲੇ ਸ਼ੇਖ ਚਿੱਲੀ ਦੇ ਭਰਾ। ਰੋਜ਼ ਸ਼ਕੀਲ ਜੀ ਲਿਖਦੇ ਨੇ, not toilet hunger rate higher in world ਇਹ ਹੈਗਾ ਇਹਨੂੰ ਨੋ ਟਾਇਲਟ ਹਾਂਜੀ hunger rate higher in world, poverty rate high in world, crack on minorities, top in the world, this is superpower। ਉਹਨਾਂ ਨੇ ਨਿੱਕ ਜੀ ਦੇ ਜਿਹੜਾ ਉਹਨੂੰ ਜਵਾਬ ਦਿੱਤਾ ਵੀ ਆ ਹੈ ਸੁਪਰ ਪਾਵਰ ਦੀ ਡੈਫੀਨੇਸ਼ਨ। ਸੁਪਰ ਹਾਂਜੀ ਜੀ ਸੁਹੇਲ ਭੱਟ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਇੰਡੀਆ 2020 ਵਿੱਚ ਸੁਪਰ ਪਾਵਰ ਬਣੇਗਾ? ਨਹੀਂ ਬਣੇ ਜਾਂ ਨਹੀਂ ਮਗਰ ਰੈਫਰੈਂਡਮ 2020 ਜ਼ਰੂਰ ਹੋਏਗਾ, ਹੋ ਜਾਏਗਾ। ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਐਂਡ ਕਸ਼ਮੀਰ ਜ਼ਿੰਦਾਬਾਦ, ਮੇ ਅੱਲਾ ਬਲੈਸ ਯੂ ਆਲ। ਹਾਂਜੀ ਸੁਹੇਲ ਭੱਟ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਕਿਉਂਕਿ ਸਿੱਖ ਕੌਮ ਦਾ ਜਿਹੜਾ ਰਿਜ਼ੋਲਵ ਹੈ ਇਸ ਵੇਲੇ ਔਰ ਜਿਵੇਂ ਜਿਵੇਂ ਹਿੰਦੂ ਤਵੀਆਂ ਦੇ ਜ਼ੁਲਮ ਸਾਹਮਣੇ ਆ ਰਹੇ ਨੇ, ਜਿਹੜੇ ਫੈਂਸ ਸਿਟਰ ਵੀ ਸੀ ਜਿਹੜੇ ਸਮਝਦੇ ਸੀ ਕਿ ਸਾਡੇ ਲਈ ਜੇ ਅਸੀਂ ਵੱਡੇ ਸਿਸਟਮ 'ਚ ਰਹਿੰਦੇ ਹਾਂ ਜ਼ਿਆਦਾ ਓਪਰਚੁਨਿਟੀਜ਼ ਨੇ ਅੱਗੇ ਵਧਣ ਦੀਆਂ, ਉਹ ਵੀ ਹੁਣ ਇਸ ਗੱਲ ਵੱਲ ਮੁੜ ਆਏ ਨੇ ਕਿ ਸਿੱਖਾਂ ਦੇ ਲਈ ਕੋਈ ਚਾਰਾ ਨਹੀਂ ਬਚਿਆ ਜੇ ਉਹਨਾਂ ਨੇ ਆਪਣੀ ਅੱਡਰੀ ਹੋਂਦ, ਆਪਣੇ ਅੱਡਰੀ ਪਛਾਣ ਮਜ਼ਹਬ ਦੀ ਔਰ ਆਪਣੀ ਤਹਿਜ਼ੀਬ ਦੀ ਬਚਾਉਣੀ ਹੈ ਤੇ ਖਾਲਿਸਤਾਨ ਤੋਂ ਬਿਨਾਂ ਕੋਈ ਸੋਲੂਸ਼ਨ ਨਹੀਂ ਹੈ। ਸੋ ਇਹ ਜਿਉਂ-ਜਿਉਂ ਇਹਨਾਂ ਦੇ ਜ਼ੁਲਮਾਂ ਦਾ ਗ੍ਰਾਫ ਵੱਧ ਰਿਹਾ ਹੈ ਤਿਉਂ-ਤਿਉਂ ਖਾਲਿਸਤਾਨ ਦੇ ਸਪੋਰਟਰਸ ਦਾ ਜਿਹੜਾ ਗ੍ਰਾਫ ਹੈ ਉਹ ਵੀ ਅਰੂਜ਼ ਵੱਲ ਜਾ ਰਿਹਾ। ਬਿਲਕੁਲ ਨਦੀਮ CH ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਐਂਡ ਅਮਜਦ ਚੌਧਰੀ CH ਜਿਹੜੇ ਨੇ ਚੌਧਰੀ ਨੇ। ਠੀਕ ਹੈ ਜੀ। ਅਮਜਦ ਮਲਿਕ ਜੀ ਕਹਿੰਦੇ ਨੇ ਕਿ ਰਿਫਰੈਸ਼ਿੰਗ ਟੂ ਹੀਅਰ trust for a change without any truths for a change without any spin। ਜੀ ਬਿਲਕੁਲ ਸ਼ੁਕਰੀਆ ਅਮਜਦ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੱਚੀ ਗੱਲ ਨੂੰ, ਸਾਡਾ ਪ੍ਰੋਗਰਾਮ ਦਾ ਨਾਮ ਵੀ ਸੱਚੋ ਸੱਚ ਹੈ ਜੀ ਕਿ ਸੱਚ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਅਸੀਂ ਸੱਚ ਬੋਲਣਾ। ਸੋ ਅਖਤਰ ਅਲੀ ਅਖਤਰ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਇਜ਼ ਵੈਰੀ ਨੋਲੇਜੇਬਲ ਪਰਸਨ, ਆਈ ਲਵ ਟੂ ਵਾਚ ਹਿਸ ਪ੍ਰੋਗਰਾਮਸ। ਭਾਈਜਾਨ ਅਸੀਂ ਵੀ ਤੁਹਾਡੇ ਵਾਂਗ ਤਾਲਿਬੇ ਇਲਮ ਹੀ ਹੈ, ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ, ਗੱਲਾਂ ਦੇ ਨਾਲ ਵੀ, ਪੜ੍ਹ ਕੇ ਵੀ। ਤੁਹਾਡੇ ਆਈਡੀਆਜ਼ ਵੀ ਸਾਨੂੰ ਰਿਚ ਬਣਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ। ਅਯਾਨ ਗੁੱਜਰ ਜੀ ਸਾਨੂੰ ਦੋਨਾਂ ਨੂੰ ਸਲਾਮ ਕਹਿੰਦੇ ਨੇ। ਸਲਾਮ ਜੀ। ਸਾਜਿਦ ਅਹਿਮਦ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਿਰ ਗੁੱਜਰ ਜੀ ਲਿਖਦੇ ਨੇ ਪਾਕਿਸਤਾਨ ਜ਼ਿੰਦਾਬਾਦ ਐਂਡ ਖਾਲਿਸਤਾਨ ਜ਼ਿੰਦਾਬਾਦ। ਅਦਾਨ ਅਲੀ ਲਿਖਦੇ ਨੇ ਆਮ ਪਾਕਿਸਤਾਨੀ, ਆਈ ਲਾਈਕ ਯੂਅਰ ਸ਼ੋ, ਥੈਂਕ ਯੂ ਸੋ ਮਚ। ਫਿਆਜ਼ ਅਹਿਮਦ ਜੀ ਕਹਿੰਦੇ ਨੇ ਡਾਕਟਰ ਸਾਹਿਬ ਔਰ ਭੈਣ ਜੀ अस्सलाम वालेकुम। उन्होंने बोलिया सानू पाकिस्तान जिंदाबाद, खालिस्तान जिंदाबाद। फिर मैसेज आएगा सारे को अहमद हमजा जी दा लिखते ने कि मैं पढ़ देना। I met a couple of Sikhs from Indian occupied Punjab but I found them not as brave as our diaspora Sikhs। अहमद हमजा जी मैं इन्हां दी तशबीह दिंदा हुंदा ਸਰਕਸ ਦੇ ਸ਼ੇਰਾਂ ਨਾਲ। ਹੈ ਉਹ ਵੀ ਸ਼ੇਰ ਨੇ, ਸਿੰਘ ਨੇ, ਲੇਕਿਨ ਸਰਕਸ ਤੇ ਬਣ ਗਏ। ਗੁਲਾਮੀ ਬਹੁਤ ਕੁਝ ਬਦਲ ਦਿੰਦੀ ਹੈ। ਡਾਇਸਪੋਰਾ 'ਚ 5 ਮਿਲੀਅਨ ਸਿੱਖਾਂ ਨੇ ਬਾਹਰ ਆਜ਼ਾਦ ਫਿਜ਼ਾ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਤੇ ਉਹ ਇਹ ਸਮਝਦੇ ਨੇ ਕਿ ਆਪਣਾ ਮੁਲਕ ਹੋਣਾ ਕਿੰਨਾ ਅਹਿਮੀਅਤ ਰੱਖਦਾ। ਪਰ ਅਲਟੀਮੇਟਲੀ ਇਹ ਸਰਕਸ ਦੇ ਸ਼ੇਰ ਵੀ ਆਜ਼ਾਦ ਹੋਣਗੇ, ਇਹ ਵੀ ਜੰਗਲੀ ਸ਼ੇਰਾਂ ਵਾਂਗ ਦਹਾੜਨਗੇ, ਤੁਸੀਂ ਫਿਕਰ ਨਾ ਕਰੋ ਜੀ। ਅਖਤਰ ਅਲੀ ਅਖਤਰ ਜੀ ਹੋਰਾਂ ਨੇ ਮੇਰੀ ਸ਼ਲਾਘਾ ਕੀਤੀ ਹੈ, ਥੈਂਕ ਯੂ ਸੋ ਮਚ। ਐਂਡ ਖਾਨ ਬਾਬਾ ਜੀ ਲਿਖਦੇ ਹਨ ਡਾਕਟਰ ਸਾਹਿਬ can't believe attack on Darbar Sahib 1984, how could 6 brothers serve in Indian army? ਖਾਨ ਬਾਬਾ ਜੀ ਤੁਸੀਂ ਠੀਕ ਕਹਿ ਰਹੇ ਹੋ। ਗਿਣਤੀ ਕਾਫੀ ਘਟੀ ਹੈ ਪਿਛਲੇ 35 ਸਾਲ 'ਚ, ਹੁਣ ਉਹ ਨੰਬਰ ਨਹੀਂ ਹੈ ਔਰ ਜਿਹੜੇ ਹੈ ਵੀ ਨੇ ਉਹਨਾਂ ਦੇ ਵਿੱਚ ਕੋਈ ਜ਼ੀਲ ਨਹੀਂ ਹੈ। ਲੇਕਿਨ ਕਈ ਵਾਰ ਜਿਹਨੂੰ ਤੁਸੀਂ ਉਹ ਪਾਪੀ ਪੇਟ ਦਾ ਮਾਮਲਾ ਹੈ ਪਿਆਰੇ ਵਾਂਗ ਦੇਖਦੇ ਹੋ, ਲੇਕਿਨ ਬਹੁਤ ਵੱਡੀ ਤਬਦੀਲੀ ਸਿੱਖਾਂ ਦੀ ਮਾਨਸਿਕਤਾ 'ਚ ਵੀ ਹੋਈ ਹੈ, ਕਿਉਂਕਿ ਜਿਹੜੇ ਫੌਜ 'ਚ ਜਾਂਦੇ ਨੇ 5-5 ਜਨਰੇਸ਼ਨਾਂ ਇਹਨਾਂ ਦੀਆਂ ਫੌਜ ਦੇ ਵਿੱਚ ਸੀ, ਲੇਕਿਨ ਹੁਣ ਕਾਫੀ ਜਿਹੜਾ ਉਸ ਪਾਸੇ ਵੱਲੋਂ ਹਟ ਰਹੇ ਨੇ। ਜੀ। ਸਿੰਘ ਅਮਰਜੀਤ ਸਿੰਘ ਖਾਲਸਾ ਜੀ ਦੇ ਡਾਕਟਰ ਸਾਹਿਬ ਇੰਗਲੈਂਡ ਸਿੱਖ ਨੌਜਵਾਨਾਂ ਦੇ ਘਰਾਂ ਦੇ ਉੱਥੇ ਦੀ ਪੁਲਿਸ ਨੇ ਸਵੇਰੇ ਛਾਪੇ ਮਾਰੇ ਕੀਤੇ। ਸਿੱਖ ਬੀਬੀਆਂ ਤੇ ਬੱਚਿਆਂ ਨੂੰ ਸਵੇਰੇ 6 ਵਜੇ ਨਾ ਚਾਹ ਪੀਣ ਦਿੱਤੀ, ਨਾ ਬਾਥਰੂਮ ਜਾਣ ਦਿੱਤਾ। ਇੰਡੀਆ ਦੇ ਇਸ਼ਾਰੇ ਤੇ ਸਿੱਖਾਂ ਨੂੰ KLF ਦੇ ਨਾਲ ਜੋੜ ਦਿੱਤਾ।
ਇਹ ਖਬਰ ਮੈਂ ਦੇਖੀ ਨਹੀਂ ਹੈ, ਪਰ ਆਲਰੇਡੀ ਵੀ ਇਹਨਾਂ ਨੇ ਇੰਗਲੈਂਡ ਦੇ ਵਿੱਚ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਸ ਕਿਸਮ ਦੀ ਹਰਕਤ ਕੀਤੀ ਸੀ। ਇਹ ਥਰਡ ਰੇਟ ਪਾਵਰ ਬਣੀ ਹੈ। ਜੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹਨਾਂ ਦੀ ਆਪਣੀ ਮੈਂਬਰ ਪਾਰਲੀਮੈਂਟ ਨੂੰ ਕਿਵੇਂ ਹਿਊਮਿਲੇਟ ਕਰਕੇ ਡਿਪੋਰਟ ਕੀਤਾ ਹੈ, ਤੇ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਇਸ ਬਿਲਕੁਲ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਜੀ ਫਰਹਾਦ ਯੂਸਫ ਲਿਖਦੇ ਨੇ, ਆਈ ਮੈਟ ਏ ਸਿੱਖ ਕੈਬ ਡਰਾਈਵਰ ਦਾ ਅਦਰ ਡੇ ਐਂਡ ਹੀ ਵਾਜ਼ ਦਾ ਓਨਲੀ ਵਨ ਆਈ ਫਾਊਂਡ ਟੂ ਐਗਰੀ ਔਨ ਦਾ ਮੋਦੀ ਐਟਰੋਸਿਟੀਜ਼। ਫਰਹਾਨ ਯੂਸਫ ਜੀ ਜਿਹੜੇ ਕਿਰਤੀ ਸਿੱਖ ਨੇ ਔਰ ਖ਼ਾਸ ਤੌਰ ਤੇ ਇਸ ਦੌਰ 'ਚ ਆਏ ਨੇ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਵੀ ਉੱਥੇ ਕੀ ਚੱਲ ਰਿਹਾ। ਬਾਕੀ ਬਹੁਤ ਸਾਰੀ ਕਿਉਂਕਿ ਮਿਸ ਇਨਫੋਰਮੇਸ਼ਨ ਹੈ ਇੰਡੀਅਨ ਸਿਸਟਮ ਵੱਲੋਂ, ਉਹਦਾ ਵੀ ਕਈ ਵਾਰੀ ਇਹ ਅਸਰ ਹੁੰਦਾ ਹੈ ਕਿ ਬਹੁਤ ਵਾਰ ਆਪਣੇ ਭਰਾ ਭੈਣਾਂ ਗੁੰਮਰਾਹ ਹੁੰਦੇ ਨੇ, ਪਰ ਬਹੁਤ ਫਰਕ ਪਿਆ ਤੇ ਹੈ। ਲਿਖਦੇ ਨੇ ਕਿ ਨਾਓ ਹੀ ਟਾਕਡ ਮੋਰ ਦੈਨ ਹੀ ਲਿਸਨਡ। ਸੋ ਮੇਰੇ ਖਿਆਲ ਆਪਾਂ ਇੱਥੇ ਹੁਣ ਆਪਾਂ ਅੱਜ ਦਾ ਵਿਚਾਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਦਈਏ, ਟਾਈਮ ਵੀ ਕਾਫੀ ਹੋ ਗਿਆ ਜੀ ਸੋ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਸੁਣਾ ਦਿਓ। ਦੇਖੋ, ਸਾਡਾ ਚੌਥਾ ਸੈਗਮੈਂਟ ਯੂਜੂਅਲੀ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਹੁੰਦਾ ਹੈ ਜੀ ਕਿ ਰੂਹਾਨੀ ਸਿਆਣਪ ਦੀਆਂ ਸੋਨ ਡਲੀਆਂ, ਸੋਨੇ ਦੀਆਂ ਡਲੀਆਂ ਹੁੰਦੀਆਂ ਨੇ। ਔਰ ਅਕਸਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਹੈ, ਜਿਹਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਵੀ ਹੈ, ਔਰ ਬਹੁਤ ਸਾਰੇ ਜਿਹੜੇ ਭਗਤ ਜਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਫਕੀਰ, ਜਿਨ੍ਹਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਵੀ ਨੇ। ਜੀ ਔਰ ਅੱਜ ਜਿਨ੍ਹਾਂ ਦਾ ਸ਼ਬਦ ਅਸੀਂ ਵਿਚਾਰ ਅਧੀਨ ਲਿਆ ਰਹੇ ਹਾਂ, ਭਗਤ ਭੀਖਨ ਜੀ, ਜੀ ਇਹ ਵੀ ਇੱਕ ਸੂਫੀ ਮੁਸਲਮਾਨ ਸੰਤ ਸਨ। ਇਹਨਾਂ ਦਾ ਸੰਬੰਧ ਲਖਨਊ ਦੇ ਨੇੜੇ ਤੇੜੇ ਦੇ ਨਾਲ ਜੁੜਦਾ ਹੈ। 15ਵੀਂ ਸਦੀ 'ਚ ਇਹਨਾਂ ਦਾ ਜਨਮ ਹੋਇਆ। ਔਰ ਇਹ ਜਿੰਨੇ ਵੀ ਇਹਨਾਂ ਦੇ ਉੱਤੇ ਰਿਸਰਚਰ ਨੇ, ਹਾਲਾਂਕਿ ਕਿਉਂਕਿ ਉਸ ਖਿੱਤੇ ਦੇ ਵਿੱਚ ਕੋਈ ਹਿਸਟਰੀ ਸਾਂਭਣ ਦਾ ਰਿਵਾਜ ਨਹੀਂ ਸੀ, ਬਹੁਤ ਸਾਰੀਆਂ ਜਿਹੜੀਆਂ ਕਿਆਸ ਰਾਈਆਂ ਵੀ ਨੇ ਕਈ ਥਾਵਾਂ ਦੇ ਉੱਤੇ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਭਗਤ ਭੀਖਨ ਜੀ ਦੀ ਜਿਹੜੀ ਬਾਣੀ ਹੈ ਉਸ ਦੇ 2 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਰਾਗ ਸੋਰਠ ਦੇ ਵਿੱਚ। ਜੀ ਔਰ ਉਹ ਇਸ ਕਦਰ ਜਿਹੜੇ ਨੇ ਉਹ ਮੇਲ ਖਾਂਦੇ ਨੇ ਉਸ ਥੀਮ ਦੇ ਨਾਲ ਜਿਹੜਾ ਗੁਰਮਤ ਦਾ ਥੀਮ ਹੈ ਜ਼ਾਹਰਾ ਤੌਰ ਤੇ, ਔਰ ਇਸਲਾਮ ਦੇ ਵਿੱਚ ਵੀ ਇਹੀ ਬੰਦੇ ਨੂੰ ਯਾਦ ਕਰਵਾਉਣਾ ਕਿ ਅਲਟੀਮੇਟਲੀ ਤੇਰੀ ਜ਼ਿੰਦਗੀ ਬੜੀ ਮਹਦੂਦ ਹੈ, ਜੀ ਉਸ ਦੀਆਂ ਲਿਮਿਟੇਸ਼ਨਸ ਨੇ, ਤੈਨੂੰ ਬਿਮਾਰੀ ਵੀ ਆਏਗੀ, ਬੁਢਾਪਾ ਵੀ ਆਏਗਾ, ਤੇ ਰੱਬ ਹੀ ਅਲਟੀਮੇਟ ਟਰੂਥ ਹੈ। ਔਰ ਬਹੁਤ ਵਾਰ ਅਸੀਂ ਜਦੋਂ ਜਵਾਨੀ ਦੇ ਦਿਨਾਂ 'ਚ, ਬਚਪਨ ਤਾਂ ਵੈਸੇ ਹੀ ਜਿਹੜਾ ਨਾ ਸਮਝੀ 'ਚ ਹੁੰਦੀ ਹੈ, ਗੁਜ਼ਰ ਜਾਂਦਾ ਹੈ। ਜਵਾਨੀ ਜਿਹੜੀ ਹੈ ਉਦੋਂ ਹੋਰ ਜਿਹੜੇ ਐਲੀਮੈਂਟ ਬਾਡੀ ਦੇ ਵਿੱਚ ਨੇ ਉਹ ਇੰਨਾ ਕੁ ਜ਼ੋਰ ਪਾਉਂਦੇ ਨੇ, ਜਿਹਨੂੰ ਤੁਸੀਂ ਲਸਟ ਕਹੋ, ਜਿਸ ਨੂੰ ਚੈਲੰਜ ਕਹੋ, ਜਿਸ ਨੂੰ ਡੋਲਿਆਂ ਦੀ ਤਾਕਤ ਕਹੋ, ਔਰ ਆਪਣਾ ਆਪਾ ਹਉਮੈ ਦੇ ਥੱਲੇ, ਜੀ ਕਿ ਉਦੋਂ ਵੀ ਰੱਬ ਯਾਦ ਨਹੀਂ ਹੁੰਦਾ ਬਹੁਤਿਆਂ ਨੂੰ। ਔਰ ਜਦੋਂ ਫਿਰ ਇੱਕ ਬੁਢਾਪੇ ਵੱਲ ਸਾਡੇ ਪੈਰ ਜਾਣੇ ਸ਼ੁਰੂ ਹੁੰਦੇ ਨੇ, ਅਸੀਂ ਉਸ ਪਾਸੇ ਵੱਲ ਤੁਰ ਪੈਂਦੇ, ਤੇ ਫਿਰ ਜ਼ਾਹਰ ਹੈ ਕਿ ਸਰੀਰ ਜਵਾਬ ਦੇਣਾ ਸ਼ੁਰੂ ਹੋ ਜਾਂਦਾ ਹੈ। ਜੀ ਅੱਖਾਂ 'ਚੋਂ ਪਾਣੀ ਵਗਣ ਲੱਗ ਜਾਂਦਾ ਹੈ, ਤੁਰਨਾ ਮੁਹਾਲ ਹੋ ਜਾਂਦਾ। ਜਿਵੇਂ ਕੱਲ੍ਹ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਜੀ ਦਾ ਇਹ ਸ਼ਲੋਕ ਦੁਹਰਾਇਆ ਸੀ ਕਿ ਫਰੀਦਾ ਇਨੀ ਨਿੱਕੀ ਜੰਗੀਏ ਥਲ ਡੂਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਮੈਂ ਕਿੰਨੇ ਥਲ ਗਾਏ, ਕਿੰਨੀਆਂ ਜ਼ਮੀਨਾਂ, ਕਿੰਨੇ ਪਹਾੜ ਗਾਏ। ਥਲ ਡੂਗਰ, ਡੂਗਰ ਪਹਾੜ ਨੂੰ ਕਹਿੰਦੇ ਨੇ। ਪਰ ਅੱਜ ਮੇਰੇ ਕਮਰੇ ਦੇ ਵਿੱਚ ਮੇਰਾ ਪਾਣੀ ਦਾ ਲੋਟਾ ਕੁੱਜਾ ਸਾਹਮਣੇ ਪਿਆ, ਪਰ ਮੇਰੇ 'ਚ ਹਿੰਮਤ ਨਹੀਂ ਹੈ। ਮੈਨੂੰ ਐਵੇਂ ਲੱਗਦਾ ਕਿ ਇਹ 100 ਕੋਹਾਂ ਦੂਰ ਹੋਇਆ। ਅੱਜ ਫਰੀਦਾ ਕੂਜੜਾ 100 ਕੋਹਾਂ ਥਿਓਮ, ਕਿ ਵੀ ਜਿਵੇਂ 100 ਕੋਹ, ਅੱਜ ਦਾ ਸ਼ਬਦ ਜਿਹੜਾ ਭਗਤ ਭੀਖਨ ਜੀ ਦਾ ਹੈ ਉਹ ਐਗਜ਼ੈਕਟਲੀ ਮਨੁੱਖ ਦੀ ਇਹੀ ਹਾਲਤ ਬਿਆਨਦਾ ਹੈ। ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪੁਰਾਨੀ, ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਉਬਾਰੀ ਰਹਾਓ। ਹੁਣ ਇਹ ਬੁਢਾਪੇ ਦਾ ਠੀਕ ਜਿਹੜਾ ਉਹਨਾਂ ਨੇ ਸੀਨ ਖਿੱਚਿਆ ਕਿ ਅੱਖਾਂ ਤੋਂ ਪਾਣੀ ਵਗਦਾ, ਨੈਣੋ ਨੀਰ ਬਹਿ, ਨੈਣ ਅੱਖਾਂ ਨੇ, ਨੀਰ ਪਾਣੀ ਹੈ। ਨੈਣੋ ਨੀਰ ਬਹਿ ਤਨ ਖੀਨਾ, ਬੁਢਾਪੇ ਦੇ ਵਿੱਚ ਅਸੀਂ ਦੇਖਦੇ ਹਾਂ, ਔਰ ਗੁਰਬਾਣੀ ਦੇ ਵਿੱਚ ਕਿਉਂਕਿ ਬੁਢਾਪੇ ਨੂੰ ਜਰਾ ਕਿਹਾ ਜਾਂਦਾ ਹੈ, ਜਰ ਇੱਕ ਜ਼ਰ ਹੈ, ਜਿਹੜੀ ਦੌਲਤ ਹੈ ਫਾਰਸੀ ਦਾ, ਇੱਕ ਜਰ ਹੈ।
ਤੇ ਬੁਢਾਪੇ ਨੂੰ ਆਪਣੇ ਆਪ ਦੇ ਵਿੱਚ ਇੱਕ ਬਿਮਾਰੀ ਮੰਨਿਆ ਗਿਆ, ਜਰਾ ਰੋਗ। ਤੇ ਭਗਤ ਜੀ ਕਹਿੰਦੇ ਨੇ ਨੈਣੋ ਨੀਰ ਬਹਿ, ਅੱਖਾਂ 'ਚੋਂ ਪਾਣੀ ਤਨ ਖੀਨਾ, ਖੀਨ ਹੁੰਦਾ ਕਮਜ਼ੋਰ ਹੋ ਜਾਣਾ। ਜਿਹੜਾ ਤਨ ਹੈ, ਬਾਡੀ ਹੈ, ਬਹੁਤ ਕਮਜ਼ੋਰ ਹੈ। ਭੈ ਕੇਸ ਦੁੱਧਵਾਨੀ, ਕਿ ਜਿਹੜੇ ਵਾਲ ਨੇ ਉਹ ਦੁੱਧ ਵਰਗੇ ਹੋ ਗਏ, ਚਿੱਟੇ ਹੋ ਗਏ, ਦਾੜੀ ਚਿੱਟੀ ਹੋ ਗਈ। ਜਿਵੇਂ ਮੈਂ ਜੋਕਿੰਗਲੀ ਇੱਕ ਨੇ ਹੁਣ ਰਿਵਾਜ ਹੈ ਕਿ ਜੀ ਕਾਹਨੂੰ ਬੁਢਾਪਾ ਦੱਸਣਾ, ਚਿੱਟੀ ਨੂੰ ਕਾਲੀ ਕਰ ਲਓ। ਹਾਲਾਂ ਸਿੱਖੀ 'ਚ ਇਹ ਹੈ ਵੀ ਜਿਵੇਂ ਤੁਹਾਨੂੰ ਕੁਦਰਤ ਨੇ ਰੱਖਿਆ ਉਵੇਂ ਰਹਿਣਾ, ਕਬੂਲ ਕਰੋ। ਬੁਢਾਪਾ ਇੱਕ ਗ੍ਰੇਸ ਹੈ, ਰੱਬ ਨੇ ਤੁਹਾਨੂੰ ਇੱਕ, ਇਹਨੂੰ ਅਸੀਂ ਹੀਰੇ ਕਹਿੰਦੇ, ਜਿਹੜੇ ਚਿੱਟੇ ਵਾਲ ਨੇ ਹੀਰੇ ਨੇ। ਇਹਨਾਂ ਨੂੰ ਪੁੱਟਣਾ ਜਾਂ ਇਹਨਾਂ ਨੂੰ ਕਾਲਾ ਕਰਨਾ ਪਰ ਇੱਕ ਫੈਸ਼ਨ ਵੀ ਬਣ ਗਿਆ, ਜਵਾਨ ਲੱਗਣ ਦੀ ਵੀ ਹੈ। ਉਹਨੇ ਕਿਸੇ ਨੇ ਜਿਹੜਾ ਉਹ ਦਾੜੀ ਕਾਲੀ ਕੀਤੀ ਹੋਈ ਸੀ, ਉਹ ਆਪਣੇ ਦੂਜੇ ਦੋਸਤ ਨੂੰ ਕਹਿਣ ਲੱਗਾ, ਕਹਿੰਦਾ ਯਾਰ ਗੋਡਿਆਂ ਤੋਂ ਉੱਠਿਆ ਨਹੀਂ ਜਾਂਦਾ ਗੋਡੇ। ਉਹ ਕਹਿੰਦਾ 2 ਕੁੱਚੀਆਂ ਗੋਡਿਆਂ ਤੱਕ ਹੀ ਮਾਰ ਲੈਣੀਆਂ ਸੀ ਕਿ ਭਾਈ ਹੁਣ ਤੂੰ ਉੱਤੋਂ ਤਾਂ ਕਾਲਾ ਹੋ ਗਿਆ, ਥੱਲੋਂ ਤਾਂ ਨਹੀਂ, ਬਾਡੀ ਤਾਂ ਉਹੀ ਹੈ। ਤੇ ਭਗਤ ਜੀ ਯਾਦ ਕਰਵਾਉਂਦੇ ਨੇ ਕਿ ਭਾਈ ਆਹ ਹਾਲ ਵਾਲਾਂ ਦਾ ਵੀ ਹੋ ਗਿਆ ਕਿ ਚਿੱਟੇ ਹੋ ਗਏ, ਦੁੱਧ ਵਰਗੇ ਹੋ ਗਏ। ਰੂਦਾ ਕੰਠ ਸ਼ਬਦ ਨਹੀਂ ਉਚਰੇ, ਗਲ ਦੇ ਵਿੱਚ ਬਲਗਮ ਫਸੀ ਹੋਈ ਹੈ, ਰੂਦਾ ਕੰਠ ਰੁਕਿਆ, ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ। ਅਬ ਕਿਆ ਕਰੇ ਪ੍ਰਾਨੀ, ਹੈ ਇਨਸਾਨ ਹੁਣ ਦੱਸ ਵੀ ਤੂੰ ਕਿਸ ਹਾਲਤ 'ਚ ਆ ਗਏ। ਹੁਣ ਤੂੰ ਇਹ ਹੀ ਕਰ ਕਿ ਰਾਮ ਰਾਏ ਹੋਏ ਬੈਦ ਬਨਵਾਰੀ, ਕਿ ਉਹ ਵਾਹਿਗੁਰੂ ਉਹ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ, ਕੁੱਲ ਦੁਨੀਆ ਦੇ ਬਾਗ ਦਾ ਉਹ ਮਾਲੀ ਹੈ, ਉਹੀ ਤੇਰਾ ਹੀਲਰ ਹੈ। ਉਹੀ ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ, ਛੇਤੀ ਬੋੜੀ ਵੇ ਤਬੀਬਾ, ਨਹੀਂ ਤਾਂ ਮੈਂ ਮਰ ਗਈ ਹਾਂ। ਇਹ ਤਬੀਬ ਹੈ, ਵੈਦ, ਕਿ ਹੇ ਉਹ ਰੱਬ ਨੂੰ ਕਿ ਭਾਈ ਉਹ ਬੋੜੇ ਆਪਣੇ ਸੰਤੈ ਲਿਹੋ ਉਬਾਰੀ। ਰੱਬ ਆਪਣੇ ਪਿਆਰਿਆਂ ਨੂੰ ਹਰ ਮੁਸ਼ਕਲ ਤੋਂ ਕੱਢ ਕੇ ਆਪਣੇ ਪਿਆਰ ਦੀ ਦੌਲਤ ਨਾਲ ਮਾਲਾ ਮਾਲ ਕਰ ਦਿੰਦਾ ਹੈ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਲੇਜੇ ਮਾਹੇ, ਕਰਕ ਕਰੇਜੇ ਮਾਹੇ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾ ਹੈ। ਕਿ ਭਾਈ ਹੁਣ ਸਿਰ ਵੀ ਦੁਖਦਾ ਹੈ, ਮੱਥੇ 'ਚ ਪੀੜ ਹੈ, ਸਰੀਰ ਸਾਰਾ ਅੱਗ ਵਾਂਗ ਤਪਦਾ, ਸਰੀਰ ਜਲਨ ਹੈ। ਕਰਕ ਕਲੇਜੇ ਮਾਹੇ, ਅੰਦਰ ਇੱਕ ਪੀੜ ਜਿਹੀ ਮਹਿਸੂਸ ਹੁੰਦੀ ਹੈ ਕਲੇਜੇ ਦੇ ਵਿੱਚ। ਐਸੀ ਬੇਦਨ ਉਪਜ ਖਰੀ ਪਾਈ, ਕਿ ਇਸ ਕਿਸਮ ਦਾ ਦਰਦ ਜਿਹੜਾ ਹੈ ਉਹ ਅੰਦਰ ਪੈਦਾ ਹੋਇਆ, ਵਾਕਾ ਔਖਦ ਨਹੀਂ, ਇਹਦੀ ਕੋਈ ਦਵਾਈ ਨਹੀਂ ਹੈ। ਉਸ ਰੱਬ ਦੀ ਯਾਦ ਨਾਲ ਜੁੜ ਕੇ ਤੁਸੀਂ ਇਹ ਸਾਰੇ ਤੋਂ ਛੁਟਕਾਰਾ ਪਾਉਂਦੇ ਹੋ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹਿ ਜਨ ਭੀਖਨ, ਪਾਵੋ ਮੋਖ ਦੁਆਰਾ। ਕਿ ਰੱਬ ਦਾ ਨਾਂ ਹੀ ਉਸ ਅੰਮ੍ਰਿਤ ਵਾਂਗ ਹੈ ਜਿਹੜਾ ਅੰਦਰ ਦੀ ਸਾਰੀ ਮੈਲ ਨੂੰ ਸਾਫ਼ ਕਰ ਦਿੰਦਾ ਹੈ। ਔਰ ਇਹੀ ਰੱਬ ਦੀ ਯਾਦ ਹੀ ਔਖਦ ਹੁੰਦਾ ਹੈ ਦਵਾਈ। ਇਹੀ ਅਸਲੀ ਦਵਾਈ ਹੈ। ਗੁਰ ਪ੍ਰਸਾਦ ਕਹਿ ਜਨ ਭੀਖਨ, ਕਿ ਉਸ ਰੱਬ ਦਾ ਬੰਦਾ ਭੀਖਨ ਆਪਣੇ ਗੁਰੂ ਦੇ ਮਾਣ ਤਾਣ ਦੇ ਉੱਤੇ ਕਿਰਪਾ ਦੇ ਨਾਲ ਇਹ ਕਹਿੰਦਾ ਕਿ ਉਸ ਦੇ ਲੜ ਲੱਗੀਏ ਰੱਬ ਦੇ, ਭਾਵੋ ਮੋਖ ਦੁਆਰਾ। ਉਸ ਦੇ ਲੜ ਲੱਗਣ ਨਾਲ ਹੀ ਤੁਸੀਂ ਸਾਲਵੇਸ਼ਨ ਨੂੰ ਹਾਸਲ ਕਰਦੇ ਹੋ, ਤੁਸੀਂ ਇਸ ਸਾਰੇ ਮਾਇਆ ਦੇ ਮੋਹ ਤੋਂ ਛੁਟਕਾਰਾ ਪਾਉਂਦੇ ਹੋ। ਇਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।